वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ। ਪ੍ਰੋਗਰਾਮ ਸੱਚਾ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 9 अगस्त 2023 25 सावन नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ प्रोग्राम सचो सच नाल फेसबुक राਹੀਂ जुड़े तो ਵੱਧ ਤੋਂ ਵੱਧ लाइक करो तो शेयर करो ਅਤੇ ਨਾਲ ਹੀ YouTube ਤੇ सब्सक्राइब भी करो। ਇਹ ਵੀ ਦੱਸ ਦਿਓ ਕਿ ਤੁਸੀਂ टीवी 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸਚੋ ਸਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਅਮਨਵੀਰ ਜੀ ਸਿੰਘ ਵੱਲੋਂ। ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜੋ ਹਾਲਾਤ ਅੱਜ ਬਣ ਗਏ ਹਨ, ਜੋ ਅਸੀਂ ਆਪਣੀਆਂ ਪੀੜ੍ਹੀਆਂ ਵੱਲ ਨਾ ਮੁੜੇ ਤਾਂ ਆਉਣ ਵਾਲੇ ਜਿਹੜੀਆਂ ਪੀੜ੍ਹੀਆਂ ਦੇ ਦੇਣਦਾਰ ਹੋਵਾਂਗੇ। ਸੋ ਸਾਡੀ ਜਿਹੜੀ ਗੱਲ ਹੈ ਹੁਣ ਤੇ ਆਈ ਪਈ ਹੈ। ਸੋ ਆਪਣਾ ਮੁਲਕ ਲਏ ਬਿਨਾਂ ਜਿਹੜਾ ਹੈ ਗੁਜ਼ਾਰਾ ਨਹੀਂ ਹੋਣਾ। ਹਰ ਜਥੇਬੰਦੀ ਜੋ ਕੌਮੀ ਘਰ ਲਈ ਜਦੋਜਹਿਦ ਕਰ ਰਹੀ ਹੈ ਉਸ ਦਾ ਸਾਥ ਦਈਏ। ਸੋ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਬਿੰਦਰ ਸਿੰਘ ਜੀ ਅਤੇ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਕੱਲ ਦੇ ਪ੍ਰੋਗਰਾਮ ਆਪਾਂ ਨਹੀਂ ਕਰ ਸਕੇ, ਮਿਸ ਕੀਤਾ ਹੈ। ਸੋ ਡਾਕਟਰ ਸਾਹਿਬ ਦੀ ਤਬੀਅਤ ਕੁਝ ਠੀਕ ਨਹੀਂ ਸੀ, ਇਸ ਕਰਕੇ ਆਪਾਂ ਮਿਸ ਕੀਤਾ। ਸੋ ਮਾਫੀ ਚਾਹੁੰਦੇ ਹਾਂ। ਸੋ ਅੱਜ ਤੁਹਾਡੀ ਕਚਹਿਰੀ 'ਚ ਅੱਜ ਦੇ ਜਿਹੜੇ ਕਰੰਟ ਇਸ਼ੂ ਲੈ ਕੇ ਹਾਜ਼ਰ ਹੋਏ ਹਾਂ। ਸੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੀ ਸਿੱਖ ਕੌਮ ਹੈ ਸ਼ਹੀਦਾਂ ਦੀ ਕੌਮ ਹੈ। ਸੋ ਅੱਜ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਜੀ ਹੋਰਾਂ ਦਾ ਜਿਹੜਾ ਸ਼ਹੀਦੀ ਦਿਨ ਹੈ। ਸੋ 9 ਅਗਸਤ 1992 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਏਗਾ ਔਰ ਇਸ ਦੇ ਬਾਬਤ ਆਪਾਂ ਵਿਚਾਰ ਚਰਚਾ ਵੀ ਕਰਾਂਗੇ ਔਰ ਨਾਲ ਅੱਜ ਦਾ ਜਿਹੜਾ ਮੇਨ ਟੌਪਿਕ ਆ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਜਿਹੜੀ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਵਿਸ਼ਵਾਸੀ ਦੇ ਮਤੇ ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਨੀਪੁਰ ਵਿੱਚ ਭਾਰਤ ਮਾਤਾ ਦੀ ਹੱਤਿਆ ਹੋ ਗਈ ਹੈ। ਹੁਣ ਡਿਬੇਟ ਇਸ ਗੱਲ ਤੇ ਹੋ ਰਹੀ ਹੈ ਕਿ ਭਾਰਤ ਮਾਤਾ ਮਰ ਗਈ ਹੈ ਜਾਂ ਜਿਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਵੀਰ ਅਮਨਵੀਰ ਸਿੰਘ, ਵੀਰ ਗੋਬਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਡੇ ਰੈਗੂਲਰ ਸਪੋਰਟਰ ਨੇ, ਇਮੋਸ਼ਨਲ ਸਪੋਰਟ ਵੀ, ਫਾਈਨੈਂਸ਼ੀਅਲ ਸਪੋਰਟ ਵੀ ਔਰ ਪੂਰੇ ਹੌਸਲੇ ਦੇ ਨਾਲ ਉਹ ਸਾਨੂੰ ਤੁਰਦਾ ਵੀ ਰੱਖਦੇ ਨੇ। ਜ਼ਾਹਰ ਹੈ ਜਿਹੜਾ ਨੁਕਤਾ ਉਹਨਾਂ ਨੇ ਪੁਆਇੰਟ ਆਊਟ ਕੀਤਾ ਔਰ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ, ਬੇਸ਼ੱਕ ਜਦੋਂ ਮੈਂ 2-3 ਦਿਨ ਪਹਿਲੇ ਇੱਕ ਇਸਲਾਮਿਕ ਸਕਾਲਰ ਨੂੰ ਸੁਣ ਰਿਹਾ ਸੀ ਪਾਕਿਸਤਾਨ ਦੇ ਹਾਲਾਤ ਤੇ ਉਹ ਗੱਲ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਜੀ ਬੇਸ਼ੱਕ ਬਹੁਤਿਆਂ ਨੂੰ ਮਾਯੂਸੀ ਹੁੰਦੀ ਹੈ ਪਰ ਮਾਯੂਸ ਹੋਣਾ ਇਸਲਾਮ ਦਾ ਹਿੱਸਾ ਨਹੀਂ ਹੈ ਕਿਉਂਕਿ ਜਿਹੜੀਆਂ ਕੌਮਾਂ ਈਮਾਨ ਰੱਖਦੀਆਂ ਨੇ ਉਹ ਮਾਯੂਸ ਨਹੀਂ ਹੁੰਦੀਆਂ, ਉਹ ਹਮੇਸ਼ਾ ਹੋਪ ਦੇ ਵਿੱਚ ਰਹਿੰਦੀਆਂ ਨੇ। ਉਹ ਇਹ ਦੇਖਦੀਆਂ ਨੇ ਵੀ ਕਿਸੇ ਵੀ ਸਿਚੁਏਸ਼ਨ 'ਚ ਉਹਨਾਂ ਦਾ ਫਰਜ਼ ਕੀ ਬਣਦਾ। ਤੇ ਮੈਨੂੰ ਲੱਗਾ ਕਿ ਵੀ ਬਹੁਤ ਕੁਝ ਜਦੋਂ ਅਸੀਂ ਈਮਾਨ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਹਾਲਾਤਾਂ ਦੀ ਗੱਲ ਕਰਦੇ ਹਾਂ ਤੇ ਸਾਡਾ ਵੀ ਹਾਲ ਇਹੀ ਹੈ। ਜਦੋਂ ਕੋਈ ਦੋ ਚੰਗੀਆਂ ਗੱਲਾਂ ਵਾਪਰ ਜਾਂਦੀਆਂ ਨੇ ਤਾਂ ਤੁਹਾਨੂੰ ਚਾਰ ਚਫੇਰਿਓਂ ਵਧਾਈਆਂ ਵਾਂਗ ਇੱਕ ਖੁਸ਼ੀ ਦਾ ਮਾਹੌਲ ਨਜ਼ਰ ਆਉਂਦਾ। ਜਦੋਂ ਕੁਝ ਨੈਗੇਸ਼ਨ ਹੁੰਦੀ ਹੈ ਜਿਵੇਂ ਹੁਣ ਆ ਪਿਛਲੇ ਦਿਨਾਂ 'ਚ ਤਖਤ ਸ੍ਰੀ ਹਜ਼ੂਰ ਸਾਹਿਬ ਵੀ ਜਿਹੜਾ ਹਿੰਦੂਵਾਦੀਆਂ ਦੇ ਹਵਾਲੇ ਸਿੱਧੇ ਤੌਰ ਤੇ ਹੋ ਗਿਆ, ਪਹਿਲਾਂ ਤੋਂ ਹੀ ਸੀ, ਇਹ ਤਾਂ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ। ਮੈਂ ਜਿਵੇਂ ਅੱਜ ਦੇ ਆਵਾਜ਼ ਪ੍ਰੋਗਰਾਮ ਦੇ ਵਿੱਚ ਵੀ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਇਸ ਤੋਂ ਪਹਿਲਾਂ ਵੀ
ਜਿਹੜਾ ਪਰਵਿੰਦਰ ਸਿੰਘ ਪਸਰੀਚਾ ਉੱਥੇ ਪਿਛਲੇ 3-4 ਸਾਲ ਤੋਂ ਹੈੱਡ ਕਰ ਰਿਹਾ ਸੀ, ਉਹ ਪਹਿਲਾਂ ਸਰਵਿੰਗ ਆਈਜੀ ਸੀ ਪੁਲਿਸ ਦਾ, ਕਿਉਂਕਿ ਉਹਨਾਂ ਦੇ ਜਿਹੜਾ ਗੁਰਦੁਆਰੇ ਬੋਰਡ ਦੇ ਸੰਵਿਧਾਨ 'ਚ ਹੀ ਉਹਨਾਂ ਨੇ ਪਾਇਆ ਹੋਇਆ ਕਿ ਵੀ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਹਨਾਂ ਵੱਲੋਂ ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ। ਫਰਕ ਸਿਰਫ ਇੰਨਾ ਹੀ ਹੈ ਕਿ ਹੁਣ ਉਹ ਪੱਗ ਵਾਲੇ ਦੀ ਥਾਂ ਜਿਹੜਾ ਹੈ ਉਹਨਾਂ ਨੇ ਸਰਵਿੰਗ IAS ਨੂੰ ਲਾ ਦਿੱਤਾ ਤੇ ਉਹਦੇ ਹਵਾਲੇ ਕਰ ਦਿੱਤਾ। ਸੋ ਇਵੇਂ ਅਸੀਂ ਸਿਸਟਮੈਟਿਕਲੀ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜੇ ਮੁੱਢਲੇ ਤੌਰ ਤੇ ਧਾਰਮਿਕ ਥਾਵਾਂ ਨੇ, ਸਿਆਸੀ ਤਾਕਤ ਤਾਂ 47 ਦੇ ਦੌਰ 'ਚ ਸਾਡੀ ਅਹਿਮਕ ਲੀਡਰਸ਼ਿਪ ਨੇ ਉਹ ਹਵਾਲੇ ਕੀਤੀ, ਪਰ ਜਿਹੜਾ ਧਾਰਮਿਕ ਪਾਰਟ ਵੀ ਸੀ, ਅੱਜ ਤੁਸੀਂ ਨਜ਼ਰ ਮਾਰੋ ਭਾਰਤ ਦੇ ਨਕਸ਼ੇ 'ਚ ਹਜ਼ੂਰ ਸਾਹਿਬ ਉਹਨਾਂ ਦਾ, ਪਟਨਾ ਸਾਹਿਬ ਉਹਨਾਂ ਦਾ, ਦਿੱਲੀ ਕਮੇਟੀ ਉਹਨਾਂ ਦੀ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਉਹਨਾਂ ਦਾ, ਹਰਿਆਣਾ ਕਮੇਟੀ ਉਹਨਾਂ ਦੀ ਜਿਹੜੀ ਹੁਣ ਤੋਂ 6 ਮਹੀਨੇ ਸਾਲ ਪਹਿਲਾਂ ਤੱਕ ਸ਼੍ਰੋਮਣੀ ਕਮੇਟੀ ਦਾ ਹਿੱਸਾ ਸੀ, ਜਿਹੜੀ ਰਹਿੰਦ ਖੂੰਹਦ ਸ਼੍ਰੋਮਣੀ ਕਮੇਟੀ ਹੈ ਉਹਨੂੰ ਭਗਵੰਤ ਮਾਨ ਰਾਹੀਂ ਜਿਹੜਾ ਉਹ ਰਗੜਾ ਦਿੱਤਾ ਹੋਇਆ ਹੈ। ਕਦੇ ਗੁਰਦੁਆਰਾ ਸੁਧਾਰ ਬਿੱਲ ਕਰਾ ਲਓ ਜਾਂ ਇੱਧਰ ਕਰ ਲਓ ਜਾਂ ਉੱਧਰ ਕਰ ਲਓ, ਕ੍ਰਿਟਿਸਿਜ਼ਮ ਇੱਕ ਤੋਂ ਬਾਅਦ ਇੱਕ ਘੁਟਾਲਾ, ਮਾਈਨੋਰਟੀ ਕਮਿਸ਼ਨ ਦਾ ਇਕਬਾਲ ਲਾਲਪੁਰਾ ਵਿੱਚ ਵਾੜਿਆ ਹੋਇਆ, ਕੋਈ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਆ ਜਾਂਦਾ। ਸੋ ਮਤਲਬ ਇਹ ਹੈ ਕਿ ਜਦੋਂ ਇਸ ਕਿਸਮ ਦੀਆਂ ਖਬਰਾਂ ਹੁੰਦੀਆਂ ਨੇ ਤੇ ਜ਼ਾਹਿਰ ਹੈ ਕਿ ਇੱਕ ਮਾਯੂਸੀ ਹੁੰਦੀ ਹੈ। ਜੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਆਮਦ ਦੇ ਨਾਲ ਇੱਕ ਉਤਸ਼ਾਹ ਦਾ ਮਾਹੌਲ ਬਣਿਆ ਤੇ ਉਦੋਂ ਅਸੀਂ ਦੇਖਦੇ ਹਾਂ ਵੀ ਸਾਡੀਆਂ ਧਿਰਾਂ ਜਿਹੜੀਆਂ ਉੱਥੇ ਬੈਠੀਆਂ ਨੇ ਉਹ ਉਤਸ਼ਾਹ 'ਚ ਨਹੀਂ ਸੀ। ਹੁਣ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਵੀ 4 ਮਹੀਨੇ ਲਗਭਗ ਬੀਤ ਗਏ ਨੇ, 10 ਜਿਹੜੇ ਨੇ ਸਿੰਘ ਉਹ ਉੱਥੇ 2900 ਕਿਲੋਮੀਟਰ ਦੂਰ ਬਿਠਾਏ ਹੋਏ ਨੇ। ਔਰ ਇਹ ਠੀਕ ਹੈ ਕਿ ਮਾਯੂਸੀ ਜਿਨ੍ਹਾਂ ਦੇ ਲਈ ਹੁੰਦੀ ਆ ਉਹਨਾਂ ਲਈ ਪਿਛਲੇ ਦਿਨਾਂ 'ਚ ਹੀ ਉਹਨਾਂ ਦੀ ਸਿੰਘਣੀ ਕਿਰਨਦੀਪ ਕੌਰ, ਉਹਨਾਂ ਦਾ ਇੱਕ ਇੰਟਰਵਿਊ ਕਰਮਜੀਤ ਸਿੰਘ ਜਿਹੜੇ ਬੜੇ ਸੀਜ਼ਨਡ ਜਰਨਲਿਸਟ ਔਰ ਸਿੱਖ ਐਥੋਜ਼ ਨੂੰ, ਸਿੱਖ ਵੈਲਿਊਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਉਹਨਾਂ ਨੇ ਉਹ ਇੰਟਰਵਿਊ ਕੀਤਾ ਜਿਹੜਾ ਬੜਾ ਖੂਬਸੂਰਤ ਸੀ ਇਸ ਐਂਗਲ ਤੋਂ ਕਿ ਪਹਿਲੀ ਵਾਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੀ ਸਿੰਘਣੀ ਨੇ ਖੁੱਲ੍ਹ ਕੇ ਜਿਹੜੇ ਆਪਣੇ ਭਾਵ ਔਰ ਆਪਣਾ ਉਹ ਸਾਰਾ ਦਰਦ ਵੀ ਹੈ ਲੇਕਿਨ ਉਸ 'ਚੋਂ ਰੈਜ਼ੀਲੀਅੰਸ ਵੀ ਹੈ ਔਰ ਇੰਨੇ ਲਫ਼ਜ਼ ਹੀ ਕਿ ਵੀ ਮੈਂ ਤਾਂ ਸਿੱਖ ਕੌਮ ਦਾ ਦਰਦ ਅੰਮ੍ਰਿਤਪਾਲ ਸਿੰਘ ਦੀਆਂ ਅੱਖਾਂ 'ਚੋਂ ਦੇਖਿਆ। ਹੁਣ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਫਿਰ ਫਖਰ ਵੀ ਹੁੰਦਾ ਹੈ ਕਿ ਵੀ ਇਸ ਸਭ ਦੇ ਬਾਵਜੂਦ ਕਿ ਅਜੇ ਕੁਝ ਹਫ਼ਤੇ ਹੀ ਵਿਆਹ ਨੂੰ ਹੋਏ ਸੀ, ਇਸ ਕਿਸਮ ਦੇ ਹਾਲਾਤ, ਔਰ ਉਹਨੇ ਜਿਹੜੀ ਗੱਲ ਕਹੀ ਮੈਂ ਬਹੁਤ ਵਾਰ ਦੇਖਦਾ ਵੀ ਅਸੀਂ ਅਜੋਕੀ ਜਨਰੇਸ਼ਨ 'ਚ ਸਿੰਘਣੀਆਂ ਦੇ ਰੋਲ ਨੂੰ ਘਟਾ ਕੇ ਦੇਖਦੇ ਹਾਂ। ਉਹਨਾਂ ਨੇ ਉਹਨੂੰ ਪੁੱਛਿਆ ਕਿ ਜਦੋਂ 18 ਮਾਰਚ ਤੋਂ ਬਾਅਦ ਇਹ ਸ਼ੁਰੂ ਹੋਇਆ ਔਰ ਪਤਾ ਨਹੀਂ ਸੀ ਅੰਮ੍ਰਿਤਪਾਲ ਸਿੰਘ ਹੈ ਨੇ ਨਹੀਂ ਨੇ ਤੇ ਤੁਸੀਂ ਕਿਵੇਂ ਗੁਜ਼ਾਰਿਆ? ਉਹਨੇ ਕਿਹਾ ਜੀ ਮੈਂ 11 ਦਿਨ ਨਾ ਮੂੰਹ 'ਚ ਪਾਣੀ ਪਾਇਆ, ਪਾਣੀ ਦਾ ਤੁਪਕਾ ਨਾ ਕੋਈ ਦੂਜਾ, ਪਰ ਗੁਰੂ ਨੇ ਮੈਨੂੰ ਭਰੋਸਾ ਵੀ ਦਿੱਤਾ, ਮੈਂ ਕੋਈ ਫੇਂਟ ਨਹੀਂ ਹੋਈ। 11 ਦਿਨਾਂ ਬਾਅਦ ਜਦੋਂ ਪਹਿਲੀ ਵੀਡੀਓ ਅੰਮ੍ਰਿਤਪਾਲ ਸਿੰਘ ਦੀ ਆਈ ਜਾਂ ਦੂਜੀ ਉਦੋਂ ਹੋਇਆ ਔਰ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਮਿਲੀ ਵੀ ਹੈ ਮੈਂ ਬੇਸ਼ੱਕ ਰੋਈ ਹੈ, ਉਹ ਉਹਨਾਂ ਦੀ ਅੱਖ 'ਚ ਕੋਈ ਅਥਰੂ ਨਹੀਂ ਸੀ, ਉਹਨਾਂ ਨੇ ਇਹ ਕਿਹਾ ਦੇਖ ਮੈਂ ਤੇਰੇ ਸਾਹਮਣੇ ਖੜਾ। ਹੁਣ ਮਤਲਬ ਇਹ ਜਦੋਂ ਤੁਸੀਂ ਦੇਖਦੇ ਹੋ ਬਹੁਤ ਵਾਰੀ ਕ੍ਰਿਟਿਸਾਈਜ਼ ਕਰਨਾ ਇਧਰਲੀਆਂ ਉਧਰਲੀਆਂ ਗੱਲਾਂ ਸੌਖੀਆਂ ਹੁੰਦੀਆਂ ਨੇ, ਇਹ ਰਿਜ਼ੋਲਵ ਹੈ। ਔਰ ਮੈਨੂੰ ਇਹ ਨਜ਼ਰ ਆਇਆ ਕਿ ਵੀ ਇਹ ਬੀਬੀ ਕਿਰਨਦੀਪ ਕੌਰ ਜਿਵੇਂ ਇੱਕ ਹੋਰ ਪੱਠੀ ਦੇ ਵਿੱਚ ਪੱਕ ਰਹੀ ਹੈ ਕਿ ਕੱਲ ਨੂੰ ਜਦੋਂ ਅਸੀਂ ਕੌਮੀ, ਉਹਨੇ ਕਿਹਾ ਮੈਂ ਛੱਡ ਕੇ ਮੈਂ ਤਾਂ ਇੱਥੇ ਹੀ ਰਹਿਣਾ ਜਿੱਥੇ ਹੈ। ਔਰ ਇਹ ਸਾਰਾ ਪਾਰਟ ਜਿਹੜਾ ਉਹ ਉਤਸ਼ਾਹ ਵੀ ਦਿੰਦਾ ਹੈ, ਇਹ ਹੁੰਦਾ ਵੀ ਲੱਗਦਾ ਹੈ ਕਿ ਵੀ ਨਹੀਂ ਇਹ ਜਿਹੜੀ ਹਕੂਮਤ ਚਾਹੁੰਦੀ ਹੈ ਜ਼ੁਲਮ ਕਰਕੇ ਇੱਕ ਜਾਂ ਦੂਸਰਾ ਸਹਾਰਾ ਲੈ ਕੇ ਅਲਟੀਮੇਟਲੀ, ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਨਾਲ ਇੱਕ ਡਾਇਲੌਗ ਮੈਂ ਕਿਤੇ ਦੇਖ ਰਿਹਾ ਸੀ, ਉਹਨਾਂ ਨੂੰ ਪੱਤਰਕਾਰ ਪੁੱਛਦਾ, ਉਹ ਦਿੱਲੀ ਤੋਂ ਵਾਪਸ ਆਏ ਸੀ ਉਦੋਂ ਦਿੱਲੀ ਦਾ ਦੌਰਾ ਕਰਕੇ, ਕਿ ਜੀ ਸਮੱਸਿਆ ਕੀ ਹੈ ਦਿੱਲੀ ਦੀ? ਕਹਿੰਦੇ ਸਮੱਸਿਆ ਇਹ ਹੈ ਕਿ ਉਹ ਕਹਿੰਦੇ ਵੀ ਧੌਣ ਜਿਹੜੀ ਹੈ ਸੁੱਟ ਕੇ ਤੁਰੋ, ਅਸੀਂ ਧੌਣ ਸਿੱਧੀ ਕਰਕੇ ਤੁਰਦੇ ਹਾਂ, ਇਹੀ ਰੌਲਾ ਹੈ। ਉਹ ਕਹਿੰਦੇ ਜਦੋਂ ਤੱਕ ਇੱਕ ਵੀ ਸਿੱਖ ਹੈ ਸਿੱਖ ਧੌਣ ਨਹੀਂ ਸੁੱਟੇਗਾ। ਸੋ ਇਹੀ, ਔਰ ਜਦੋਂ ਇਸ ਕਿਸਮ ਦੀ ਰੈਜ਼ੀਲੀਅੰਸ ਨਿਕਲਦੀ ਹੈ ਸਾਡੀਆਂ ਸਿੰਘਣੀਆਂ ਚੋਂ ਵੀ ਤੇ ਫਿਰ ਪੰਜਾਬ ਦੀ ਧਰਤੀ ਤੇ ਤਾਂ ਹਮੇਸ਼ਾ ਹੀ ਗੁਰੂਆਂ ਦੀ ਵਰੋਸਾਈ ਧਰਤੀ ਹੈ। ਉੱਥੇ ਕੌਣ ਬਥੇਰੇ ਆਏ ਚਲੇ ਗਏ, ਕਿੰਨੇ ਉੱਥੋਂ ਥੱਲੇ ਧਰਤੀ ਤੋਂ ਖੋਦੋ ਕਿੰਨੇ ਸਿੱਕੇ ਹੋਣਗੇ, ਕਿਸ ਜ਼ਮਾਨੇ 'ਚ ਕੱਲਾ ਅਲੈਗਜ਼ੈਂਡਰ ਨਹੀਂ, ਉਸ ਤੋਂ ਪਹਿਲਾਂ ਵੀ 4000 ਸਾਲ 'ਚ। ਪਰ ਅਲਟੀਮੇਟਲੀ ਜਦੋਂ ਗੁਰੂ ਨਾਨਕ ਕੇ ਸਿੱਖ ਆ ਕੇ ਉਸ ਧਰਤੀ ਤੇ ਖਲੋ ਗਏ, ਔਰ ਪਿਛਲੇ ਦਿਨਾਂ 'ਚ ਹੀ ਹੈ ਤਾਂ ਉਹ ਲੈਫਟਿਸਟ ਆਈ ਬਲਕੌਰ ਸਿੰਘ ਇੰਟਰਵਿਊ 'ਚ ਉਹ ਕਹਿ ਰਿਹਾ ਸੀ, ਉਹਨੇ ਕਿਹਾ ਕਿ ਵੀ ਬਥੇਰੇ ਭਜਾਏ, ਨਾਦਰ ਸ਼ਾਹ ਨੇ ਵੀ ਜਿਹੜਾ ਉਹ ਮਰਾਠੇ ਇਹਨਾਂ ਨੂੰ ਦਿੱਲੀ ਤਖਤ ਦਾ ਕੀ ਕੀਤਾ, ਅਬਦਾਲੀ ਨੇ ਲੱਖ ਮਰਾਠਾ ਮਾਰਤਾ, ਕਿੰਨੇ ਜਿਹੜੇ ਨੇ ਉਹ ਫੜ ਕੇ ਲੈ ਗਏ। ਔਰ ਦੂਜਾ ਉਹਨੇ ਕਿਹਾ ਵੀ ਸਾਰੇ ਡਰ ਡੁਰ ਗਏ, ਕਹਿੰਦੇ ਸਿੰਘ ਨਹੀਂ, ਕਹਿੰਦੇ ਨਿਹੰਗ ਸਿੰਘਾਂ ਨੇ ਭਾਵੇਂ ਘੱਲੂਘਾਰੇ ਵੀ ਹੋਏ, ਨਿਹੰਗ ਸਿੰਘਾਂ ਨੇ ਅਬਦਾਲੀ ਵੀ ਭਜਾਇਆ, ਨਿਹੰਗ ਸਿੰਘਾਂ ਨੇ ਨਾਦਰ ਸ਼ਾਹ ਵੀ ਭਜਾਇਆ, ਔਰ ਉਹ ਖਲੋ ਗਏ ਸਿੰਘ
ਕਿ ਭਾਈ ਅਸੀਂ ਜਿਹੜੇ ਆ ਇਸ ਦੇ ਜਾਮਨ ਹੈ। ਔਰ ਪਿਛਲੇ ਅੱਜ ਕੱਲ੍ਹ ਚਰਚਾ ਵੀ ਚੱਲ ਰਹੀ ਹੈ ਉਸ ਸਾਰੇ ਥਾਟ ਦੇ ਉੱਤੇ ਇੱਕ ਫਿਲਮ ਮਸਤਾਨੇ ਨਾਂ ਦੀ ਜਿਹੜੀ ਹੈ ਉਸ ਦਾ ਟ੍ਰੇਲਰ ਵਗੈਰਾ ਜਾ ਰਿਹਾ ਔਰ ਉਹਦੇ 'ਚ ਬੇਸ਼ੱਕ ਸਿੰਬੋਲਿਜ਼ਮ ਹੀ ਯੂਜ਼ ਕੀਤਾ ਗਿਆ ਉਸ ਪੀਰੀਅਡ ਦੇ ਕਿ ਭਾਈ ਕਿਵੇਂ ਮਸਤਾਨੇ ਕਿਸਮ ਦੇ ਲੋਕ, ਨਾ ਹੀ ਸ਼ਾਇਦ ਇਸ ਲਈ ਹੋਏਗਾ ਕਿ ਜਿਨ੍ਹਾਂ ਦਾ ਨਾ ਕੋਈ ਘਰ ਹੈ ਨਾ ਘਾਟ ਹੈ, ਘੋੜਿਆਂ ਦੀਆਂ ਕਾਠੀਆਂ ਤੇ ਨੇ, ਪਾਉਣ ਨੂੰ ਪੂਰੇ ਕੱਪੜੇ ਵੀ ਨਹੀਂ ਨੇ, ਭੂਰੇ ਦੀ ਬੁੱਕਲ ਮਾਰੀ ਹੋਈ ਹੈ, ਭੂਰੇ ਜਾਂ ਭੂਰੀ ਦੀ, ਔਰ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਇਸ ਸਪਿਰਿਟ ਦੇ ਨਾਲ ਉਹ ਜੂਝ ਰਹੇ ਨੇ। ਹੁਣ ਇਹ ਸਾਰਾ ਜਿਹੜੀ ਹੈ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਜਾਂਦੇ ਹਾਂ, ਜਿਹੜੀ ਗੱਲ ਵੀਰ ਗੋਬਿੰਦਰ ਸਿੰਘ ਔਰ ਅਮਨਵੀਰ ਸਿੰਘ ਹੋਰਾਂ ਨੇ ਕਹੀ, ਇਹ ਸਾਡੀਆਂ ਪੀੜ੍ਹੀਆਂ ਦੀ ਗੱਲ ਸਾਡੀ ਪੁਰਾਤਨ ਪੀੜ੍ਹੀ ਨਾਲ ਜੁੜੀ ਹੋਈ, ਜਿਹਨੂੰ ਅਸੀਂ ਜੈਨੇਸਿਸ ਕਹਿੰਦੇ ਹਾਂ, ਪੁਰਾਤਨਤਾ ਤੋਂ ਅੱਜ ਤੱਕ ਆਇਆ। ਜੇ ਸਾਡੇ ਬਜ਼ੁਰਗਾਂ ਨੇ ਗੱਲਾਂ ਸੁਣਾਈਆਂ ਔਰ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਅਰਦਾਸ ਦੇ ਵਿੱਚ ਉਹਨੂੰ ਅੰਕਿਤ ਕੀਤਾ ਤੇ ਫਿਰ ਜ਼ਾਹਰ ਹੈ ਕਿ ਇਹ ਗੱਲ ਵੀ ਸੰਤ ਭਿੰਡਰਾਂਵਾਲੇ ਕਹਿੰਦੇ ਸੀ ਕਿ ਭਾਈ ਇਹ ਜੇ ਤੁਸੀਂ ਸਿੱਖ ਹੋ, ਕੱਲਾ ਸਿੱਖ, ਕਿਸੇ ਨੇ ਆ ਕੇ ਕਿਹਾ ਜੀ ਫਲਾਣੇ ਤੇ ਝੂਠਾ ਕੇਸ ਰਜਿਸਟਰ ਹੋ ਗਿਆ, ਉਹਨਾਂ ਕਿਹਾ ਵੀ ਨਾ ਤੁਸੀਂ ਆਪਣੇ ਕੋਲ, ਕਹਿੰਦੇ ਮੈਂ ਤਸਵੀਰਾਂ ਰੱਖਣ ਦੇ ਹੱਕ 'ਚ ਤਾਂ ਨਹੀਂ, ਪਰ ਰੱਖਿਆ ਕਰੋ ਤਸਵੀਰ, ਇੱਕ ਚਰਖੜੀ ਵਾਲੀ ਰੱਖਿਆ ਕਰੋ, ਇੱਕ ਬੰਦ ਕੱਟਣ ਵਾਲੀ ਰੱਖਿਆ ਕਰੋ, ਇੱਕ ਖੋਪਰੀ ਲਾਉਣ ਵਾਲੀ ਰੱਖਿਆ ਕਰੋ ਕਿ ਤੁਸੀਂ ਸਿੱਖ ਹੋ ਤਾਂ ਚਰਖੜੀਆਂ ਤੇ ਵੀ ਚੜ੍ਹਨਾ ਪੈਣਾ, ਬੰਦ ਵੀ ਕੱਟਿਆ ਜਾਣਾ, ਖੋਪਰੀਆਂ ਵੀ ਲੈਣੀਆਂ ਨੇ। ਔਰ ਇਹ ਮੈਂ ਇਮੇਜਿਨ ਕਰਦਾ ਵੀ ਉਸ ਪੀਰੀਅਡ 'ਚ ਜਦੋਂ ਅਜੇ 82 83 ਸਭ ਕੁਝ ਬੜਾ ਪੀਸਫੁਲੀ ਚੱਲ ਰਿਹਾ ਸੀ, ਧਰਮ ਯੁੱਧ ਮੋਰਚੇ ਜਾਂ ਦੂਜਾ, ਸੋ ਸੰਤ ਭਿੰਡਰਾਂਵਾਲੇ ਇਹ ਦੱਸ ਰਹੇ ਸੀ ਕਿ ਵੀ ਚੈਲੰਜਸ ਕੀ ਨੇ। ਅੱਜ ਅਸੀਂ ਉਸ ਹਾਲਾਤ ਤੇ ਆ ਕੇ ਖਲੋ ਗਏ ਹਾਂ। ਹੁਣ ਕੋਈ ਕਹੇ ਜੀ ਦੇਖੋ ਜੀ ਜੱਗੀ ਜੌਲ ਦੇ 5 ਸਾਲ ਜੇਲ੍ਹ, ਇੱਕ ਕੇਸ ਜ਼ਮਾਨਤ ਦੇਤੀ ਸੁਪਰੀਮ ਕੋਰਟ ਨੇ। ਹੁਣ ਮੈਂ ਕਿਹਾ ਵੀ ਕਦੋਂ ਤੱਕ ਤੁਸੀਂ ਇਹਨਾਂ ਸਾਰੀਆਂ ਗੇਮਾਂ ਦੇ ਵਿੱਚ ਇਹਨਾਂ ਨੂੰ ਹੀ ਡਿਸਕਸ ਕਰਨ ਤੇ ਰਹੋਗੇ? ਫੋਕਸ ਇਸ ਤੇ ਹੀ ਜਾਣਾ ਚਾਹੀਦਾ ਹੈ ਕਿ ਭਾਈ ਜੇ ਅਸੀਂ ਆਪਣੀਆਂ ਪੀੜ੍ਹੀਆਂ ਤੱਕ ਜਾਂ ਆਪਣੀ ਨਸਲ ਤੱਕ ਇਸ ਗੱਲ ਨੂੰ, ਉਹ 1 to 1 ਸਟਰਗਲ ਕਿੰਨੀਆਂ ਪੀੜ੍ਹੀਆਂ ਲੱਗਦੀਆਂ ਨੇ, ਆਪਣੇ ਨਿਸ਼ਾਨੇ ਤੱਕ ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਹਦੀ ਕੰਟੀਨਿਊਟੀ ਰਹਿਣਾ ਇਹ ਸਭ ਤੋਂ ਇੰਪੋਰਟੈਂਟ ਹੈ। ਔਰ ਦੂਸਰਾ ਇਸ ਗੱਲ ਦੇ ਉੱਤੇ ਅਮਨਾ ਕਰਨੀ ਔਰ ਇਸ ਗੱਲ ਦੇ ਉੱਤੇ ਜਿਹੜਾ ਉਹ ਡਟ ਕੇ ਪਹਿਰਾ ਦੇਣਾ ਕਿ ਭਾਈ ਖਾਲਿਸਤਾਨ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੋਣਾ ਤੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਇਸ ਦੇ ਉੱਤੇ ਹੀ ਸਾਡਾ ਫੋਕਸ ਹੋਇਆ। ਔਰ ਅੱਜ ਖਾਸ ਦਿਨ ਹੈ, ਜਿਵੇਂ ਤੁਸੀਂ ਮੈਂਸ਼ਨ ਕੀਤਾ, 9 ਅਗਸਤ 1992 ਨੂੰ ਸਾਡੇ ਸਟਰਗਲ ਦਾ ਇੱਕ ਮਹਾਨ ਯੋਧਾ ਜਿਨ੍ਹਾਂ ਦੀ ਕੰਟਰੀਬਿਊਸ਼ਨ 1977-78 ਦੇ ਪੀਰੀਅਡ ਤੋਂ ਸ਼ੁਰੂ ਹੋ ਜਾਂਦੀ ਹੈ, ਭਾਈ ਸੁਖਦੇਵ ਸਿੰਘ ਬੱਬਰ, ਅੱਜ ਦੇ ਦਿਨ ਉਹਨਾਂ ਨੂੰ ਘਰੋਂ ਚੁੱਕ ਕੇ, ਹਾਲਾਂ ਕਹਾਣੀ KP ਗਿੱਲ ਔਰ ਦੂਸਰੇ ਨੇ ਹੋਰ ਤਰ੍ਹਾਂ ਦੀ ਬਣਾਈ, ਲੇਕਿਨ ਜਿਵੇਂ 1978 ਤੋਂ ਜਦੋਂ ਤੋਂ ਨਰਕਧਾਰੀਆਂ ਨੇ ਸਾਕਾ ਅੰਮ੍ਰਿਤਸਰ ਕੀਤਾ, ਨਰਕਧਾਰੀਆਂ ਨੂੰ ਸਜ਼ਾ ਦੇਣ ਦਾ ਜਿਹੜੇ ਮੁੱਢਲੇ ਯਤਨਾਂ ਦੇ ਵਿੱਚ ਜਿਨ੍ਹਾਂ ਦਾ ਸਭ ਤੋਂ ਵੱਡਾ ਰੋਲ ਸੀ ਬੱਬਰ ਖਾਲਸਾ ਦਾ, ਉਹਦੇ 'ਚ ਭਾਈ ਸੁਖਦੇਵ ਸਿੰਘ ਬੱਬਰ ਜਿਹੜੇ ਨੇ ਉਹ ਧਰੂ ਤਾਰੇ ਵਾਂਗ ਨੇ ਉਸ ਇਤਿਹਾਸ। ਔਰ ਜੇ ਪੰਜਾਬ ਪੁਲਿਸ ਦੀ ਕਹਾਣੀ ਤੇ ਯਕੀਨ ਕਰਨਾ ਹੋਏ, KP ਗਿੱਲ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਹ ਕਹਿੰਦਾ ਜੀ 1000 ਤੋਂ ਜ਼ਿਆਦਾ ਉਹਨਾਂ ਦੇ ਖਿਲਾਫ ਕੇਸ, 200 ਤੋਂ ਜ਼ਿਆਦਾ ਸਜ਼ਾ ਯਾਫਤਾ ਜਿਨ੍ਹਾਂ ਨੂੰ ਕੀਤਾ, 25 ਲੱਖ ਦਾ ਉਹਨਾਂ ਦੇ ਸਿਰ ਦੇ ਉੱਤੇ ਇਨਾਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਸੁਖਦੇਵ ਸਿੰਘ ਬੱਬਰ ਪੰਜਾਬ ਦੇ ਵਿੱਚ ਰਹਿੰਦੇ ਆ ਕਿਵੇਂ ਜਦੋਂ ਉਹਨਾਂ ਦੇ ਜਿਹੜਾ ਸ਼ਹਾਦਤ ਦੀ ਖਬਰ ਆਈ, ਕਿਉਂਕਿ ਉਹ ਪਟਿਆਲੇ ਦੇ ਵਿੱਚ ਇਨ ਡਿਸਗਾਈਜ਼ ਠੇਕੇਦਾਰ ਜਸਮੇਰ ਸਿੰਘ ਦੇ ਨਾਂ ਥੱਲੇ ਉਹ ਰਹਿ ਰਹੇ ਸੀ ਕੋਠੀ ਦੇ ਵਿੱਚ, ਔਰ ਦੂਜਾ ਆਣ ਜਾਣ ਔਰ ਹਰ ਤਰ੍ਹਾਂ ਦਾ, ਲੇਕਿਨ ਮੂਵਮੈਂਟ ਨੂੰ ਉਹਨਾਂ ਨੇ ਜਾਰੀ ਰੱਖਿਆ ਅੱਜ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਖੰਡ, ਜਿਵੇਂ ਅਸੀਂ ਜਦੋਂ ਆਪਣੀ ਸਟਰਗਲ ਦੇ ਬੇਸਿਕ ਸਰੋਤ ਦੇਖਦੇ ਹਾਂ, ਜਿੱਥੋਂ ਮੂਵਮੈਂਟ ਖਾਲਿਸਤਾਨ ਦੀ, ਕੌਮੀ ਆਜ਼ਾਦੀ ਦੀ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ, ਔਰ ਜ਼ਾਹਰ ਹੈ ਬੱਬਰ ਖਾਲਸਾ ਜਿਹੜੇ ਨੇ ਉਹ ਆਊਟਫਿਟ ਅਖੰਡ ਕੀਰਤਨੀ ਜਥੇ ਚੋਂ ਨਿਕਲੀ, ਅੱਜ ਵੀ ਉਹ ਸਰਵ ਕਰ ਰਹੇ ਨੇ ਆਪਣੇ ਢੰਗ ਅੰਦਾਜ਼ ਦੇ ਵਿੱਚ। ਇਸੇ ਤਰ੍ਹਾਂ ਦਮਦਮੀ ਟਕਸਾਲ ਉਹਨਾਂ ਦੀ ਪ੍ਰੇਰਨਾ ਜਿਹੜੀ ਹੈ, ਜੇ ਅਸੀਂ ਐਮਰਜੈਂਸੀ ਦੇ ਖਿਲਾਫ ਮੋਰਚਿਆਂ ਤੋਂ ਹੀ ਜਿਹੜਾ ਜਲੂਸਾਂ ਤੋਂ ਗੱਲ ਕਰੀਏ, ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਦੇ ਦਾ ਸਾਰਾ ਜਥਾ ਜਿਹੜਾ ਉਹਨਾਂ ਦੀ ਸੰਗਤ ਦੇ ਵਿੱਚ ਘੜਿਆ ਗਿਆ, ਉਹਨਾਂ ਨੇ ਜੂਨ 84 'ਚ ਅਕਾਲ ਤਖਤ ਦੀ ਜਿਹੜੀ ਹੈ ਮਾਣ ਮਰਿਆਦਾ ਮੀਰੀ ਪੀਰੀ ਦੇ ਕਨਸੈਪਟ ਲਈ ਸ਼ਹੀਦੀ ਜਾਮ ਪੀਤੇ। ਸੋ ਅਜੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਾਹਰ ਨਹੀਂ ਆ ਰਹੀਆਂ, ਕਿਉਂਕਿ ਅਸੀਂ ਵੀ ਇਸ ਪਲੇਟਫਾਰਮ ਤੋਂ
ਕੁਝ ਚੀਜ਼ਾਂ ਬਾਰੇ ਬੜੇ ਕੌਸ਼ੀਅਸ ਹੁੰਦੇ ਆ ਵੀ ਕੀ ਕਹਿਣਾ ਹੈ ਕੀ ਨਹੀਂ ਕਹਿਣਾ। ਲੇਕਿਨ ਇਹ ਕੱਲੇ ਕੱਲੇ ਯੋਧੇ ਦੀ ਇਸ ਕਿਸਮ ਦੀ ਹਿਸਟਰੀ ਹੈ ਜਿਨ੍ਹਾਂ ਨੂੰ ਲਫ਼ਜ਼ਾਂ ਦੇ ਵਿੱਚ ਤਾਂ ਕੀ ਬਿਆਨ ਕੀਤਾ ਜਾਣਾ ਹੈ। ਉਹ ਕਰੈਕਟਰ ਨੇ ਜਿਹੜੇ ਜਦੋਂ ਅਸੀਂ 18ਵੀਂ ਸਦੀ ਦੇ ਆਪਣੇ ਵੱਡੇ ਨਾਇਕ ਯੋਧਿਆਂ ਦੀ ਗੱਲ ਕਰਦੇ ਹਾਂ, ਭਾਈ ਸੁੱਖਾ ਸਿੰਘ, ਮਤਾਬ ਸਿੰਘ ਵਰਗੇ ਯੋਧਿਆਂ ਦੀ, ਤੇ ਫਿਰ ਇਹ ਉਸੇ ਕੈਟਾਗਰੀ ਦੇ ਵਿੱਚ 20ਵੀਂ ਸਦੀ ਦੇ ਵਿੱਚ ਜੋ ਇਹਨਾਂ ਨੇ ਆਪਣਾ ਜਾਓ ਜਲਾਲ, ਖਾਲਸਾਈ ਜਾਓ ਜਲਾਲ, ਬਾਣੇ ਔਰ ਬਾਣੀ ਨਾਲ ਜੁੜੇ ਹੋਏ ਜਿਨ੍ਹਾਂ ਨੇ ਆਪਣੇ ਪੰਜ ਕਕਾਰੀ ਰੂਪ ਨੂੰ ਵੀ ਕਾਇਮ ਰੱਖਿਆ, ਖਾਲਸਾਈ ਜਾਓ ਜਲਾਲ ਵੀ ਰੱਖਿਆ। ਲੇਕਿਨ ਜਿਹੜਾ ਗੁਰੂ ਦਾ ਲਾਇਆ ਹੋਇਆ ਫਰਜ਼ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਉਹਨਾਂ ਨੇ ਇੱਕ ਇੱਕ ਦੁਸ਼ਟ ਨੂੰ ਚੁਣ ਕੇ, ਕਿਸੇ ਬੇਗੁਨਾਹ ਨੂੰ ਨਹੀਂ, ਔਰ ਉਹਨਾਂ ਨੂੰ ਨਰਕਧਾਰੀ ਮੂਵਮੈਂਟ ਤੋਂ ਹੀ ਸ਼ੁਰੂ ਕਰਕੇ ਕਿਉਂਕਿ ਉਹ ਭਾਰਤ ਦੀਆਂ ਅਦਾਲਤਾਂ ਨੇ ਤਾਂ ਉਹਨਾਂ ਨੂੰ ਨਾ ਸਿਰਫ ਬਰੀ ਕੀਤਾ, ਰਾਦਰ ਉਹਨਾਂ ਨੂੰ ਆਨਰ ਕੀਤਾ ਕਿ ਜਿਵੇਂ ਇਹ ਬੇਗੁਨਾਹ ਨੇ ਔਰ ਸਿੱਖ ਜਿਹੜੇ ਨੇ ਉਹ ਹਮਲਾਵਰ ਸਨ। ਸੋ ਭਾਈ ਸੁਖਦੇਵ ਸਿੰਘ ਬੱਬਰ ਨੇ, ਸ਼ਹੀਦ ਭਾਈ ਫੌਜਾ ਸਿੰਘ ਜਿਹੜੇ ਆਪਣੇ ਹੋਰ 12 ਸਾਥੀ ਸਿੰਘਾਂ ਦੇ ਨਾਲ 13 ਅਪ੍ਰੈਲ 1978 ਨੂੰ ਸ਼ਹੀਦ ਹੁੰਦੇ ਨੇ, ਉਹਨਾਂ ਦੀ ਸੰਗਤ ਮਾਣੀ। ਫਿਰ ਆਪਣੇ ਤੌਰ ਦੇ ਉੱਤੇ ਜਿਵੇਂ ਉਹਨਾਂ ਦੀ ਜਿੰਨੀ ਵੱਡੀ ਕੰਟਰੀਬਿਊਸ਼ਨ ਹੈ, ਇਹ ਬਹੁਤ ਵੱਡਾ ਕਰੈਕਟਰ ਹੈ ਸਾਡੇ ਇਤਿਹਾਸ ਦਾ। ਔਰ ਜਦੋਂ 1992 ਦੇ ਮੈਂ ਉਸ ਪੀਰੀਅਡ ਨੂੰ ਵੀ ਯਾਦ ਕਰਦਾ, ਅੱਜ 9 ਅਗਸਤ ਦਾ ਦਿਨ ਹੈ, ਇਹ ਉਹ ਦਿਨ ਚੱਲ ਰਹੇ ਸੀ ਜਦੋਂ, ਜਿਵੇਂ ਮੈਂ ਮਾਯੂਸੀ ਦੀ ਗੱਲ ਕਰਦਾ, ਕੌਮ ਚਾਹੁੰਦੀ ਹੈ ਕਿ ਫਰਵਰੀ 92 ਤੱਕ ਪਹੁੰਚਦੇ ਆ ਜਿਹੜਾ ਸਾਡੀ ਮੂਵਮੈਂਟ ਉਹ ਆਰੂਜ਼ ਦੇ ਉੱਤੇ ਸੀ। 4 ਜੁਝਾਰੂ ਜਥੇਬੰਦੀਆਂ ਉਸ ਵੇਲੇ ਦੇ ਜਿਹੜੇ ਜਰਨੈਲ ਜਿਹੜੇ ਕਿ ਪੰਥਕ ਕਮੇਟੀ ਦੀ ਕਮਾਂਡ ਥੱਲੇ ਸੀ, ਉਹਨਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਭਾਈ ਸੁਖਦੇਵ ਸਿੰਘ ਬੱਬਰ, ਪਿੰਡਰਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਭਾਈ ਰਿਸ਼ਪਾਲ ਸਿੰਘ ਚੰਦਣਾ। ਸੋ ਇਹ 9 ਅਗਸਤ 92 ਤੋਂ ਕੁਝ ਹਫ਼ਤੇ ਪਹਿਲਾਂ ਹੀ ਅਸੀਂ ਸ਼ਹੀਦੀਆਂ ਦੇਖਦੇ ਹਾਂ। 1992 ਦੇ ਵਿੱਚ ਹੀ ਜਿਹੜੀ ਹੈ ਪਹਿਲਾਂ ਜਿਹੜੀ ਹੈ ਉਹ ਭਾਈ ਰਿਸ਼ਪਾਲ ਸਿੰਘ ਚੰਦਣਾ ਦੀ ਸ਼ਹਾਦਤ ਹੁੰਦੀ ਹੈ, ਫਿਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਹੁੰਦੀ ਹੈ, ਔਰ ਫਿਰ ਭਾਈ ਸੁਖਦੇਵ ਸਿੰਘ ਬੱਬਰ ਦੀ 9 ਅਗਸਤ। ਇਹ 3-4 ਮਹੀਨੇ ਦੇ ਪੀਰੀਅਡ ਸੀ। ਔਰ ਜਿਹੜਾ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ ਇਹ ਉਸ ਵੇਲੇ ਦੇ ਡੀਜੀਪੀ ਗਿੱਲ ਨੇ ਇਹ ਦਾਅਵਾ ਕੀਤਾ ਸੀ ਕਿ ਅਸੀਂ ਮੂਵਮੈਂਟ ਦਾ ਲੱਕ ਤੋੜ ਦਿੱਤਾ ਹੈ, ਹੁਣ ਕੋਈ ਖਾਲਿਸਤਾਨ ਦੇ ਵਾਰਿਸ ਨਹੀਂ ਬਚੇ। ਔਰ ਅੱਜ ਅਸੀਂ ਜਦੋਂ ਜੇ 92 ਤੋਂ ਹੁਣ ਤੱਕ ਤੁਸੀਂ 31 ਸਾਲ ਬਾਅਦ ਦੇਖਦੇ ਹੋ ਤੇ ਉਹੀ ਬੇਸ਼ੱਕ ਅੱਜ ਉਹਦੀ ਫਾਰਮ ਬਦਲੀ ਹੈ, ਨਵੇਂ ਢੰਗ ਦੀ ਸਟਰਗਲ, ਉਹੀ ਜਿਹੜਾ ਕਿਤੇ 2900 ਕਿਲੋਮੀਟਰ ਦੂਰ NSA ਲਾਇਆ ਹੋਇਆ, ਪੰਜਾਬ 'ਚ NIA 31 ਥਾਵਾਂ ਦੇ ਉੱਤੇ ਰੇਡ ਕਰਦੀ ਆ ਔਰ ਇਹ ਦੱਸਣ ਲਈ ਕਿ ਪੰਜਾਬ 'ਚ ਖਾਲਿਸਤਾਨ ਦੀ ਮੂਵਮੈਂਟ ਕਿੱਥੇ ਖੜੀ ਹੈ। ਸੋ ਉਹ ਸਾਡੀ ਸਰਜ਼ਮੀਨ ਹੈ, ਸਤਿਗੁਰਾਂ ਦੀ ਇੰਨੀ ਕਮਾਈ ਹੈ ਉਸ ਧਰਤੀ ਦੇ ਉੱਤੇ ਕਿ ਉੱਥੇ ਸਿਰਾਂ ਦੀ ਫਸਲ ਜਿੰਨਾ ਖੂਨ ਡੁੱਲਦਾ ਹੈ ਉਸ ਖੂਨ 'ਚੋਂ ਜਿਹੜੇ ਨੇ 100 ਹੋਰ ਜਿਹੜੇ ਨੇ ਯੋਧੇ ਪੈਦਾ ਹੁੰਦੇ ਨੇ। ਔਰ ਅੱਜ ਦਾ ਪ੍ਰੋਗਰਾਮ ਅਸੀਂ ਭਾਈ ਸੁਖਦੇਵ ਸਿੰਘ ਬੱਬਰ, ਮਹਾਨ ਯੋਧੇ, ਮਹਾਨ ਸ਼ਹੀਦ ਔਰ ਵੱਡੇ ਜਿਹੜੇ ਰੈਵੋਲੂਸ਼ਨਰੀ ਜਿਨ੍ਹਾਂ ਨੇ ਇਸ ਸਟਰਗਲ ਦੇ ਉੱਤੇ ਜਦੋਂ ਕਦਮ ਰੱਖਿਆ ਤੇ ਫਿਰ ਉਹੀ ਹੈ ਕਿ ਭਾਈ ਜਦੋਂ ਇਥ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ, ਕਿ ਇਸ ਪਿਆਰ ਦੀ ਖੇਡ ਦੇ ਇਸ ਗਲੀ ਦੇ ਵਿੱਚੋਂ ਆਏ, ਪੈਰ ਧਰਿਆ ਤੇ ਸ਼ਹੀਦੀ ਜਾਮ ਪੀਤਾ, ਫਿਰ ਪਿੱਠ ਨਹੀਂ ਦਿਖਾਈ ਹੈ, ਪਿੱਛੇ ਨਹੀਂ ਹਟੇ। ਹੁਣ ਗੱਲ ਭਾਰਤ ਮਾਤਾ ਦੀ ਵੀ ਕਰ ਲਈਏ ਜਾਂਦੇ ਜਾਂਦੇ। ਹੁਣ ਸਾਡਾ ਤਾਂ ਜੀ ਨਹੀਂ ਕਰਦਾ ਹੁੰਦਾ ਕਿ ਵੀ ਅਸੀਂ ਕੋਈ ਰਿਡੀਕਿਊਲ ਕਰੀਏ, ਪਰ ਹੁਣ ਜੇ ਆਪ ਹੀ ਹੁਣ ਰਾਹੁਲ ਗਾਂਧੀ ਨਹਿਰੂ ਡਾਇਨੈਸਟੀ ਦਾ ਆਫਸਪ੍ਰਿੰਗ, ਜਿਸ ਦੀ ਮੈਂਬਰਸ਼ਿਪ ਕੈਂਸਲ ਕੀਤੀ ਗਈ ਲੋਕ ਸਭਾ ਦੀ ਇਸ ਕਰਕੇ, ਔਰ ਉਸ ਤੋਂ ਬਾਅਦ ਕਿ ਵੀ ਉਹਨੇ ਇਹ ਕਿਹਾ ਕਿ ਵੀ ਐਸਾ ਕੀ ਕਾਰਨ ਹੈ ਕਿ ਜਿਹਦੇ ਨਾਲ ਮੋਦੀ ਲੱਗਾ, ਸਾਰੇ ਚੋਰ ਹੀ ਨੇ, ਤੇ ਮੋਦੀ ਭਾਈਚਾਰੇ ਵੱਲੋਂ ਗੁਜਰਾਤ ਦੇ ਕੋਰਟ 'ਚ ਕੇਸ ਕਰਾਤਾ। ਉਹਨਾਂ ਵੀ ਕਿਹਾ ਜੀ ਇਹਨੂੰ ਸਜ਼ਾ ਦੇ ਦਿੱਤੀ ਰਾਹੁਲ ਗਾਂਧੀ ਨੂੰ। ਹਾਈ ਕੋਰਟ ਗੁਜਰਾਤ ਤੋਂ ਜਿਹੜੇ ਸਾਰੇ ਕੰਪਰੋਮਾਈਜ਼ ਕੀਤੇ ਉਹਨਾਂ ਨੇ ਵੀ ਕਰਤਾ। ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਕਿ ਨਹੀਂ ਇਹ ਜਿਹੜੀ ਹੈ ਸਜ਼ਾ ਕੈਂਸਲ। ਇਸ ਲਈ ਲੰਬੇ ਵਕਤ ਬਾਅਦ ਰਾਹੁਲ ਗਾਂਧੀ ਜਿਹਦੀ ਕੋਠੀ ਵੀ ਖਾਲੀ ਕਰਾ ਲਈ ਗਈ ਸੀ, ਪਾਰਲੀਮੈਂਟ ਤੋਂ ਵੀ ਬਾਹਰ, ਉਹਦੀ ਮੈਂਬਰਸ਼ਿਪ ਕਾਰਜ ਸੁਪਰੀਮ ਕੋਰਟ ਦੇ ਆਰਡਰ ਦੇ ਥੱਲੇ ਹੁਣ ਵਾਪਸ ਪਾਰਲੀਮੈਂਟ ਦੇ ਵਿੱਚ ਆਇਆ ਔਰ ਪਹਿਲੀ ਉਹਦੀ ਤਕਰੀਰ ਸੀ ਪਾਰਲੀਮੈਂਟ 'ਚ। ਔਰ ਮੌਕਾ ਵੀ ਉਹ ਕਿਉਂਕਿ ਆਲਰੇਡੀ ਮਨੀਪੁਰ ਦੀ ਗੱਲ ਅਸੀਂ ਲਗਾਤਾਰਤਾ ਨਾਲ ਕੀਤੀ ਹੈ ਔਰ 3 ਮਹੀਨੇ ਤੋਂ ਜੋ ਕੁਛ ਉੱਥੇ ਖੇਡ ਚੱਲ ਰਿਹਾ, ਅਸੀਂ ਜ਼ਿਕਰ ਕੀਤਾ ਸੀ 50,000 ਤੋਂ ਜ਼ਿਆਦਾ ਬੇਘਰ ਨੇ, 200 ਤੋਂ ਜ਼ਿਆਦਾ ਮਾਰੇ ਗਏ ਨੇ, ਜੋ ਬੀਬੀਆਂ ਨਾਲ ਹੋਇਆ ਉਹ ਬਾਰ-ਬਾਰ ਜ਼ਿਕਰ ਕਰਦੇ ਆ। ਆਪਣੇ ਆਪ ਨੂੰ ਵੀ ਜਿਹੜੀ ਹੈ ਉਹ
ਬੜੀ ਜਿਹੜਾ ਉਹ ਮਹਿਸੂਸ ਹੁੰਦਾ ਹੈ। ਹਾਂਜੀ। ਔਰ ਇਸ ਸਾਰੇ ਦੇ ਚੱਲਦੇ ਆ ਕਿਵੇਂ ਦੋ ਮਨੀਪੁਰ ਬਣੇ ਹੋਏ ਨੇ, ਇੱਕ ਪਾਸੇ ਜਿਹੜੇ ਨੇ ਉਹ ਬਫਰ ਜ਼ੋਨ ਵਿੱਚ ਬਣਾ ਕੇ ਉਹ ਖੁਦ ਕਹਿ ਰਹੇ ਨੇ ਕਿ ਇਵੇਂ ਹੈ ਜਿਵੇਂ ਇੰਡੀਆ ਪਾਕਿਸਤਾਨ ਦੀ ਉਹ LOC ਹੋਏ, ਉਸ ਵਾਂਗ ਕੁੱਕੀ ਟਰਾਈਬ ਇੱਕ ਪਾਸੇ ਹੈ ਔਰ ਦੂਜਾ ਜਿਹੜਾ ਮਾਈਟਾਈ ਟਰਾਈਬ ਹੈ ਉਹ ਇੱਕ ਪਾਸੇ ਹੈ। ਹੁਣ ਉਹਨਾਂ ਹਾਲਾਤਾਂ 'ਚ ਨਾ ਮੋਦੀ ਮਨੀਪੁਰ ਵੜਿਆ ਤੇ ਇਹਨਾਂ 3 ਮਹੀਨਿਆਂ 'ਚ ਇੱਕ 30-32 ਸੈਕਿੰਡ ਦੀ ਉਹਨੇ ਕਮੈਂਟਰੀ ਬਾਹਰ ਕੀਤੀ ਪਾਰਲੀਮੈਂਟ 'ਚ, ਇਸ ਤੇ ਬੋਲਿਆ ਨਹੀਂ। ਹੁਣ ਇਸ ਦੇ ਮੱਦੇਨਜ਼ਰ ਆਪੋਜੀਸ਼ਨ ਵੀ ਜਿਹੜੀ ਕਿ 25-26 ਪਾਰਟੀਆਂ ਇੰਡੀਆ ਨਾਂ ਦੇ ਅਲਾਇੰਸ ਥੱਲੇ ਇਕੱਠੀਆਂ ਹੋਈਆਂ ਨੇ, ਉਹਨਾਂ ਨੂੰ ਲੱਗਾ ਕਿ ਵੀ ਇਹਨੂੰ ਬੋਲਣ ਦੇ ਲਈ ਹੋਰ ਕੋਈ ਤਰੀਕਾ ਨਹੀਂ ਹੈ ਇਹਨੂੰ ਬੁਲਾਉਣ ਦਾ ਮੋਦੀ ਨੂੰ ਕਿ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਪੇਸ਼ ਕੀਤਾ। ਹਾਲਾਂਕਿ ਪਤਾ ਹੈ ਕਿ ਵੀ 300 ਤੋਂ ਉੱਤੇ ਤਾਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸੀਟਾਂ ਨੇ ਪਲੱਸ ਦੂਜੀਆਂ 30-32 ਪਾਰਟੀਆਂ ਦਾ ਜਿਹੜਾ ਉਹ 1-2 ਮੈਂਬਰਾਂ ਵਾਲੇ ਉਹਨਾਂ ਨੇ ਵੀ ਇਕੱਠਾ ਕੀਤਾ ਹੋਇਆ ਆਪਣਾ ਜੰਮ ਇਕੱਠਾ। ਲੇਕਿਨ ਇਹ ਹੁੰਦਾ ਹੈ ਜ਼ਰੂਰੀ ਇੱਕ ਜਦੋਂ ਨੋ ਕੌਨਫੀਡੈਂਸ ਮੋਸ਼ਨ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਬੋਲੇਗਾ, ਪਤਾ ਨਹੀਂ ਉਹ ਬੋਲੇਗਾ ਕਿ ਨਹੀਂ ਬੋਲੇਗਾ। ਲੇਕਿਨ ਇਸ ਨਾਲ ਜਿਹੜੀ ਪਿਛਲੇ 24 ਘੰਟੇ ਦੀ ਕਾਰਵਾਈ ਚੱਲੀ ਹੈ ਜਿਹਦੇ ਥੱਲੇ ਅੱਜ ਸਾਰੇ ਮੀਡੀਆ ਦੇ ਵਿੱਚ ਉਹਨਾਂ ਦੇ ਦਰਬਾਰੀ ਮੀਡੀਆ 'ਚ ਵੀ ਔਰ ਯੂਟਿਊਬਰਸ ਵੀ ਔਰ ਇੰਟਰਨੈਸ਼ਨਲ ਮੀਡੀਆ ਦਾ ਵੀ ਇਸ ਵੇਲੇ ਇੰਟਰਸਟ ਹੈ ਮਨੀਪੁਰ ਤੋਂ ਬਾਅਦ ਜੋ ਕੁਝ ਹਰਿਆਣੇ ਦੇ ਨੂਹ ਦੇ ਵਿੱਚ ਹੋਇਆ, ਬਾਕੀ ਥਾਵਾਂ ਤੇ ਚੱਲ ਰਿਹਾ ਹੈ ਉਹਨੂੰ ਲੈ ਕੇ, ਕਿਉਂਕਿ ਇਸ ਵੇਲੇ ਸਾਰਾ ਫੋਕਸ ਨਿਊਯਾਰਕ ਟਾਈਮਸ ਦੇ ਵੀ ਅੱਜ ਦੀ ਸਟੋਰੀ ਹੈ ਕਿ ਇਜ਼ ਇੰਡੀਆ ਔਨ ਦਾ ਬ੍ਰਿੰਕ, ਕਿ ਕੀ ਟੁੱਟਣ ਦੇ ਕੰਢੇ ਹੈ, ਬਿਲਕੁਲ ਐਗਜ਼ੈਕਟਲੀ ਉਸ ਲਾਈਨ ਤੇ ਜਿਹਦੀ ਤਰਜਮਾਨੀ ਫਿਰ ਇਹਨਾਂ ਦਾ ਹੀ। ਹੁਣ ਆਪੋਜੀਸ਼ਨ ਦਾ ਮੇਨ ਲੀਡਰ ਇਸ ਵੇਲੇ ਰਾਹੁਲ ਗਾਂਧੀ ਹੈ, ਭਾਵੇਂ ਉਹਨਾਂ ਨੇ ਕਾਂਗਰਸ ਦਾ ਪ੍ਰੈਜ਼ੀਡੈਂਟ ਮਿਸਟਰ ਖੜਗੇ ਨੂੰ ਬਣਾਇਆ ਹੋਇਆ, ਲੇਕਿਨ ਰਾਹੁਲ ਗਾਂਧੀ ਦੀ ਤਕਰੀਰ ਇਸ ਲਿਹਾਜ਼ ਨਾਲ ਅਸੀਂ ਇਹ ਕੋਟ ਕਰ ਰਹੇ ਹਾਂ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਆਲਰੇਡੀ ਇਹ ਜਿਹੜਾ ਮੋਦੀ ਹੈ ਜਿਵੇਂ ਨਾਜ਼ੀਆਂ ਨੇ ਆਪਣੀਆਂ ਕਰਤੂਤਾਂ ਦੇ ਨਾਲ ਉਸ ਜਰਮਨੀ ਨੂੰ ਜਿਹੜਾ ਕਿਸੇ ਜ਼ਮਾਨੇ 'ਚ ਪ੍ਰਸ਼ੀਅਨ ਐਮਪਾਇਰ ਸੀ, ਇੱਕ ਪਰਸ਼ੀਅਨ ਹੈ ਜਿਹੜਾ ਈਰਾਨ ਨਾਲ ਸੰਬੰਧਿਤ, ਜਰਮਨ ਦਾ ਪੁਰਾਣਾ ਨਾਂ ਪਰਸ਼ੀਅਨ ਐਮਪਾਇਰ, ਉਹਨੂੰ ਕਿਵੇਂ ਰੋਲਿਆ, ਕਿਵੇਂ ਜਰਮਨ ਅੱਜ ਤੱਕ ਵੀ ਜਿਹੜਾ ਹੈ ਉਹ ਉਸ ਭਾਰ ਦੇ ਥੱਲੇ ਪਿਸਿਆ ਹੋਇਆ ਔਰ ਜਿਹੜੀ ਮੋਰਲ ਗਿਲਟ ਹੈ ਜੋ ਕੁਝ ਨਾਜ਼ੀਆਂ ਨੇ ਕੀਤਾ ਜਿਪਸੀਆਂ ਨਾਲ, ਯਹੂਦੀਆਂ ਨਾਲ, ਕੈਥੋਲਿਕਸ ਨਾਲ, ਕਮਿਊਨਿਸਟ ਨਾਲ, ਸਿਵਲ ਲਿਬਰਟੇਰੀਅਨਸ ਨਾਲ, ਉਸ ਦੇ ਉੱਤੇ ਕਿੰਨੀਆਂ ਹਾਲੀਵੁੱਡ ਦੀਆਂ ਫਿਲਮਾਂ ਤੋਂ ਲੈ ਕੇ ਕਿੰਨਾ ਕੁਝ ਦੁਨੀਆ ਦੇ ਵਿੱਚ ਕਿੰਨੇ ਮੁਲਕ ਨੇ ਜਿਨ੍ਹਾਂ 'ਚ ਹੋਲੋਕਾਸਟ ਨੂੰ ਨਾ ਮੰਨਣਾ ਜਿਹੜਾ ਉਹ ਕ੍ਰਾਈਮ ਮੰਨਿਆ ਗਿਆ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੋਦੀ ਦੀ ਆਮਦ ਨੇ 9 ਸਾਲ ਹੋ ਗਏ, ਹੁਣ ਉਹਨੂੰ ਪ੍ਰਾਈਮ ਮਿਨਿਸਟਰ ਬਣਿਆ ਔਰ ਜ਼ਾਹਰ ਹੈ ਅਗਲੇ ਸਾਲ ਇਲੈਕਸ਼ਨਾਂ ਨੇ, ਇਲੈਕਸ਼ਨਾਂ ਦੇ ਲਈ ਕੀ ਕਰ ਰਹੇ ਨੇ। ਮਨੀਪੁਰ ਦੇ ਵਿੱਚ ਪੋਲਰਾਈਜੇਸ਼ਨ ਦੀ ਲਾਈਨ ਵੀ ਔਰ ਐਥਨਿਕ ਕਲੀਨਜ਼ਿੰਗ ਵੀ, ਜੋ ਹੁਣ ਨੂਹ ਔਰ ਹਰਿਆਣੇ 'ਚ ਹੈ ਉਹਦੇ 'ਚ ਵੀ ਐਥਨਿਕ ਕਲੀਨਜ਼ਿੰਗ ਵੀ, ਔਰ ਕੁਛ ਨਾ ਕੁਛ ਐਸਾ ਜਿਹੜਾ ਹੈ ਜਿਵੇਂ ਉਹਨਾਂ ਦੇ ਗਵਰਨਰ ਸਤਪਾਲ ਮਲਕ ਨੇ ਕਿਹਾ ਕਿ ਜੀ ਇਹ 2024 ਦੀਆਂ ਇਲੈਕਸ਼ਨਾਂ ਜਿੱਤਣ ਲਈ ਪੁਲਵਾਮਾ 2 ਵੀ ਕਰ ਸਕਦੇ ਨੇ, ਪੁਲਵਾਮਾ 1। ਸੋ ਇਸ ਸਾਰੇ ਇਸ਼ੂ ਦੇ ਉੱਤੇ ਕਿਉਂਕਿ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਕਿ ਪਾਰਲੀਮੈਂਟ ਦੇ ਵਿੱਚ ਕੀ ਚੱਲ ਰਿਹਾ। ਹੁਣ ਜਿਹੜੇ ਐਗਜ਼ੈਕਟ ਲਫ਼ਜ਼ ਰਾਹੁਲ ਗਾਂਧੀ ਨੇ ਕਹੇ ਮੈਂ ਦੁਹਰਾਉਣਾ ਚਾਹੁੰਦਾ, ਉਹਨੇ ਇਹ ਕਿਹਾ ਔਰ ਹੈਡਲਾਈਨ ਹੀ ਹੈ ਉਹਨਾਂ ਦੀ ਮੇਨ PTI ਔਰ ਟ੍ਰਿਬਿਊਨ ਨਿਊਜ਼ ਸਰਵਿਸ ਦੀ ਵੀ, ਯੂ ਕਿਲਡ ਭਾਰਤ ਮਾਤਾ ਇਨ ਮਨੀਪੁਰ, ਰਾਹੁਲ ਗਾਂਧੀ ਟਾਰਗੇਟ ਸੈਂਟਰ। ਹੁਣ ਉਹਨੇ ਜਿਹੜੇ ਐਗਜ਼ੈਕਟ ਲਫ਼ਜ਼ ਕਹੇ ਉਹ ਕਿ ਯੂ ਆਰ ਟ੍ਰੇਟਰਸ ਐਂਡ ਨਾਟ ਨੈਸ਼ਨਲਿਸਟ, that is why your prime minister doesn't go to Manipur. You have murdered Bharat Mata in Manipur, said Gandhi while opening the second day of debate on no confidence motion in Lok Sabha. ਔਰ ਹੁਣ ਇਸ ਤੋਂ ਤਾਂ ਕੋਈ ਰਹਿ ਹੀ ਨਹੀਂ ਜਾਂਦਾ ਕੁਝ ਹੋਰ ਕਹਿਣ ਨੂੰ, ਕਿ ਉਹ ਉਹਨਾਂ ਨੂੰ ਕਹਿ ਰਹੇ ਆ BJP ਨੂੰ ਕਿ ਵੀ ਤੁਸੀਂ ਸਾਰੇ ਟ੍ਰੇਟਰ ਹੋ, ਤੁਸੀਂ ਭਾਰਤ ਮਾਤਾ ਦਾ ਮਰਡਰ ਕਰਤਾ ਮਨੀਪੁਰ 'ਚ। ਮਤਲਬ ਇਹ ਹੈ, ਹੁਣ ਵੈਸੇ ਤਾਂ ਇਹ ਬੜੀ ਸਟਰੋਂਗ ਸਟੇਟਮੈਂਟ ਹੈ, ਅਸੀਂ ਤਾਂ ਅਜੇ ਇਹੀ ਕਹਿ ਰਹੇ ਹਾਂ ਕਿ ਭਾਰਤ ਮਾਤਾ ਦੇ ਪੱਲੂ ਦੇ ਵਿੱਚੋਂ ਚੀਜ਼ਾਂ ਵੀ ਡਿੱਗ ਰਹੀਆਂ, ਉਹਦੀ ਸਾੜੀ ਵੀ ਫਟ ਰਹੀ ਹੈ, ਉਹਦਾ ਬਲੀਡਿੰਗ ਵੀ ਹੋ ਰਹੀ ਹੈ, ਜਿਹਨੂੰ ਇਹਨਾਂ ਦੇ ਵੀ ਨੈਪੋਲ ਜਿਹੜਾ ਨੋਬਲ ਲੌਰੀਏਟ ਸੀ ਜਿਹਨੂੰ ਬਾਅਦ ਚੋਂ ਹਿੰਦੂ ਤੋਂ ਵੀ ਆਈਡੀਆਲੌਗ ਬਣਿਆ, ਇੰਡੀਆ 1000 ਮਿਊਟਨੀਸ, ਇਹ ਉਹਦੀ ਇੱਕ ਵਾਰੀ ਕਿਤਾਬ ਆਈ ਸੀ ਕਿ ਜਦੋਂ ਅਸੀਂ ਇਹ ਵੀ ਟਰਮ ਅੰਗਰੇਜ਼ੀ 'ਚ ਕਹੀ ਜਾਂਦੀ ਹੈ ਸਲੋਲੀ ਬਲੀਡਿੰਗ ਟੂ ਡੈਥ, ਕਿਉਂਕਿ ਜਦੋਂ ਕਿਸੇ ਵੀ ਖਿੱਤੇ ਦੇ ਵਿੱਚ ਬਗਾਵਤਾਂ ਜਨਮ ਲੈ ਰਹੀਆਂ ਹੋਣ, ਕੋਈ ਇੱਕ ਥਾਂ ਤੋਂ, ਕੋਈ ਦੂਸਰੀ ਥਾਂ ਤੋਂ, ਕੋਈ ਤੀਸਰੀ ਥਾਂ ਤੋਂ,
ਤਾਂ ਇਸ ਨੂੰ ਕਿਹਾ ਜਾਂਦਾ ਹੈ 1000 ਕੱਟਸ ਐਂਡ ਸਲੋਲੀ ਬਲੀਡਿੰਗ ਟੂ ਡੈਥ, ਕਿ ਵੀ 1000 ਕੱਟ ਲਾ ਦਿੱਤੇ ਨੇ, ਹੌਲੀ ਹੌਲੀ ਮੌਤ ਹੋ ਰਹੀ ਹੈ। ਸੋ ਅਜੇ ਅਸੀਂ ਤਾਂ ਭਾਰਤ ਮਾਤਾ ਨੂੰ ਜਿਹੜੀ ਉਹਦੀ ਡੈਥ ਡਿਕਲੇਅਰ ਨਹੀਂ ਸੀ ਕੀਤੀ, ਪਰ ਹੁਣ ਉਹਨਾਂ ਦੀ ਜੇ ਆਪੋਜੀਸ਼ਨ ਦਾ ਲੀਡਰ ਪਾਰਲੀਮੈਂਟ ਦੇ ਵਿੱਚ ਖਲੋ ਕੇ ਡੈਡ ਕਰਦਾ ਤੇ ਸਾਨੂੰ ਮੰਨਣਾ ਹੀ ਪਏਗਾ ਨਾ ਵੀ ਇਹ ਅਸੀਂ ਤਾਂ ਸੀ ਵੀ ਕੱਟ ਲੱਗ ਰਹੇ ਨੇ। ਮਨੀਪੁਰ ਦੇ ਵਿੱਚ ਬਹੁਤ ਸਟਰੋਂਗ ਕੱਟ ਲੱਗਾ, ਇਹ ਜਿਹੜਾ ਮਿਜ਼ੋਰਮ ਤੱਕ ਪਹੁੰਚ ਗਿਆ, ਅਸਾਮ ਵੀ ਉਹਦੀ ਜ਼ਦ ਚ ਆਏਗਾ। ਆਲਰੇਡੀ ਨਾਰਥ ਈਸਟਰਾਂ ਦੇ ਹੱਥੋਂ ਕਸ਼ਮੀਰ ਦੇ ਵਿੱਚ ਚੱਲ ਹੀ ਰਿਹਾ, ਸਿੱਖ ਪੰਜਾਬ ਚ ਨੇ ਖੜੇ ਹੋਏ ਨੇ, ਔਰ ਇਸ ਸਾਰੇ ਦੇ ਚੱਲਦੇ ਆ ਹੁਣ ਰਾਹੁਲ ਗਾਂਧੀ ਦੀ ਇਸ ਸਟੇਟਮੈਂਟ ਤੇ ਉਹ ਬਾਅਦ ਕੋਈ ਬਹੁਤਾ ਰਹਿ ਨਹੀਂ ਜਾਂਦਾ ਸਾਡੇ ਕਹਿਣ ਦਾ ਕਿ ਭਾਰਤ ਮਾਤਾ ਦਾ ਹੁਣ ਤਾਂ ਉਹਨੂੰ ਇਹਨਾਂ ਨੇ ਸੰਸਕਾਰ ਹੀ ਕਰਨਾ ਹੋਣਾ, ਦਫਨ ਤਾਂ ਨਹੀਂ ਕਰਦੇ ਵਿਚਾਰੇ। ਹੁਣ ਉਹਦੀ ਮਾਤਾ ਜੇ ਨਹੀਂ ਹੈ ਤੇ ਵਿਚਾਰੇ ਜੀ ਕਿਵੇਂ ਰਹੇ ਨੇ, ਔਰ ਇਹਨਾਂ ਦਾ ਕੀ ਬਣੇਗਾ। ਇਹ ਜਿਹੜੀ ਭਾਰਤ ਮਾਤਾ ਕੀ ਜੈ। ਹੁਣ ਜਦੋਂ ਚਲੋ ਇੰਗਲੈਂਡ ਦੇ ਰਾਜੇ ਹੁੰਦੇ ਸੀ, ਇੱਕ ਤੋਂ ਬਾਅਦ ਇੱਕ ਬਣ ਜਦੋਂ ਬ੍ਰਿਟਿਸ਼ ਸਲਤਨਤ ਦਾ ਹਿੱਸਾ ਸੀ, ਉਦੋਂ ਤਾਂ ਇੱਕ ਬੜਾ ਪ੍ਰੋਪਰ ਸਲੋਗਨ ਕਿਹਾ ਜਾਂਦਾ ਸੀ ਕਿ ਕਿੰਗ ਇਜ਼ ਡੈਡ, ਲੌਂਗ ਲਿਵ ਦਾ ਕਿੰਗ। ਹੁਣ ਚਲੋ ਡਾਇਨੈਸਟੀਜ਼ ਦੇ ਵਿੱਚ ਜਾਂ ਕਿੰਗਸ਼ਿਪਸ ਤਾਂ ਹੁੰਦੀ ਆ ਵੀ ਰਾਜਾ ਮਰ ਗਿਆ ਅਗਲਾ ਰਾਜਾ ਆ ਜਾਏਗਾ। ਹੁਣ ਭਾਰਤ ਮਾਤਾ ਨੇ ਤਾਂ ਅੱਗੋਂ ਕੋਈ ਮਾਤਾ ਜੰਮੀ ਨਹੀਂ ਕਰਨ ਲਈ। ਸੋ ਇਹਦਾ ਮਤਲਬ ਇਹ ਹੈ ਕਿ ਜਿਹਨੂੰ ਅਖੰਡ ਕਹਿੰਦੇ ਸੀ ਉਹ ਤਾਂ ਖੰਡ ਹੋ ਗਿਆ, ਟੁਕੜੇ ਹੋ ਗਿਆ। ਔਰ ਉਹੀ ਨਿਊਯਾਰਕ ਟਾਈਮਸ ਕਹਿ ਰਿਹਾ ਇੰਡੀਆ ਔਨ ਦਾ ਬ੍ਰਿੰਕ। ਔਰ ਇਹੀ ਗੱਲ ਜਦੋਂ ਉਹਨੇ ਨੇਪਾਲ ਨੇ ਕਹੀ ਸੀ, ਹਾਲਾਂ ਬਾਅਦ ਚ ਭਾਵੇਂ ਉਹ ਹਿੰਦੂ ਤਵੀਆਂ ਦੀ ਸਟੇਜ ਦਾ ਸ਼ਿੰਗਾਰ ਹੁੰਦਾ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਦੇ ਉੱਤੇ ਉਹਨੇ ਅੱਗੋਂ ਜਿਹੜਾ ਰਾਹੁਲ ਗਾਂਧੀ ਨੇ ਚੰਗੀ ਤਿਆਰੀ ਕਰਕੇ ਆਇਆ ਵਿਚਾਰਾ, ਇੰਨੀ ਦੇਰ ਪਾਰਲੀਮੈਂਟ ਤੋਂ ਬਾਹਰ ਸੀ, ਕਿਸੇ ਚੰਗੇ ਪੰਡਤ ਤੋਂ ਲਿਖਵਾਈ ਆ। ਉਹਨੇ ਕਿਹਾ ਰਾਵਣ, ਉਹਨੇ ਕਿਹਾ ਵੀ ਰਾਵਣ ਨੂੰ ਮਰਵਾਇਆ ਦੋ ਬੰਦਿਆਂ ਨੇ ਜਿਨ੍ਹਾਂ ਦੀ ਉਹ ਗੱਲ ਸੁਣਦਾ ਸੀ, ਕੁੰਭਕਰਨ ਤੇ ਮੇਘਨਾਥ। ਉਹਦੇ ਭਰਾਵਾਂ ਦਾ ਹੀ ਨਾਂ ਸੀ, ਉਹਦੀ ਗੱਲ ਤਾਂ ਸੁਣਦਾ ਹੀ ਨਹੀਂ ਸੀ। ਔਰ ਕਿਉਂਕਿ ਹੋਰ ਕਿਸੇ ਦੀ ਨਹੀਂ ਸੀ ਸੁਣਦਾ, ਉਹਨੂੰ ਹੰਕਾਰ ਨੇ ਮਾਰਤਾ। ਉਹਨੇ ਕਿਹਾ ਇਸੇ ਤਰ੍ਹਾਂ ਮੋਦੀ ਵੀ ਰਾਵਣ ਹੈ, ਇਹ ਵੀ ਹੰਕਾਰਿਆ ਹੋਇਆ, ਔਰ ਇਹ ਦੋਵਾਂ ਦੀ ਗੱਲ ਸੁਣਦਾ ਅਮਿਤ ਸ਼ਾਹ ਔਰ ਅਡਾਨੀ। ਸੋ ਸਿੰਬੋਲਿਜ਼ਮ ਤਾਂ ਯੂਜ਼ ਕੀਤਾ। ਵੈਸੇ ਜੇ ਅਸੀਂ ਕਹਿਣਾ ਹੋਏ ਤੇ ਨਾਲ ਉਹਦੇ ਜਿਹੜਾ ਉਹ ਅਜੀਤ ਡੋਭਾਲ ਉਹਦਾ ਵੀ ਜ਼ਰੂਰ ਜ਼ਿਕਰ ਕਰੀਏ। ਸੋ ਕੁੱਲ ਮਿਲਾ ਕੇ ਇਹਨਾਂ ਦਾ ਜਲੂਸ ਚੰਗੀ ਤਰ੍ਹਾਂ ਇੰਟਰਨੈਸ਼ਨਲੀ ਵੀ ਨਿਕਲ ਰਿਹਾ ਹੈ, ਵਿਦਨ ਕੰਟਰੀ ਵੀ ਜਿਹੜਾ ਉਹ ਹੁਣ ਜਿਹੜਾ ਰਾਵਣ ਹੈ ਉਹ ਆਏਗਾ ਕੱਲ ਪਰਸੋਂ, ਬੋਲੇਗਾ ਨਹੀਂ ਬੋਲੇਗਾ ਉਹ ਤਾਂ ਉਸ ਕਿਸਮ ਦੀਆਂ ਜਬਲੀਆਂ ਮਾਰੇਗਾ। ਜਿਵੇਂ ਸਮ੍ਰਿਤੀ ਇਰਾਨੀ ਨੇ ਅੱਜ ਉਹਨਾਂ ਨੂੰ ਉਹ ਕਹਿਣ ਨੂੰ ਕੁਝ ਨਹੀਂ ਸੀ ਕਿਉਂਕਿ ਜੋ ਵਾਪਰ ਰਿਹਾ ਹੁਣ ਉਹ ਰਾਹੁਲ ਗਾਂਧੀ ਆਪਣੀ ਸਪੀਚ ਦੇ ਕੇ ਬਾਹਰ ਨਿਕਲਦੇ ਆ ਫਲਾਈਂਗ ਕਿਸ ਉਹਨੇ ਥਰੋ ਕੀਤੀ, ਨਿਕਲ ਗਿਆ। ਹੁਣ ਉਹ ਪੂਰਾ ਉਹਨਾਂ ਦੀਆਂ ਬੀਜੇਪੀ ਦੀਆਂ ਜਨਾਨੀਆਂ ਨੇ ਉਹਦੇ 'ਚ ਰੌਲਾ ਬਣਾਇਆ ਹੋਇਆ ਜੀ ਇਹ ਤਾਂ ਸਾਡਾ ਅਪਮਾਨ, ਅਸ਼ੁਭ, ਦੂਜੇ ਤੀਜੇ। ਉਹਨਾਂ ਦੀ ਤ੍ਰਿਣਮੂਲ ਦੀ ਹੈਗੀ ਆ ਬੀਬੀ, ਉਹਨੇ ਕਿਹਾ ਉਹ ਤੁਹਾਡੀ ਜਨਰੇਸ਼ਨ ਲਈ ਅਸ਼ੁਭ ਹੋਏਗੀ। ਹੁਣ ਕਹਿੰਦੇ ਵੀ ਜਹਾਜ਼ ਚੜਨ ਲੱਗੇ ਵੀ ਫਲਾਈਂਗ ਕਿਸ ਹੁੰਦੀ ਹੈ, ਅਦਰਵਾਈਜ਼ ਵੀ ਹੁੰਦਾ। ਸੋ ਮਤਲਬ ਇਹ ਹੈ ਵੀ ਇਹ ਵੀ ਇਹਨਾਂ ਦਾ ਇੱਕ ਤਰੀਕਾ ਹੈ ਕਿ ਜਦੋਂ ਤੁਸੀਂ ਅਸਲੀ ਗੱਲ ਦੇ ਉੱਤੇ ਨਾ ਟਿਕਣਾ ਹੋਏ ਤਾਂ ਫਿਰ ਤੁਸੀਂ ਐਸੇ ਇਸ਼ੂ ਨੂੰ ਟੌਪਿਕ ਬਣਾ ਲਓ। ਉਹ ਆਪਣੀਆਂ ਲੇਡੀ ਐਮਪੀ ਰਾਹੀਂ ਸਪੀਕਰ ਨੂੰ ਸ਼ਿਕਾਇਤ ਕਰ ਦਿੱਤੀ ਕਿ ਅਭਦਰ ਅਸ਼ੋਭਨੀय ਕਾਰਵਾਈ, ਕਿ ਰਾਹੁਲ ਦਾ ਫਲਾਈਂਗ ਕੇਸ ਜਿਹੜੀ ਹੈ ਉਹ ਅਭਦਰ ਹੈ ਔਰ ਅਸ਼ੋਭਨੀ ਹੈ। ਚਲੋ ਅਸੀਂ ਉਸ ਡਿਬੇਟ ਤਾਂ ਨਹੀਂ ਜਾਣਾ, ਉਹ ਵੀ ਜਿਹੜਾ ਉਹ ਇਸ ਕਿਸਮ ਦਾ ਹੀ ਆ ਉਹਦਾ ਹਾਲ ਵੀ ਰਾਹੁਲ ਦਾ। ਪਰ ਜਿਹੜੀ ਗੱਲ ਵੱਲ ਇਸ਼ਾਰਾ ਹੈ ਕਿ ਉਹਨੇ ਕਿਹਾ ਵੀ ਅੱਜ ਆ ਕੇ ਦੇਖ ਮਨੀਪੁਰ ਇੱਕ ਨਹੀਂ ਹੈ, ਦੋ ਮਨੀਪੁਰ ਬਣ ਗਏ ਨੇ, ਉਹ ਉਹਨਾਂ ਨੂੰ ਐਡਰੈਸ ਕਰ ਰਿਹਾ। ਔਰ ਭਾਰਤ ਮਾਤਾ ਆਲਰੇਡੀ ਜਿਹੜੀ ਹੈ ਡੈਡ ਹੈ। ਹੁਣ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ, ਅਸੀਂ ਤਾਂ ਚਲੋ ਗੈਰਾਂ ਲਈ ਵੀ ਹਮੇਸ਼ਾ ਹੁੰਦਾ ਹੀ ਹੈ ਕਿ ਹੁਣ ਇਹ ਕੀ ਕਹੀਏ ਕਿ ਵੀ शिव जी महाराज भारत माता नूं अपने चरनां च निवास बख्शण, हुण यही होएगा। ते इन्हां नूं हुण इह मन लैण कि भी अखंड भारत नहीं है, ਇਹ ਹੁਣ ਖੰਡ ਭਾਰਤ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ
ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਹੋਇਆ ਅੱਜ ਜਿਹੜਾ ਇੰਟਰਨੈਸ਼ਨਲ ਆਦੀਵਾਸੀ ਦਿਵਸ ਹੈ। ਸੋ ਆਦੀਵਾਸੀ ਦਿਵਸ ਕਿਸੇ ਵੀ ਜਿਹੜੇ ਖਿੱਤੇ ਦੇ ਮੂਲ ਨਿਵਾਸੀਆਂ ਨੂੰ ਕਹਿੰਦੇ ਹਨ। ਸੋ ਦੁਨੀਆ ਵਿੱਚ ਲਗਭਗ 500 ਮਿਲੀਅਨ ਆਦੀਵਾਸੀ ਹਨ ਔਰ ਜਿਨ੍ਹਾਂ ਦੇ 7000 ਦੇ ਕਰੀਬ ਭਾਸ਼ਾਵਾਂ ਹਨ। ਸੋ ਬਦਕਿਸਮਤੀ ਨਾਲ ਇਹਨਾਂ ਨੂੰ ਅਨਸਿਵਲਾਈਜ਼ਡ ਕਹਿ ਕੇ ਇਹਨਾਂ ਤੇ ਜਿਹੜੇ ਜ਼ੁਲਮ ਨੇ ਉਹ ਕੀਤੇ ਜਾਂਦੇ ਨੇ ਔਰ ਭਾਰਤ ਦੀ ਆਬਾਦੀ ਦਾ ਲਗਭਗ 12% ਜਿਹੜੇ ਲੋਕ ਨੇ ਉਹ ਆਦੀਵਾਸੀ ਹਨ। ਜੋ ਕੁਝ ਮਨੀਪੁਰ ਵਿੱਚ ਚੱਲ ਰਿਹਾ ਹੈ ਉਹ ਵੀ ਕੁਕੀ ਕਬੀਲੇ ਦੇ ਆਦੀਵਾਸੀਆਂ ਨਾਲ ਕੀਤਾ ਜਾ ਰਿਹਾ ਹੈ। ਸੋ ਪੀਜੇਪੀ ਵੱਲੋਂ ਤਾਂ ਇਹਨਾਂ ਨੂੰ ਆਦੀਵਾਸੀ ਨਹੀਂ ਕਿਹਾ ਜਾਂਦਾ, ਸਗੋਂ ਇਹਨਾਂ ਨੂੰ ਵਨ ਨਿਵਾਸੀ ਕਹਿ ਕੇ ਛੁਟਿਆਇਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕਈ ਵਾਰ ਬਹੁਤ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ ਪਰ ਸਾਨੂੰ ਉਸ ਦੀ ਪਰਖ ਵੀ ਨਹੀਂ ਹੁੰਦੀ, ਬੇਧਿਆਨੇ ਅਸੀਂ ਉਸ ਚੋਂ ਗੁਜ਼ਰ ਜਾਂਦੇ ਹਾਂ ਜੀ। ਉਹ ਵੱਡੀਆਂ ਵੱਡੀਆਂ ਕੌਮਾਂ ਦੀਆਂ ਪ੍ਰਾਪਤੀਆਂ ਦੇ ਨਾਲ ਵੀ ਜੁੜਿਆ ਹੋਇਆ ਕਈ ਕੁਝ ਹੁੰਦਾ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ। ਹੁਣ ਕਈ ਵਾਰ ਜਦੋਂ ਅਸੀਂ ਕਿਸੇ ਖਿੱਤੇ ਬਾਰੇ ਗੱਲ ਕਰਦੇ ਹਾਂ, ਪੰਜਾਬ ਦੇ ਪਿੰਡਾਂ ਬਾਰੇ ਜਾਂ ਕਿਸੇ ਯੋਧੇ ਬਾਰੇ, ਤਾਂ ਸਾਨੂੰ ਕਈ ਵਾਰ ਕੁਝ ਪ੍ਰਾਈਵੇਟਲੀ ਕੁਝ ਮੈਸੇਜ ਲਿਖਣਗੇ ਕਿ ਜੀ ਮੇਰਾ ਤਾਂ ਪਿੰਡ ਇੰਨੀ ਦੂਰੀ ਤੇ ਹੈ, ਸਾਨੂੰ ਪਤਾ ਹੀ ਨਹੀਂ ਸੀ ਕਿ ਇੱਦਾਂ ਦਾ ਯੋਧਾ ਸਾਡੀ ਧਰਤੀ ਤੇ ਹੈ, ਜਾਂ ਸਾਡੇ ਪਿੰਡ ਦਾ ਇਹ ਇਤਿਹਾਸ ਹੈ, ਜਾਂ ਸਾਡੇ ਨਾਲ ਜੁੜਿਆ ਹੋਇਆ ਹੈ ਇਹ। ਸੋ ਅਸੀਂ ਤਾਂ ਕਿਉਂਕਿ ਇਸ 'ਚ ਵੀ ਇੱਕ ਖੁਦਗਰਜ਼ੀ ਹੈ, ਕਿਉਂਕਿ ਬਹੁਤ ਵਾਰ ਅਸੀਂ ਇੱਕ ਸਾਡਾ ਵੱਡਾ ਹਿੱਸਾ ਸਿਰਫ ਤੇ ਸਿਰਫ ਰੋਟੀ ਕੱਪੜਾ ਮਕਾਨ ਦੀ ਦੌੜ ਦੇ ਵਿੱਚ ਜਾਂ ਆਪਣੀ ਜਿਹੜੀ ਹੈ ਉਹ ਨਿੱਜੀ ਖੁਸ਼ੀ ਦੇ ਵਿੱਚ ਉੱਥੋਂ ਤੱਕ ਹੀ ਮਹਿਦੂਦ ਹੁੰਦਾ ਹੈ। ਉਸ ਨੂੰ ਬਿਯੋਂਡ ਦੇਖਣ ਦਾ ਜਿਹੜਾ ਹੈ ਉਹ ਨਾ ਉਹਦੇ 'ਚ ਕੋਈ ਰੁਚੀ ਹੁੰਦੀ ਹੈ, ਨਾ ਉਸ ਦੇ ਲਈ ਕੋਈ ਐਫਰਟ ਹੁੰਦਾ ਹੈ। ਔਰ ਇਸੇ ਤਰ੍ਹਾਂ ਜੇ ਅਸੀਂ ਕੁੱਲ ਇਨਸਾਨੀਅਤ ਦੀ ਜਿਹੜੀ ਹੈ ਉਸ ਦਸ਼ਾ ਵੱਲ ਦੇਖੀਏ, ਮੈਂ ਪਿਛਲੇ ਦਿਨਾਂ 'ਚ ਕਿਸੇ ਐਂਥਰੋਪੋਲੋਜਿਸਟ ਦਾ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਜੰਗਲੀ ਮਾਨਸ ਸੀ, ਜਿਹੜਾ ਜੰਗਲਾਂ ਦੇ ਵਿੱਚ ਰਹਿਣ ਵਾਲਾ, ਔਰ ਬਿਲਕੁਲ ਇਹ ਜਿਹੜੀ ਹਿਊਮਨ ਬਰੀਡ ਹੈ ਐਨੀਮਲਸ ਤੋਂ, ਕਿਉਂਕਿ ਬਹੁਤ ਵਾਰੀ ਡਾਰਵਿਨ ਦਾ ਜਿਹੜੀ ਥਿਊਰੀ ਆਫ ਐਵੋਲੂਸ਼ਨ ਕੋਟ ਹੁੰਦੀ ਹੈ ਕਿ ਕਿਵੇਂ ਜਿਹੜਾ ਹੈ ਉਹ ਫਾਰਮ ਆਫ ਲਾਈਫ ਜਿਹੜੀ ਹੈ ਉਹ ਪ੍ਰੋਟੋਜ਼ੋਆ, ਪੋਰੀਫੇਰਾ, ਸਿਲੈਂਟਰੇਟਾ, ਪਲੈਟੀਹੈਲਮਿੰਥੀਜ਼ ਉਹ ਸਾਰੇ ਚੋਂ ਨਿਕਲ ਕੇ ਕਲਾਸ ਮੈਮੇਲੀਆ ਤੱਕ ਪਹੁੰਚਿਆ ਔਰ ਹਿਊਮਨ ਜਿਹੜਾ ਹਿਊਮਨ ਬੀਇੰਗ ਬਣਿਆ ਹੋਮੋਸੇਪੀਅਨ, ਜਿਹੜਾ ਉਹਦਾ ਜਿਹੜਾ ਉਹ ਜ਼ੂਓਲੋਜੀ ਦਾ ਨਾਂ ਹੈ, ਕਿਵੇਂ ਪਹੁੰਚਿਆ। ਤੇ ਉਹਨੇ ਇੱਕ ਬੜੀ ਦਿਲਚਸਪ ਗੱਲ ਕਹੀ। ਉਹਨੇ ਕਿਹਾ ਵੀ ਜਿਸ ਦਿਨ ਫੀਮਰ ਬੋਨ ਦਾ ਜਿਹੜੀ ਹੈ ਉਹ ਰਿਪੇਅਰ ਹੋ ਗਈ, ਉਦੋਂ ਇਨਸਾਨੀ ਸਿਵਲਾਈਜੇਸ਼ਨ ਦੀ ਬਿਗਨਿੰਗ ਹੋਈ। ਹੁਣ ਮੇਰੇ ਲਈ ਵੀ ਜਦੋਂ ਮੈਂ ਟਾਈਟਲ ਦੇਖਿਆ ਫਿਰ ਮੈਂ ਉਹਨੇ ਕਿਹਾ ਜੀ ਗੱਲ ਔਰ ਜਾਨਵਰਾਂ ਦੇ ਵਿੱਚ ਇਹ ਹੁੰਦਾ ਵੀ ਉਹ 4 ਲੱਤਾਂ ਵਾਲੇ ਨੇ, ਉਹ ਦੌੜਦੇ ਨੇ, ਜਦੋਂ ਜੇ ਉਹਨਾਂ ਦੀ ਇੱਕ ਲੱਤ ਜ਼ਖਮੀ ਹੋ ਜਾਏ ਤੇ ਉਹ ਬਹੁਤ ਜਲਦੀ ਮਰ ਜਾਂਦੇ ਨੇ, ਕਿਉਂਕਿ ਇੱਕ ਤਾਂ ਉਹ ਬਿਲਕੁਲ ਪ੍ਰੇ ਬਣ ਜਾਂਦੇ ਨੇ ਕਿਸੇ ਦੀ ਵੀ, ਕਿਉਂਕਿ ਇੱਕ ਜਿਹੜਾ ਜੀਵਾਂ ਦਾ ਹਾਰ ਜੀਵ ਹੈ, ਇੱਕ ਵੱਡੇ ਜੀਵ ਨੇ ਦੂਜੇ ਨੂੰ ਖਾਣਾ, ਤੇ ਜਿਹਦੀ ਲੱਤ ਟੁੱਟ ਗਈ ਭੱਜਣ ਤੋਂ ਹੀ ਅਸਮਰੱਥ ਹੈ, ਉਹਨੂੰ ਕੋਈ ਖਾ ਜਾਏਗਾ। ਕੋਈ ਉਹਦੀ ਟੇਕ ਕੇਅਰ ਕਰਨ ਵਾਲਾ ਤਾਂ ਹੈ ਨਹੀਂ, ਜਾਂ ਕਿਸੇ ਨੇ ਉੱਥੇ ਕੋਈ ਉਹਦੇ ਪਲਸਤਰ ਲਾਉਣਾ, ਕੋਈ ਪਾਰਟ ਨਹੀਂ ਹੈ। ਉਹਨੇ ਕਿਹਾ ਵੀ ਇਸ ਲਈ ਉਹ ਤਾਂ ਜਾਨਵਰਾਂ ਦਾ ਇਹ ਨੇਮ ਸੀ ਜਾਂ ਉਸ ਮੈਮਲਸ ਦਾ ਵੀ। ਹਾਂ, ਕਹਿੰਦਾ ਜਿਸ ਦਿਨ ਜਿਹਦੀ ਲੱਤ ਟੁੱਟੀ ਉਹਨੂੰ ਕਿਸੇ ਨੇ ਰੋਕ ਲਿਆ, ਸੇਫਟੀ ਦੇ ਵਿੱਚ ਲੈ ਗਿਆ, ਉਸ ਦੀ ਜਿਹੜੀ ਆ ਉਹ ਰਿਪੇਅਰ ਹੋਈ, ਕਿਉਂਕਿ ਮੇਨਲੀ ਇਸ ਫੀਮਰ ਸਭ ਤੋਂ ਪਾਵਰਫੁਲ ਬੋਨ ਹੁੰਦੀ ਹੈ ਸਾਡੇ ਲੋਅਰ ਐਕਸਟ੍ਰੀਮਿਟੀ ਦੀ, ਕਿ ਵੀ ਇਹ ਜਿਹੜੀ ਹੈ ਉਹਦੀ ਰਿਪੇਅਰ ਹੋ ਗਈ ਤੇ ਉਦੋਂ ਸਮਝੋ ਉਹਨੂੰ ਟੇਕ ਕੇਅਰ ਕਰਨ ਵਾਲਾ ਕਿ ਵੀ ਹੁਣ ਇਨ ਰੈਸਟ, ਹਮੇਸ਼ਾ ਭੱਜੇ ਨਹੀਂ ਫਿਰਨਾ ਹੈ, ਇੱਕ ਰੈਸਟ ਦੀ ਲਾਈਨ, ਇੱਥੋਂ ਹਿਊਮਨ ਸਿਵਲਾਈਜੇਸ਼ਨ ਦੀ ਸ਼ੁਰੂਆਤ ਹੋਈ। ਬਿਲਕੁਲ। ਹੁਣ ਗੱਲ ਅਸੀਂ ਕਿਉਂਕਿ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਹੋਇਆ ਹੈ ਜਿਹੜਾ ਦਿਨ ਹੈ ਵਰਲਡ ਇੰਡੀਜਨਸ ਪੀਪਲ ਡੇ, ਵਰਲਡ ਟ੍ਰਾਈਬਲ ਡੇ ਵੀ ਇਹਨੂੰ ਕਿਹਾ ਜਾਂਦਾ, ਇਹਦਾ ਵੈਸੇ ਐਪਰੋਪ੍ਰੀਏਟ ਆਫੀਸ਼ੀਅਲ ਨਾਂ ਹੈ ਇੰਟਰਨੈਸ਼ਨਲ ਵਰਲਡਸ ਇੰਡੀਜਨਸ ਪੀਪਲ ਡੇ। ਹੁਣ ਇਹ ਜਦੋਂ ਅਸੀਂ ਗੱਲ ਫੀਮਰ ਦੇ ਰਿਕਵਰੀ ਤੋਂ ਸ਼ੁਰੂ ਕੀਤੀ
ਕਿ ਵੀ ਹਿਊਮਨ ਸਿਵਲਾਈਜੇਸ਼ਨ ਜੇ ਅਸੀਂ ਅੱਜ ਵੀ ਦੇਖੀਏ ਕਿ ਵੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਜਦੋਂ ਆਉਂਦਾ ਹੈ, ਔਰ ਵੈਸੇ ਤਾਂ ਦੁਨੀਆ ਦੇ ਵਿੱਚ ਸਿਵਲਾਈਜੇਸ਼ਨਸ ਦੀ ਹਿਸਟਰੀ ਤਾਂ 4000 5000 ਸਾਲ ਪਹਿਲਾਂ ਚਲੀ ਜਾਂਦੀ ਹੈ, ਜਦੋਂ ਇਨਸਾਨ ਫਿਰ ਰਹਿਣ ਲੱਗੇ। ਪਹਿਲਾਂ ਉਹ ਮਵੇਸ਼ੀ ਉਹਨਾਂ ਦੇ ਨਾਲ ਘੁੰਮਦੇ ਸੀ, ਚਰਵਾਏ ਸੀ ਬਹੁਤੇ। ਫਿਰ ਜਦੋਂ ਤੁਸੀਂ ਟਿਕੇ ਦਰਿਆਵਾਂ ਦੇ ਕੰਢੇ, ਦੂਸਰਿਆਂ ਦੇ ਖੇਤੀਬਾੜੀ ਸ਼ੁਰੂ ਕੀਤੀ, ਇਨਸਾਨੀ ਸਿਵਲਾਈਜੇਸ਼ਨ ਦੀ ਬਿਗਨਿੰਗ ਹੋਈ। ਹੌਲੀ 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 ਹਜ਼ਾਰ ਸਾਲ ਉਸ ਕਿਸਮ ਦਾ ਹੀ ਲਾਈਫ ਸਟਾਈਲ ਸੀ। ਲੇਕਿਨ ਤੇਜ਼ੀ ਆਈ ਜਦੋਂ ਚੱਕਾ ਨਿਕਲਿਆ। ਔਰ ਮੈਂ ਇਹਦੇ ਤੇ ਵੀ ਇੱਕ ਬੜੀ ਇੰਟਰਸਟਿੰਗ ਕਿਤੇ ਪੜ੍ਹ ਰਿਹਾ ਸੀ ਕਿ ਵੀ ਜਦੋਂ ਪਲੇਗ ਦੇ ਨਾਲ ਵੀ ਲੋਕ ਮਰ ਗਏ, ਔਰ 1808 ਦੇ ਵਿੱਚ 1816 ਦੇ ਨੇੜੇ ਤੇੜੇ ਇੱਕ ਐਸਾ ਕੁਝ ਵੀ ਹੋਇਆ ਕਿ ਵੀ 2-3 ਵੋਲਕੈਨੋ ਇੰਨੇ ਜ਼ੋਰ ਦੇ ਨਾਲ ਫਟੇ ਕਿ ਸਾਰਾ ਅਸਮਾਨ ਹੀ ਜਿਹੜਾ ਹੈ ਉਹ ਧੂਏ ਦੇ ਨਾਲ ਭਰ ਗਿਆ। ਔਰ ਉਸ ਸਾਲ ਦੇ ਵਿੱਚ ਸਮਰ ਦੇ ਮਹੀਨੇ ਹੀ ਨਹੀਂ ਆਏ, ਸਮਰ ਹੀ ਨਹੀਂ ਆਈ, 2-3 ਮਹੀਨੇ ਨਹੀਂ ਆਏ। ਔਰ ਉਹਦੇ ਨਾਲ ਇਹ ਹੋਇਆ ਫਸਲਾਂ ਤਬਾਹ ਹੋ ਗਈਆਂ, ਲੋਕ ਮਰ ਗਏ। ਫਿਰ ਦੂਜਾ ਹੋਇਆ ਵੀ ਉਹਦੇ ਚੋਂ ਕਿਵੇਂ ਸਰਵਾਈਵ ਕੀਤਾ। ਇਹ ਇੱਕ ਵੱਖਰੀ ਕਹਾਣੀ ਹੈ ਕਿ ਹਿਊਮਨ ਸਿਵਲਾਈਜੇਸ਼ਨ ਕਿਹਨਾਂ ਪੜਾਵਾਂ ਚੋਂ ਗੁਜ਼ਰੀ। ਪਰ ਜਦੋਂ ਤੇਜ਼ੀ ਦਾ ਆਂਦਾ ਅਸੀਂ ਜਿਹੜੀ ਉਹ ਹੈ ਜਦੋਂ ਕਿ ਇੱਕ ਵੀਲ ਜਾਂ ਚੱਕਰ ਪਈਆ ਉਸ ਦੀ ਕਾਢ ਨਿਕਲਦੀ ਹੈ। ਫਿਰ ਉਹ ਚੱਕਰ ਕਿਵੇਂ ਬਾਈਸਾਈਕਲ ਤੱਕ ਪਹੁੰਚਦਾ ਹੈ, ਕਿਵੇਂ ਮਸ਼ੀਨਰੀ ਤੱਕ ਪਹੁੰਚਦਾ ਹੈ। 17ਵੀਂ 18ਵੀਂ ਸਦੀ ਇੰਡਸਟਰੀਅਲਾਈਜੇਸ਼ਨ ਦਾ ਜ਼ਮਾਨਾ ਹੈ, ਔਰ ਉਹਦੇ ਨਾਲ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਜਿਹੜਾ ਹੈ ਉਹ ਇਹ ਵੀ ਸਾਰਾ ਕੁਝ ਜਿਹੜਾ ਹੈ ਇਹਦਾ ਕੋਈ ਮਤਲਬ ਨਹੀਂ ਰਹਿ ਗਿਆ। ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਇਹ ਸਾਰੇ ਦੇ ਚੱਲਦੇ। ਸੋ ਇਹ 300-400 ਸਾਲ ਤਾਂ ਬੜੀ ਤੇਜ਼ੀ ਦੇ ਨਾਲ ਜਿਹੜੀ ਚੇਂਜ ਕਦੇ 1000 ਜਾਂ 2000 ਸਾਲ ਬਾਅਦ ਹੁੰਦੀ ਸੀ, ਉਹ ਜਿਹੜੀ ਹੈ ਹੁਣ ਵਿਦਨ ਮੰਥਸ ਹੋਣ ਲੱਗ ਗਏ। ਹੁਣ ਇਸ ਸਾਰੇ ਦੇ ਵਿੱਚ ਜਿਹੜੇ ਲੋਕ ਮੂਲ ਰੂਪ ਦੇ ਵਿੱਚ ਉਹਨਾਂ ਦੇ ਲਈ ਲਫ਼ਜ਼ ਟਰਾਈਬਲ, ਕਿਉਂਕਿ ਕਬੀਲੇ ਨੂੰ ਕਿਹਾ ਜਾਂਦਾ, ਉਹ ਕਬੀਲਿਆਂ 'ਚ ਮੂਵ ਕਰਦੇ ਨੇ, ਉਹਨਾਂ ਦੀ ਕਬੀਲਿਆਂ ਦੀਆਂ ਆਪਣੀਆਂ ਜ਼ਬਾਨਾਂ ਨੇ ਜਾਂ ਦੂਜਾ। ਲੇਕਿਨ ਕਿਸੇ ਵੀ ਖਿੱਤੇ 'ਚ ਜਿਹੜੇ ਸਾਡੇ ਸਭ ਤੋਂ ਪੁਰਾਣੇ ਐਨਸੈਸਟਰ ਨੇ ਉਹਨਾਂ ਦੇ ਲਈ ਜੇ ਕੋਈ ਲਫ਼ਜ਼ ਹੈ ਤਾਂ ਮੂਲ ਨਿਵਾਸੀ, ਮੂਲ ਦਾ ਬੇਸਿਕ ਕਿ ਉਹ ਨੇ ਜਿੱਥੋਂ ਸਾਡਾ ਓਰੀਜਨ ਹੈ। ਅਸੀਂ ਕਿਤੇ ਦੇ ਕਿਤੇ ਨਿਕਲ ਆਏ, ਚੰਗੇ ਜਾਂ ਮਾੜੇ ਇੱਕ ਵੱਖਰੀ ਡਿਬੇਟ ਹੈ ਵੀ ਅਸੀਂ ਸਿਵਲਾਈਜ਼ਡ ਹੋ ਕੇ ਕੀ ਖੱਟ ਲਿਆ ਸਾਰਿਆਂ ਨੇ, ਤੇ ਜਿਨ੍ਹਾਂ ਨੂੰ ਅਸੀਂ ਅਨਸਿਵਲਾਈਜ਼ਡ ਕਹਿੰਦੇ ਹਾਂ, ਜਿਹੜੇ ਕੁਦਰਤ ਦੇ ਨੇੜੇ ਨੇ, ਜਿਨ੍ਹਾਂ ਨੇ ਆਪਣਾ ਕੋਈ ਉਹਨਾਂ ਦੀ ਤਮਾ ਨਹੀਂ ਹੈ, ਕੋਈ ਡਿਜ਼ਾਇਰਸ ਨਹੀਂ ਹੈ, ਦਿਨ 'ਚ ਉਹਨਾਂ ਨੇ ਕੋਈ 4 ਪਹਿਰਾਵੇ ਨਹੀਂ ਬਦਲਨੇ ਹੈ, ਉਹਨਾਂ ਦਾ ਇੱਕ ਆਪਣਾ এনवायरमेंट ਦੇ ਦੋਸਤ ਨੇ, ਉਹ ਸਾਰੇ ਵਾਤਾਵਰਣ 'ਚ ਵਿਚਰਦੇ ਨੇ, ਉਹਨਾਂ ਦਾ ਆਪਣਾ, ਉਹਨਾਂ ਦੀ ਆਪਣੀਆਂ ਰਸਮੋ ਰਿਵਾਜ ਨੇ ਆਪਣੇ, ਉਹਨਾਂ ਦੇ ਇਹ ਨਹੀਂ ਹੈ ਵੀ ਔਰਤਾਂ ਕੋਈ ਦਾਜ ਲੈਣ ਖਣੋ ਉਹ ਜਿਹੜੀਆਂ ਸੱਸਾਂ ਜਾਂ ਸਹੁਰੇ ਜਾਂ ਦੂਜੇ ਜਿਹੜੇ ਨੇ ਉਹ ਜਿਉਂਦੇ ਸਾੜ ਦਿੰਦੇ ਨੇ, ਜਾਂ ਇਹ ਨਹੀਂ ਹੈ ਵੀ ਅਦਾਲਤਾਂ 'ਚੋਂ ਝਗੜ ਰਹੇ ਹੁੰਦੇ ਨੇ ਕਿ ਵੀ ਉਹਨਾਂ ਨੇ ਕਿਹਨੂੰ ਡਾਈਵੋਰਸ ਦੇਣਾ ਹੈ ਤੇ ਕਿਵੇਂ ਦੇਣਾ। ਹੁਣ ਉਹ ਸਾਰੇ ਤੋਂ ਦੂਰ, ਲੇਕਿਨ ਉਹ ਇੱਕ ਉਸ ਟਾਈਮ ਜ਼ੋਨ 'ਚ ਹੀ ਨੇ ਜਿਸ 'ਚੋਂ ਇੱਕ ਵੱਡਾ ਹਿੱਸਾ ਜਿਹਨੂੰ ਅਸੀਂ ਸੋ ਕਾਲਡ ਸਿਵਲਾਈਜ਼ਡ ਵਰਲਡ ਕਹਿੰਦੇ ਹਾਂ, ਉਹ ਨਿਕਲ ਆਇਆ। ਉਹ ਆਪਣੀਆਂ ਮੂਲ ਉਸੇ ਹੀ ਲਾਈਫ ਸਟਾਈਲ ਦੇ ਵਿੱਚ ਦੂਰ ਜੰਗਲਾਂ ਦੇ ਵਿੱਚ ਔਰ ਆਪਣੇ ਕਿਵੇਂ ਉਹਨਾਂ ਨੇ ਆਪਣੇ ਆਪ ਨੂੰ ਕੋਐਗਜ਼ਿਸਟ ਕੀਤਾ ਮਾਰੂ ਜਾਨਵਰਾਂ ਦੇ ਨਾਲ। ਸਾਡੇ ਤਾਂ ਜਾ ਕੇ ਬੰਦੂਕਾਂ ਲੈ ਕੇ ਅਸੀਂ ਸ਼ੇਰ, ਬਘਿਆੜ, ਚੀਤੇ ਮਾਰਨ ਦਾ ਹੀ ਕੰਮ ਕੀਤਾ। ਸਭ ਤੋਂ ਡਰਟ ਜਿਹੜਾ ਐਡਵਾਂਸਮੈਂਟ ਦੇ ਨਾਂ ਥੱਲੇ ਅਸੀਂ ਜਿਹੜੀ ਹੈ ਵਾਈਲਡ ਲਾਈਫ ਨੂੰ ਡਿਸਟਰੋਏ ਕੀਤਾ। ਪਰ ਉਹ ਵਾਈਲਡ ਲਾਈਫ ਦੇ ਨਾਲ ਵੀ ਐਗਜ਼ਿਸਟ ਕਰਦੇ ਨੇ, ਫੂਡ ਵੀ ਉਹਨਾਂ ਦਾ ਉਹੀ ਬਣਦਾ ਹੈ, ਉਹ ਆਪਣੇ ਜਿਹੜੇ ਨੇ ਉਸ 'ਚ ਰਹਿੰਦੇ ਨੇ। ਔਰ ਇਹ ਛੋਟੀ ਆਬਾਦੀ ਨਹੀਂ ਹੈ। ਹੁਣ ਜੇ ਅੱਜ 8 ਬਿਲੀਅਨ ਆਬਾਦੀ ਹੋ ਚੁੱਕੀ ਹੈ ਸਾਡੇ ਪਲੈਨਟ ਦੇ ਉੱਤੇ, ਤੇ ਇਹ ਮੈਂ ਯੂਨਾਈਟਿਡ ਨੇਸ਼ਨਸ ਦੀਆਂ ਫਿਗਰਸ ਕੋਟ ਕਰ ਰਿਹਾ, ਉਹਨਾਂ ਦੀ ਆਬਾਦੀ ਲਗਭਗ 500 ਮਿਲੀਅਨ ਹੈ, ਜਿਹੜੀ ਕੁੱਲ ਆਬਾਦੀ ਦਾ ਇਹਨਾਂ ਦੇ ਕਹਿਣ ਮੁਤਾਬਕ 5% ਹੈ। 5% ਥੋੜੇ ਨਹੀਂ ਹੁੰਦੇ ਵੀ ਜੇ 100 ਬੰਦੇ ਅੱਜ ਵੀ ਅਸੀਂ ਗਿਣੀਏ ਤਾਂ ਉਹਨਾਂ 'ਚੋਂ 5 ਉਹ ਨੇ ਜਿਹੜੇ ਆਦੀਵਾਸੀ ਨੇ। ਆਦ ਦਾ ਮਤਲਬ ਮੁੱਢ ਤੋਂ, ਜਿੱਥੋਂ ਗੱਲ ਸ਼ੁਰੂ ਹੋਈ, ਜਿਹੜੇ ਮੂਲ ਨਿਵਾਸੀ ਨੇ। ਹੁਣ ਇਹਨਾਂ ਦੀਆਂ ਜਦੋਂ ਹੁਣ ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਲੈਂਗੁਏਜ ਡੇ ਹੁੰਦਾ ਹੈ ਕਿ ਜੀ ਇੰਨੀਆਂ ਭਾਸ਼ਾਵਾਂ ਦੁਨੀਆ 'ਚੋਂ ਗਾਇਬ ਹੋ ਰਹੀਆਂ, ਇੰਨੀਆਂ ਹੋ ਰਹੀਆਂ, ਤਾਂ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਆਹ ਸਾਰੀਆਂ ਭਾਸ਼ਾਵਾਂ ਤਾਂ ਲੋਕ ਬੋਲਣ। ਇਹ ਉਹਨਾਂ ਟਰਾਈਬਲ ਲੈਂਗੁਏਜਸ ਦਾ ਹੀ ਜ਼ਿਕਰ ਹੋ ਰਿਹਾ ਹੁੰਦਾ ਹੈ। ਇਹਨਾਂ ਜਿਹੜੇ 500 ਮਿਲੀਅਨ ਲੋਕ ਨੇ ਇਸ ਧਰਤੀ ਦੇ ਉੱਤੇ, ਉਹਨਾਂ ਦੀਆਂ 7000 ਜ਼ੁਬਾਨਾਂ ਨੇ, ਲੈਂਗੁਏਜਸ ਜਿਹੜੀਆਂ ਉਹ ਬੋਲਦੇ ਨੇ। ਉਹਨਾਂ ਨੂੰ ਸਾਨੂੰ ਦੇਖਣ ਨੂੰ ਇਹ ਲੱਗਦਾ ਹੈ ਕਿ ਵੀ ਉਹ ਅਨਸਿਵਲਾਈਜ਼ਡ ਨੇ। ਜ਼ਬਾਨ ਤਾਂ ਤੁਹਾਡਾ ਕਮਿਊਨੀਕੇਸ਼ਨ ਦਾ ਜ਼ਰੀਆ ਹੈ। ਸੋ 7000 ਲੈਂਗੁਏਜਸ ਉਹ ਕਰਦੇ ਨੇ। ਔਰ
5000 ਡਿਫਰੈਂਟ ਕਲਚਰ ਨੇ, ਤਹਿਜ਼ੀਬ, ਕਿਉਂਕਿ ਹਰ ਕਬੀਲੇ ਦੀ ਇੱਕ ਆਪਣੀ ਤਹਿਜ਼ੀਬ ਹੈ। ਹੁਣ ਜੇ ਅਸੀਂ ਮਨੀਪੁਰ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹਾਂ ਤੇ ਹੁਣ ਇੱਕ ਪਾਸੇ ਮੈਤੀ ਜਿਨ੍ਹਾਂ ਨੇ ਹਿੰਦੂਤਵੀ ਪ੍ਰਭਾਵ ਕਬੂਲ ਕੇ ਉਹਨਾਂ ਦਾ ਹਿੰਦੂਤਵੀਕਰਨ ਹੋ ਗਿਆ, ਪਰ ਹੈ ਤਾਂ ਉਹ ਵੀ ਕਬੀਲਾ ਹੀ ਸੀ। ਦੂਜੇ ਪਾਸੇ ਕੁੱਕੀ ਕਬੀਲਾ, ਇੱਕ ਜ਼ੋਂਬੀ ਕਬੀਲਾ, ਜਿਹੜਾ ਕੁੱਕੀ ਕਬੀਲਾ ਨਾਗਿਆਂ ਦਾ, ਨਾਗਾ ਕਬੀਲੇ ਅੱਡ ਨੇ, ਉਹਨਾਂ ਸਾਰਿਆਂ ਦੀ ਲੈਂਗੁਏਜ ਵੀ ਵੱਖਰੀ ਹੈ, ਉਹਨਾਂ ਦੇ ਜਿਹੜੇ ਨੇ ਡਾਇਲੈਕਟ ਵੀ ਵੱਖਰੇ ਨੇ ਔਰ ਕਲਚਰ ਵੀ ਵੱਖਰੇ ਨੇ। ਹਾਲਾਂ ਜਦੋਂ ਹੁਣ ਅਸੀਂ ਕੁੱਕੀ ਕਬੀਲੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਵੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਦੂਜੀਆਂ ਮਿਜ਼ੋਰਮ ਦੇ ਜਿਹੜੇ ਜ਼ੋਮੀ ਕੇ ਕੀ ਇੱਕ ਹੋਰ ਕਬੀਲਾ ਉਹਦੇ ਨਾਲ ਉਹ ਰਲਦੇ ਮਿਲਦੇ ਨੇ, ਉਹਨਾਂ ਦੀਆਂ ਅੱਗੋਂ ਜਿਹੜਾ ਮਿਆਂਮਾਰ ਬਰਮਾ ਦੇ ਜੰਗਲਾਂ 'ਚ, ਕਿਉਂਕਿ ਇਹ ਬੜਾ ਡੈਂਸ ਫੋਰੈਸਟ ਸੀ ਸਾਰਾ, ਜਿਹਨੂੰ ਅਸੀਂ ਅੱਜ ਨਾਰਥ ਈਸਟ ਕਹਿੰਦੇ ਹਾਂ, ਬਰਮਾ ਤੋਂ ਲੈ ਕੇ ਅਸਾਮ ਤੱਕ, ਇਹ ਮੂਲ ਤੌਰ ਤੇ। ਔਰ ਜਦੋਂ ਇਸ ਧਰਤੀ ਚੋਂ ਤੇਲ ਨਿਕਲਿਆ, ਅਜੇ ਵੀ ਹੁਣ ਤਾਂ ਇੱਥੇ ਸ਼ੈਲ ਤਾਂ ਦੂਜਾ ਕਹਿੰਦੇ ਨੇ, ਜਦੋਂ ਅਸੀਂ ਬਚਪਨ 'ਚ ਗਰੋ ਹੋ ਰਹੇ ਹੁੰਦੇ ਸੀ ਗੈਸ ਸਟੇਸ਼ਨਾਂ ਦਾ ਨਾਮ ਹੁੰਦਾ ਸੀ ਬਰਮਾ। ਸੋ ਬਰਮਾ ਇਸ ਲਈ ਸੀ ਕਿ ਮੁਲਕ ਦਾ ਨਾਂ ਹੀ ਇਹਨਾਂ ਨੇ, ਅੰਗਰੇਜ਼ਾਂ ਨੇ ਜਿਸ ਖਿੱਤੇ ਨੂੰ ਦੱਬਿਆ, ਇੱਥੋਂ ਤੇਲ ਨਿਕਲਿਆ ਜ਼ਮੀਨ ਚੋਂ। ਹੁਣ ਵੀ ਜਿਹਨੂੰ ਮਿਆਂਮਾਰ ਕਹਿੰਦੇ ਨੇ, ਉਹਨਾਂ ਦੀ ਜਿਹੜੀ ਕੁਦਰਤੀ ਦੌਲਤ ਹੈ ਉਹ ਆਇਲ ਹੈ। ਹੁਣ ਇਹ ਜਿਉਂ-ਜਿਉਂ ਇਹਨਾਂ ਦਾ ਕਾਰਪੋਰੇਟ ਵਾਲਿਆਂ ਨੂੰ ਤੇਲ ਨਜ਼ਰ ਆਇਆ ਜਾਂ ਦੂਜਾ, ਇਹਨਾਂ ਨੇ ਫਿਰ ਉਹਨਾਂ ਨਾਲ ਕਿਵੇਂ ਉਜਾੜਾ ਉਹਨਾਂ ਦਾ ਕੀਤਾ। ਨਾਗੇ ਕਬੀਲੇ ਜਿਹੜੇ ਨੇ ਲੰਬਾ ਵਕਤ ਅੰਗਰੇਜ਼ਾਂ ਨਾਲ ਵੀ ਲੜਦੇ ਰਹੇ, 19ਵੀਂ 20ਵੀਂ ਸਦੀ 'ਚ ਆਪਣੀ ਟੈਰੀਟਰੀ 'ਚ ਨਹੀਂ ਉਹਨਾਂ ਨੇ ਵੜਨ ਦਿੱਤਾ। ਔਰ ਇਹ ਨਾ ਸਿਰਫ ਕਿ ਇਹ ਜਿਹੜੀਆਂ ਇਹਨਾਂ ਦੀਆਂ ਲੈਂਗੁਏਜਸ ਵਾਈਪ ਆਊਟ ਹੋ ਰਹੀਆਂ, ਇਹਨਾਂ ਦੇ ਰਿਸੋਰਸ, ਜੇ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਕਿ ਜਿਹੜੇ ਇੱਥੋਂ ਦੇ ਜਿਨ੍ਹਾਂ ਨੂੰ ਇੰਡੀਅਨਸ, ਰੈੱਡ ਇੰਡੀਅਨ ਕਿਹਾ ਗਿਆ ਜਾਂ ਨੇਟਿਵ ਅਮਰੀਕਨਸ ਨੇ, ਉਹ ਇਨਫੈਕਟ ਟ੍ਰਾਈਬਲ ਨੇ, ਉਹਨਾਂ ਦੇ ਕਬੀਲੇ ਸੀ ਆਪਣੇ, ਕਿੰਨੇ ਕਬੀਲੇ ਉਹਨਾਂ ਦੇ ਅੱਡ-ਅੱਡ ਵਿਚਰਦੇ ਸੀ। ਅਸੀਂ ਤਾਂ ਜੀਪਾਂ ਦੇ ਨਾਂ ਕੋਈ ਚੈਰੋਕੀ ਰੱਖ ਲਿਆ, ਕੋਈ, ਇਹ ਉਹਨਾਂ ਦੇ ਕਬੀਲਿਆਂ ਦੇ ਨਾਂ ਨੇ। ਅੱਜ ਵੀ ਅਮਰੀਕਾ 'ਚ ਤੁਹਾਨੂੰ ਇੱਥੋਂ ਦੀਆਂ ਰਿਵਰਸ ਔਰ ਦੂਜਿਆਂ ਤੀਜਿਆਂ ਦੇ ਨਾਂ ਉਹਨਾਂ ਦੇ ਨਾਂ ਦੇ ਉੱਤੇ ਮਿਲਣਗੇ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਲਿਹਾਜ਼ ਨਾਲ ਜਿਨ੍ਹਾਂ ਨੂੰ ਨੇਟਿਵਸ ਕਿਹਾ ਜਾਂਦਾ, ਐਬੋਰੀਜਨਲਸ ਇੱਕ ਟਰਮ ਯੂਜ਼ ਕੀਤੀ ਜਾਂਦੀ ਸੀ, ਹੁਣ ਸ਼ਾਇਦ ਫਸਟ ਨੇਸ਼ਨ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਦੇ ਕਿੰਨੇ ਉਹ ਆਪਣਾ ਰੈਫਰੈਂਡਮ ਕਰਵਾ ਰਹੇ ਨੇ ਵੀ ਉਹਨਾਂ ਨੇ ਸਿਸਟਮ 'ਚ ਕਿਵੇਂ ਐਗਜ਼ਿਸਟ ਕਰਨਾ। ਨਿਊਜ਼ੀਲੈਂਡ ਦੇ ਹਵਾਲੇ ਨਾਲ ਉਹਨਾਂ ਨੂੰ ਮੌਰੀ ਕਿਹਾ ਜਾਂਦਾ। ਸੋ ਜੇ ਅਸੀਂ ਆਪਣੇ ਖਿੱਤੇ 'ਚ ਦੇਖੀਏ ਤੇ ਸਾਡੇ ਤਾਂ 12% ਜਿਹੜੀ ਆਬਾਦੀ ਹੈ ਉਹ ਇਹਨਾਂ ਦੀ ਹੈ। ਔਰ ਈਵਨ ਕਨਸਟੀਟਿਊਸ਼ਨ 'ਚ ਮੈਂ ਸਮਝਦਾ ਵੀ ਇੱਕ ਜ਼ਰੂਰ ਕ੍ਰੈਡਿਟ ਸਾਡੇ ਕਨਸਟੀਟਿਊਸ਼ਨ ਦੇ ਜਿਹੜਾ ਇੰਡੀਅਨ ਬਣਾਇਆ ਉਹਨਾਂ 'ਚ ਡਾਕਟਰ BR ਅੰਬੇਦਕਰ ਦਾ ਲੀਡ ਰੋਲ ਹੋਏਗਾ ਕਿ ਜਿਹਦੇ 'ਚ ਉਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ ਐਜ਼ ਏ ਸ਼ੈਡਿਊਲਡ ਟ੍ਰਾਈਬ, ਕਬੀਲੇ। ਔਰ ਉਹ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ ਹਰ ਸਟੇਟ, ਔਰ ਬਹੁਤ ਸਾਰੀਆਂ ਸਟੇਟਾਂ 'ਚ ਤਾਂ ਵੱਡੀ ਆਬਾਦੀ ਉਹਨਾਂ ਦੀ, ਜਿਹਨੂੰ ਇਹਨਾਂ ਨੇ ਕਿਵੇਂ ਉਜਾੜਿਆ, ਕਿਵੇਂ ਅੱਜ ਹਿੰਦੂਤਵਾ ਦੇ ਫੁੱਟ ਸੋਲਜਰ ਬਣਾ ਰਹੇ ਨੇ। ਸੋ ਇਕੱਲੇ ਨਾਰਥ ਈਸਟ ਦੇ ਕਬੀਲੇ ਨਹੀਂ ਨੇ, ਕਿਉਂਕਿ ਅਸੀਂ ਕੁੱਕੀ ਜਾਂ ਨਾਗਾ ਜਾਂ ਮਾਈਟਾਈ ਔਰ ਇਹਨਾਂ ਦੀ ਗੱਲ ਕਰ ਰਹੇ ਹਾਂ। ਅੱਜ ਸਾਰਾ ਹੀ ਜਿਹੜਾ ਤੁਸੀਂ ਛੱਤੀਸਗੜ੍ਹ ਔਰ ਆਂਧਰਾ, ਮੱਧ ਪ੍ਰਦੇਸ਼, ਰਾਜਸਥਾਨ, ਇਹ ਸਾਰੇ ਹੀ ਉਹ ਸ਼ਡਿਊਲਡ ਟ੍ਰਾਈਬ ਦਾ ਇੱਕ ਵੱਡਾ ਹਿੱਸਾ ਕਬੀਲਿਆਂ ਦਾ, ਉੱਥੇ ਤਾਂ 12-13% ਦੀ ਆਬਾਦੀ ਜਿਹੜੀ ਹੈ ਉਹਨਾਂ ਦੀ ਹੈ। ਹੁਣ ਇਹ ਇੱਕ ਜਨਰਲ ਇੰਟਰੋਡਕਸ਼ਨ ਦੇ ਲਈ ਕਿ ਭਾਈ ਜਿਹੜੇ ਉਹਨਾਂ ਦੇ 500 ਮਿਲੀਅਨ ਆਬਾਦੀ ਹੈ ਦੁਨੀਆ 'ਚ ਆਦੀਵਾਸੀਆਂ ਦੀ, ਉਹ ਦੁਨੀਆ ਦੇ 90 ਮੁਲਕਾਂ 'ਚ ਨੇ। ਔਰ ਇੱਕ ਵੱਡੀ ਆਬਾਦੀ ਜਿਹੜੀ ਹੈ ਜਿੱਥੇ ਅਫਰੀਕਾ ਦੇ ਕਬੀਲੇ ਨੇ, ਜਦੋਂ ਅਸੀਂ ਅਫਰੀਕਾ ਕੰਟੀਨੈਂਟ ਦੀ ਗੱਲ ਕਰਦੇ ਹਾਂ, 54 ਮੁਲਕ ਨੇ, 54 ਕੰਟਰੀਜ਼ ਅਫਰੀਕਾ ਕੰਟੀਨੈਂਟ ਦੇ ਵਿੱਚ, ਬਹੁਤ ਸਾਰੇ ਜਿਹੜੇ ਨੇ ਉਹ ਕਬੀਲੇ ਨੇ। ਇਹ ਨਹੀਂ ਹੈ ਵੀ ਕਬੀਲਿਆਂ ਦਾ ਸਭ ਕੁਝ ਹੀ ਜਿਹੜਾ ਉਹ ਲਵੀ ਡਵੀ ਹੈ, ਆਪਸ 'ਚ ਵੀ ਬੜਾ। ਅਸੀਂ ਰਵਾਂਡਾ ਜੈਨੋਸਾਈਡ ਦੀ ਜਦੋਂ ਗੱਲ ਕਰਦੇ ਹਾਂ ਤੇ ਉਹ ਵੀ ਦੋ ਅੱਡ-ਅੱਡ ਕਬੀਲੇ, ਹੁਟਸੀ ਤੇ ਤੁਤਸੀ, ਜਿਨ੍ਹਾਂ ਨੇ ਮਿਲੀਅਨ 2 ਮਿਲੀਅਨ ਇੱਕ ਦੂਜੇ ਨੂੰ ਮਾਰਿਆ। ਬਹੁਤ ਸਾਰੀਆਂ ਲੜਾਈਆਂ ਜੋ ਹੁਣ ਨਾਈਜਰ 'ਚ ਚੱਲ ਰਿਹਾ, ਦੂਜਾ ਚੱਲ ਰਿਹਾ। ਬੇਸ਼ੱਕ ਮਿਸਚਿਫ ਯੂਰਪੀਅਨ ਮੈਪ ਮੇਕਰਸ ਦੀ ਹੈ, ਜਿਨ੍ਹਾਂ ਨੇ ਜਾ ਕੇ ਕੋਲੋਨਾਈਜ਼ ਕੀਤਾ, ਉਹਨਾਂ ਦੇ ਕਿਵੇਂ ਹੱਕ ਖੋਏ, ਉਹਨਾਂ ਦੇ ਨਾਲ ਕੀ ਕੀਤਾ। ਲੇਕਿਨ ਉਹਨਾਂ ਕਬੀਲਿਆਂ ਦਾ ਜਿੱਥੇ ਅਸੀਂ ਨੇਚਰ ਫਰੈਂਡਲੀ ਔਰ ਦੂਜਾ ਲਾਈਫ ਸਟਾਈਲ ਦੇ ਵਿੱਚ ਉਹਨਾਂ ਦੇ ਇੱਕ ਆਪਣੀ ਕੰਟੈਂਸ਼ਨ ਆਪਣਾ, ਪਰ ਹੌਸਟਿਲਿਟੀ ਜਿਹੜੀ ਹੈ ਉਹ ਵੀ ਹੈ, ਦੁਸ਼ਮਣੀ ਵੀ ਹੈ। ਉਹਦੇ ਨਤੀਜੇ ਕਰਕੇ ਵੀ ਇੱਕ ਦੂਜੇ ਦਾ ਕਾਫੀ ਨੁਕਸਾਨ ਹੁੰਦਾ। ਜਦੋਂ ਅਸੀਂ ਆਪਣੀ ਵੀ ਗੱਲ ਕਰਦੇ, ਜਦੋਂ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਕਈ ਵਾਰੀ ਹੋਏਗਾ ਜੀ ਸਾਡੀ ਇੱਕ ਤਬਕਾ ਆਪਸ ਐਵੇਂ ਟ੍ਰਾਈਬਲ ਬਿਰਤੀ ਹੈ। ਟ੍ਰਾਈਬਲ ਇਹੀ ਹੁੰਦਾ ਹੈ ਕਿ ਵੀ ਇਹ ਮੇਰਾ ਕਬੀਲਾ, ਕਬੀਲਾ ਪ੍ਰਸਤੀ ਜਿਹਨੂੰ ਕਹਿੰਦੇ ਨੇ, ਜਿਹੜੀ ਮਾਰੂ ਹੁੰਦੀ ਹੈ। ਔਰ ਕਬੀਲਿਆਂ ਨੇ ਬਹੁਤ ਸਾਰਿਆਂ ਨੇ ਇਵੇਂ ਹੀ ਆਪਣਾ ਬੇੜਾਗਰ ਕੀਤਾ। ਲੇਕਿਨ ਯੂਨਾਈਟਿਡ ਨੇਸ਼ਨਸ ਨੇ 1994 ਦੇ ਵਿੱਚ ਜਨਰਲ ਅਸੈਂਬਲੀ ਸੈਸ਼ਨ ਨੇ ਇਹ ਮੰਨ ਲਿਆ ਕਿ ਭਾਈ ਇਹਨਾਂ ਦੀ ਇਸ ਦਿਨ ਨੂੰ ਰੈਕਗਨਾਈਜ਼ ਕਰਨਾ ਹੈ,
ਇੰਟਰਨੈਸ਼ਨਲ ਡੇ ਆਫ ਦਾ ਵਰਲਡ ਇੰਡੀਜਨਸ ਪੀਪਲ। ਪਹਿਲਾਂ ਤਾਂ ਉਹਨਾਂ ਨੇ 1994 ਤੋਂ 2004 ਤੱਕ 95 ਤੋਂ ਇੱਕ ਦਹਾਕਾ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇਹ ਡੈਕੇਡ ਆਫ ਦਾ ਜਿਹੜਾ ਇੰਡੀਜਨਸ ਪੀਪਲ ਹੈ। ਉਹਨਾਂ ਨੇ ਕਿਹਾ ਇੰਟਰਨੈਸ਼ਨਲ ਡੈਕੇਡ ਆਫ ਦਾ ਵਰਲਡਸ ਇੰਟਰਨੈਸ਼ਨਲ ਇੰਡੀਜਨਸ ਪੀਪਲ। ਔਰ ਉਹਦੇ 'ਚ ਜਿਹੜੇ ਉਹਨਾਂ ਦੇ 5 ਉਹਨਾਂ ਨੇ ਮੇਨ ਫੀਲਡ ਚੁਣੇ ਕਿ ਵੀ ਉਹਦੇ 'ਚ ਜਿਹੜੀ ਹੈ ਹਿਊਮਨ ਸੁਸਾਇਟੀ ਜਿਹੜੀ ਆਪਣੇ ਆਪ ਨੂੰ ਡਿਵੈਲਪਡ ਕਹਿੰਦੀ ਹੈ ਉਹ ਹੈਲਪਿੰਗ ਹੈਂਡ ਦੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਿਊਮਨ ਰਾਈਟਸ। ਅੱਜ ਵੀ ਜੋ ਅਸੀਂ ਗੱਲ ਜੇ ਮਨੀਪੁਰ ਦੇ ਹਵਾਲੇ ਨਾਲ ਕਰੀਏ, ਇਹ ਮਹਿਜ਼ ਕਬੀਲਿਆਂ ਦੀ ਲੜਾਈ ਨਹੀਂ ਹੈ, ਕਿਉਂਕਿ ਜੰਗਲਾਂ ਦਾ ਵੱਡਾ ਇਲਾਕਾ ਜਿਸ ਏਰੀਆ 'ਚ ਉਹ ਨੇ ਉਹਨਾਂ ਦੇ ਥੱਲੇ ਧਰਤੀ ਦੇ ਮਿਨਰਲਸ ਨੇ, ਕਿਤੇ ਕਾਪਰ ਹੈ, ਕਿਤੇ 골ਡ ਹੈ, ਕਿਤੇ ਕੋਈ ਹੋਰ ਨਿਕਲ ਰਿਹਾ ਹੈ। ਤੇ ਇਹ ਜਿਹੜੇ ਗ੍ਰੀਡੀ ਵੈਸਟਰਰ ਜਿਹੜੇ ਕਿ ਐਕਸਪਲੋਇਟ ਕਰਕੇ ਪੈਸਾ ਬਣਾਉਂਦੇ ਨੇ, ਹੁਣ ਹੋ ਕੀ ਰਿਹਾ ਜੇ 50,000 ਨੂੰ ਬੇਘਰੇ ਕੀਤਾ ਹੈ ਕੁਕੀ ਕਬੀਲਿਆਂ ਨੂੰ, ਉਹ ਜ਼ਮੀਨਾਂ ਆਪਣੇ ਘਰ ਛੱਡ ਕੇ ਦੌੜ ਗਏ ਨੇ ਉੱਥੇ ਜਿਹੜੀ ਆ ਉਹ ਰਿਚ ਹੈ ਵਿਦ ਮਿਨਰਲਸ, ਉਹ ਇਹਨਾਂ ਨੂੰ ਦੇਣਗੇ ਮਲਟੀਨੈਸ਼ਨਲ ਕੰਪਨੀਆਂ ਨੂੰ ਜਾਂ ਦੂਜੇ। ਸੋ ਇਹ ਸਵਾਲ ਹੁੰਦਾ ਹੈ ਕਿ ਵੀ ਤੁਸੀਂ ਸਿਵਲਾਈਜ਼ ਸੁਸਾਇਟੀ ਲਈ ਤਾਂ UN ਚਾਰਟਰ ਬਣਾ ਕੇ ਹਿਊਮਨ ਰਾਈਟਸ ਦੀ ਗੱਲ ਕੀਤੀ, ਉਹ ਜਿਹੜੇ 500 ਮਿਲੀਅਨ ਨੇ ਜਿਹੜੇ ਬੈਠੇ ਉਹਨਾਂ ਦੇ ਹਿਊਮਨ ਰਾਈਟ ਕਿੱਥੇ ਨੇ? ਸੋ ਇਹ ਜਦੋਂ ਰੈਕਗਨਾਈਜ਼ ਕੀਤਾ ਗਿਆ ਇਹ ਸੀ ਕਿ ਵੀ ਉਹਨਾਂ ਦੇ ਹਿਊਮਨ ਰਾਈਟਸ ਦੀ ਗੱਲ ਹੋਵੇ। ਐਨਵਾਇਰਨਮੈਂਟ ਕਿ ਭਾਈ ਉਹ ਤਾਂ ਰੱਬ ਦੇ ਨੇੜੇ ਨੇ, ਕੁਦਰਤ ਦੇ ਨੇੜੇ ਨੇ, ਉਹਨਾਂ ਦੇ ਪੂਜਾ ਦਾ ਢੰਗ ਵੀ ਉਹ ਜਿਹੜੇ ਨੇ ਨੇਚਰ ਦੇ ਉਹਨਾਂ ਦੇ ਦੇਵਤੇ ਨੇ। ਇਸ ਦੇ ਨਾਲ ਡਿਵੈਲਪਮੈਂਟ ਕਿ ਵੀ ਤੁਸੀਂ ਉਹਨਾਂ ਦੇ ਰਿਸੋਰਸ ਲੁੱਟਦੇ ਹੋ, ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਇੱਥੇ ਇਹ ਹੈ ਉਹ ਕੱਢ ਦਿੰਦੇ ਹੋ, ਪਰ ਉਹਨਾਂ ਨੂੰ ਉਹਦੇ 'ਚ ਉਹਦਾ ਸ਼ੇਅਰ ਕਿੱਥੇ ਜਾਂਦਾ, ਉਹਨਾਂ ਦੇ ਲਈ ਤੁਸੀਂ ਕੀ ਕਰਦੇ ਹੋ? ਐਂਡ ਐਜੂਕੇਸ਼ਨ ਕਿ ਵੀ ਤੁਸੀਂ ਆਪਣੇ ਆਪ ਨੂੰ ਡਿਵੈਲਪਡ ਕਹਿੰਦੇ ਹੋ, ਉਹਨਾਂ ਨੂੰ ਅੰਡਰ ਡਿਵੈਲਪਡ ਜਾਂ ਅਨਡਿਵੈਲਪਡ ਜਾਂ ਜੰਗਲੀ ਕਹਿੰਦੇ ਹੋ। ਸਾਡੇ ਵੀ ਲਫ਼ਜ਼ ਦਾ ਜੰਗਲੀ ਸੀ ਜਦੋਂ ਆਪਣੇ ਲੋਕ ਇਧਰੋਂ 12 'ਚ ਜਾ ਕੇ ਆਬਾਦ ਕੀਤੇ ਅੰਗਰੇਜ਼ਾਂ ਨੇ, ਉੱਥੇ ਰਹਿਣ ਵਾਲੇ ਉਹੀ ਸੀ ਜਿਹੜੇ ਮੂਲ ਨਿਵਾਸੀ ਸੀ, ਉਹਨਾਂ ਨੂੰ ਜੰਗਲੀ ਕਹਿ ਗਿਆ ਕਿ ਉਹ ਜੰਗਲ ਸਾਫ਼ ਕਰਕੇ ਜਿਹੜੀਆਂ ਨੇ ਨਹਿਰਾਂ ਖੋਦ ਕੇ ਜ਼ਮੀਨਾਂ ਦੇ ਕਬਜ਼ੇ ਕੀਤੇ। ਐਂਡ ਹੈਲਥ ਹਾਂਜੀ, ਔਰ ਹੈਲਥ ਇਸ਼ੂ ਮੈਨੂੰ ਆਸਟ੍ਰੇਲੀਆ ਦੇ ਹਵਾਲੇ ਨਾਲ ਪਤਾ ਹੈ ਵੀ ਕਿਸ ਕਿਸਮ ਦੀਆਂ ਜਦੋਂ ਲੋਕ ਗਏ ਇਹਨਾਂ ਦੀਆਂ ਬਿਮਾਰੀਆਂ ਉਹਨਾਂ 'ਚ ਪਹੁੰਚੀਆਂ। ਉਹਨਾਂ ਨੂੰ ਅੱਜ ਉਹ ਕੋਕ ਤੇ ਦੂਜੀਆਂ ਤੀਜੀਆਂ ਚੀਜ਼ਾਂ ਦੇ ਨਾਲ ਹੀ ਕਿੰਨੇ ਪੀ ਕੇ ਮਰ ਜਾਂਦੇ ਨੇ। ਉਹਨਾਂ ਦੇ ਵਿੱਚ ਕਿਵੇਂ ਇਹਨਾਂ ਨੇ ਡੈਲੀਬਰੇਟਲੀ ਇਸ ਸਾਰੇ ਨੂੰ ਐਨਕਰੇਜ ਕੀਤਾ। ਸੋ ਇਹ ਅਸੀਂ ਜਦੋਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਇਸ ਦੀ ਇਹ ਅਹਿਮੀਅਤ ਹੈ। ਔਰ ਮੇਰਾ ਵੀ ਇਹ ਇੱਕ ਯਤਨ ਹੁੰਦਾ ਹੈ ਕਿ ਅਸੀਂ ਆਪਣੀ ਡੇ ਟੂ ਡੇ ਜ਼ਿੰਦਗੀ ਤੋਂ ਬਾਹਰ ਨਿਕਲ ਕੇ ਵੀ ਕੁਛ ਨਾ ਕੁਛ ਦੇਖੀਏ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ। ਔਰ ਖਾਸ ਤੌਰ ਤੇ ਜਦੋਂ ਅੱਜ ਅਸੀਂ ਇਸ ਟ੍ਰਾਈਬਲ ਡੇ ਦੀ ਗੱਲ ਕਰ ਰਹੇ ਤੇ ਮਨੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ, ਔਰ ਪਿਛਲੇ ਦਿਨਾਂ 'ਚ ਹੀ ਇੱਕ ਟ੍ਰਾਈਬਲ ਲੀਡਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਸਰੀ ਆਇਆ, ਉਹਨੇ ਸਿੱਖਾਂ ਦਾ ਸ਼ੁਕਰੀਆ ਕੀਤਾ ਕਿ ਭਾਈ ਮਨੀਪੁਰ ਦੇ ਇਸ ਮੁੱਦੇ ਦੇ ਉੱਤੇ ਸਿੱਖ ਕੌਮ ਸਾਡੇ ਨਾਲ ਡਟ ਕੇ ਖੜੀ ਹੈ। ਔਰ ਚੱਠਾ ਸਾਹਿਬ ਨੇ ਮੈਨੂੰ ਇੱਕ ਭੇਜਿਆ ਆਉਣ ਵਾਲੇ ਐਤਵਾਰ ਵੀ, ਸਟੈਂਡ ਵਿਦ ਕੁਕੀ ਜ਼ੋਮੀ ਆਦੀਵਾਸੀਜ਼, ਜੁਆਇਨ ਅਸ ਟ੍ਰਾਈਬਲ ਸੋਲੀਡੈਰਿਟੀ ਅਗੇਂਸਟ ਐਥਨਿਕ ਕਲੀਨਜ਼ਿੰਗ ਇਨ ਮਨੀਪੁਰ ਇੰਡੀਆ। 5 ਵਜੇ ਤੋਂ 7 ਵਜੇ ਤੱਕ ਕਮਿੰਗ ਸੈਚਰਡੇ 12 ਅਗਸਤ ਨੂੰ ਵਾਈਟ ਹਾਊਸ ਦੇ ਬਾਹਰ ਲੈਫੈਥ ਸਕੁਅਰ ਪਾਰਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਇਹ ਕੁਕੀ ਔਰ ਜ਼ੋਮੀ ਜਿਹੜੇ ਨੇ ਆਦੀਵਾਸੀ ਕਬੀਲਿਆਂ ਦੇ ਨਾਲ ਹਮਦਰਦੀ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਵਾਸ਼ਿੰਗਟਨ DC ਦੇ ਆਪਣੇ ਸਿੱਖ ਭੈਣਾਂ ਭਰਾਵਾਂ ਨੂੰ ਵੀ, ਬੇਸ਼ੱਕ ਇਹ ਕੋਈ ਖਾਲਿਸਤਾਨੀ ਪ੍ਰੋਟੈਸਟ ਨਹੀਂ ਹੈ, ਸਾਨੂੰ ਜਿਹੜਾ ਹੈ ਇਹ ਸੋਲੀਡੈਰਿਟੀ ਵੀ ਇਹਨਾਂ ਦੇ ਨਾਲ ਕਿ ਭਾਈ ਅਸੀਂ ਤੁਹਾਡੇ ਨਾਲ ਖੜੇ ਹਾਂ। ਔਰ ਅੱਜ ਜਦੋਂ ਕਿ ਅਸੀਂ ਇਹ ਦਿਨ ਨੂੰ ਯਾਦ ਕਰ ਰਹੇ ਹਾਂ, ਹਰ ਸਾਲ ਦਾ ਥੀਮ ਹੁੰਦਾ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਟ੍ਰਾਈਬਲ ਡੇ ਹੁੰਦਾ, ਔਰ ਇਸ ਜਿਹੜਾ 2023 ਵਰੇ ਦਾ ਥੀਮ ਹੈ ਇੰਡੀਜਨਸ ਯੂਥ ਐਜ਼ ਏਜੈਂਟਸ ਆਫ ਸੈਲਫ ਡਿਟਰਮੀਨੇਸ਼ਨ ਕਿ ਵੀ ਅਸੀਂ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਕਿ ਭਾਈ ਇਹ ਜਿਹੜੇ ਇੰਡੀਜਨਸ ਨੇ ਆਦੀਵਾਸੀ ਯੂਥ ਨੇ ਉਹਨਾਂ ਦਾ ਜਿਹੜਾ ਇਹ ਮੰਨਿਆ ਜਾਏ ਕਿ ਭਾਈ ਉਹਨਾਂ ਨੇ ਖੁਦ ਆਪਣੀ ਕਿਸਮਤ ਦਾ ਫੈਸਲਾ ਕਰਨਾ। ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਰੈਫਰੈਂਡਮ ਹੋ ਰਿਹਾ ਉਹ ਇਨਫੈਕਟ ਇਹ ਹੈ ਕਿ ਜਿਹੜੀ ਦੂਸਰੀ ਸੁਸਾਇਟੀ ਹੈ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ,
ਵੇਅਰਸ ਕੇਵ ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਿਆਣੇ ਦੇ ਨੂਹ ਜ਼ਿਲ੍ਹੇ ਅਤੇ ਹੋਰ ਥਾਵਾਂ ਤੇ ਮੁਸਲਮਾਨਾਂ ਦੇ ਘਰਾਂ ਤੇ ਦੁਕਾਨਾਂ ਤੇ ਜਿਹੜੇ ਬਲਡੋਜ਼ਰ ਚਲਾ ਕੇ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਔਰ ਇਸ ਦਾ ਸੂ ਮੋਟੋ ਨੋਟਿਸ ਲੈਂਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਇਹ ਮੁਸਲਮਾਨਾਂ ਦੀ ਨਸਲਕੁਸ਼ੀ ਤਾਂ ਨਹੀਂ ਕੀਤੀ ਜਾ ਰਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ बेशक पहले सैगमेंट 'ਚ ਗੱਲ ਕੀਤੀ ਕਿ ਵੀ ਰਾਹੁਲ ਗਾਂਧੀ ਨੇ ਖਲੋ ਕੇ ਗਿਆ ਕਿ ਵੀ ਭਾਰਤ ਮਾਤਾ ਦਾ ਮਰਡਰ ਹੋ ਗਿਆ ਔਰ ਮਨੀਪੁਰ 2 ਬਣ ਗਿਆ ਜਾਂ ਦੂਜੇ। ਪਰ ਜੇ ਤੁਸੀਂ ਦੇਖਣਾ ਹੋਏ ਕਿ ਵੀ ਕਿਵੇਂ ਅੱਜ ਬਿਲਕੁਲ ਨੱਕ ਦੇ ਥੱਲੇ ਜਦੋਂ ਅਸੀਂ ਨੂਹ ਦੀ ਗੱਲ ਕਰਦੇ ਹਾਂ, ਇਹਦਾ ਪੁਰਾਣਾ ਨਾਮ ਮੇਵਾਤ ਜ਼ਿਲ੍ਹਾ ਸੀ, ਰਿਆਸਤ ਅਲਵਰ ਦਾ ਹਿੱਸਾ ਰਹੀ ਔਰ ਗੁੜਗਾਵਾਂ ਜਿਹੜੀ ਪੈਰੀਫਰੀ ਹੈ ਜਿਸ ਨੂੰ ਹੁਣ ਗੁਰੂਗ੍ਰਾਮ ਬਣਾ ਦਿੱਤਾ ਇਹਨਾਂ ਨੇ, ਉਸ ਦੇ ਨਾਲ ਲੱਗਦਾ ਜ਼ਿਲ੍ਹਾ ਜਿਹਦੇ 'ਚ ਲਗਭਗ 11 ਲੱਖ ਦੀ ਆਬਾਦੀ ਹੈ ਇਸ ਨੂੰ ਜ਼ਿਲ੍ਹੇ ਦੀ, ਜਿਨ੍ਹਾਂ 'ਚੋਂ 80% ਦੇ ਕਰੀਬ ਮੁਸਲਮਾਨ ਨੇ ਔਰ ਵੈਸੇ ਵੀ ਹਰਿਆਣੇ ਦੇ ਵਿੱਚ ਲਗਭਗ 9% ਆਬਾਦੀ ਮੁਸਲਮਾਨਾਂ ਦੀ ਹੈ। ਪਰ ਜੇ ਅਸੀਂ ਨੂਹ ਦੇ ਹਵਾਲੇ ਨਾਲ ਗੱਲ ਕਰੀਏ ਕਿ ਪਿਛਲੇ ਆਲਮੋਸਟ 10 ਦਿਨਾਂ ਦੇ ਵਿੱਚ ਉੱਥੇ ਕਿਵੇਂ ਇੱਕ ਪਲੈਨਡ ਤਰੀਕੇ ਦੇ ਨਾਲ ਰਾਜਸਥਾਨ ਔਰ ਯੂਪੀ ਤੋਂ ਬਜਰੰਗ ਦਲ ਔਰ ਉਹਦੇ ਨਾਲ ਜੁੜਿਆ ਹੋਇਆ ਇੱਕ ਗੁੰਡਾ ਬਜਰੰਗੀ ਔਰ ਇਸੇ ਤਰ੍ਹਾਂ ਵਿਸ਼ਵ ਹਿੰਦੂ ਪਰਿਸ਼ਦ ਉਹਦੇ ਨਾਲ ਜੁੜਿਆ ਹੋਇਆ ਵੀ ਇੱਕ ਹੋਰ ਗੁੰਡਾ, ਜਿਹੜੇ ਦੋਨੋਂ ਹੀ ਜ਼ਿੰਮੇਵਾਰ ਸੀ ਬਿੱਟੂ, ਜਿਨ੍ਹਾਂ ਨੇ 2 ਨੌਜਵਾਨਾਂ ਨੂੰ ਜਾਵੇਦ ਔਰ ਇੱਕ ਸ਼ਾਇਦ ਹੋਰ ਨਾਂ ਸੀ, ਉਹਨਾਂ ਨੂੰ ਮਰਡਰ ਕੀਤਾ ਸੀ। ਇਸੇ ਜ਼ਿਲ੍ਹੇ 'ਚ ਕਿਵੇਂ ਪ੍ਰਚਾਰ ਨਾਲ ਪਲਾਨ ਨਾਲ ਹੁੰਦੇ ਨੇ, ਕਿਵੇਂ ਉਹਨਾਂ ਦੇ ਹੱਥਾਂ 'ਚ ਹਥਿਆਰ ਨੇ, ਕਿਵੇਂ ਉਹਨਾਂ ਨੇ ਵੀਡੀਓ ਪਾ ਕੇ ਜਿਹੜਾ ਉਹ ਚੈਲੰਜ ਕੀਤਾ ਵੀ ਤੁਹਾਡੇ ਜਿਹੜੇ ਨੇ ਉਹ ਜੀਜੇ ਆ ਰਹੇ ਨੇ, ਫੁੱਲਾਂ ਦੀਆਂ ਮਾਲਾ ਲੈ ਕੇ ਤਿਆਰ ਰਹੋ। ਔਰ ਜ਼ਾਹਰ ਹੈ ਜਦੋਂ ਇਸ ਕਿਸਮ ਦਾ ਕੋਈ ਵੰਗਾਰ ਕੇ ਔਰ ਹਥਿਆਰਬੰਦ ਤਰੀਕੇ ਨਾਲ ਹਮਲਾ ਕਰਨ ਦੇ ਲਈ ਆਉਂਦਾ, ਸੈਲਫ ਡਿਫੈਂਸ ਤੁਹਾਡਾ ਇੱਕ ਹਿੱਸਾ ਔਰ ਉਹੀ ਉੱਥੋਂ ਦੇ ਨੌਜਵਾਨਾਂ ਨੇ ਕੀਤਾ ਕਿ ਭਾਈ ਜਦੋਂ ਉਸ ਕਿਸਮ ਦੇ ਨਾਅਰੇ ਲਾਉਂਦੇ ਆ ਜਾਂ ਦੂਜੇ ਉਹ ਵੜਦੇ ਨੇ ਤਾਂ ਉਹਨਾਂ ਦੇ ਉੱਤੇ ਜਿਹੜਾ ਉਹ ਆਪਣਾ ਐਕਸ਼ਨ ਕਰਦੇ ਨੇ। ਹੁਣ ਇਸ ਸਾਰੇ ਤੋਂ ਬਾਅਦ ਕਿਉਂਕਿ ਇਹ ਦੋਨੋਂ ਪਾਸੇ ਜਿਵੇਂ ਕਿਹਾ ਜਾਂਦਾ ਵੀ ਇਹ ਜਿਹੜੇ ਨਫ਼ਰਤ ਫੈਲਾਉਣ ਵਾਲੇ ਦੰਗਾਕਾਰੀ, ਜਾਂ ਜਿਵੇਂ ਸਤਪਾਲ ਮਲਿਕ ਨੇ ਕਿਹਾ, ਸਾਬਕਾ ਗਵਰਨਰ ਜੰਮੂ ਕਸ਼ਮੀਰ ਨੇ, ਕਿ ਪੁਲਵਾਮਾ 2 ਦੇ ਥੱਲੇ ਵੀ ਅਜੇ ਤਾਂ ਇਹ ਹੋਰ ਵੀ ਹਿੰਸਾ ਕਰਾਉਣਗੇ, ਚੋਣਾਂ ਜਿੱਤਣ ਲਈ ਇਹ ਕੁਝ ਵੀ ਕਰ ਸਕਦੇ ਨੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜੇ ਉਹ ਨਾ ਵੀ ਜਿਹੜਾ ਉਹ ਜਵਾਬੀ ਕਾਰਵਾਈ ਕਰਦੇ ਫਿਰ ਵੀ ਉਹਨਾਂ ਦੇ ਨਾਲ ਇਹ ਹੋਣਾ ਸੀ, ਫਿਰ ਵੀ ਉਹ ਕੋਈ ਨਾ ਕੋਈ ਇਹਨਾਂ ਨੇ, ਪਰ ਉਹ ਘੱਟੋ ਘੱਟ ਖੜੇ ਔਰ ਅਸੀਂ ਉਸ ਜੁਰਤ ਦੀ ਤਾਰੀਫ ਕਰਦੇ। ਲੇਕਿਨ ਉਹਨਾਂ ਨੇ ਪਲਾਨ B ਕੱਢ ਲਿਆ। ਉਹਨਾਂ ਨੇ ਕਿਹਾ ਜੀ ਦੇਖੋ ਇਹ ਤਾਂ धार्मिक यात्रा पे पथराव, हिंदुओं की धार्मिक यात्रा पे गोलियां चली। आज भी एक भारत में दिल्ली के नज़दीक एक और पाकिस्तान बना हुआ है, उन्होंने वो मिनी पाकिस्तान कह के फिर नाल ही मांग शुरू करवाती कि जी खट्टर तू योगी ਦੇ ਹਵਾਲੇ ਕਰਦੇ ਹਰਿਆਣਾ, ਬੁਲਡੋਜ਼ਰ ਲਾਓ ਫਲਾਣ। ਅਸੀਂ 24 ਘੰਟੇ ਦੇ ਵਿੱਚ ਦੇਖਦੇ ਹਾਂ ਕਿ ਵੀਕਐਂਡ ਆ ਜਾਂਦਾ ਵਿੱਚੇ ਹੀ ਔਰ ਫਿਰ ਇਹ ਖਬਰਾਂ ਲੱਗ ਜਾਂਦੀਆਂ ਨੇ ਕਿ ਜੀ ਬੁਲਡੋਜ਼ਰਾਂ ਦੇ ਨਾਲ 250 ਘਰ ਤੇ ਦੁਕਾਨਾਂ ਮੇਵਾਤ 'ਚ ਇੰਨੀਆਂ, ਸੋਹਾਣਾ 'ਚ ਇੰਨੀ, ਗੁੜਗਾਵਾਂ 'ਚ ਇੰਨੀ, ਫਲਾਣੀ ਥਾਵਾਂ ਤੇ। ਔਰ ਕੱਲਾ ਇਹ ਨਹੀਂ, ਫਿਰ ਮਸੀਤਾਂ ਦੇ ਉੱਤੇ ਹਮਲੇ, ਮਸਜਿਦ ਦਾ ਇਮਾਮ ਜਿਹੜਾ ਉਹ ਸੋਹਾਣਾ ਦੇ ਵਿੱਚ ਉਹਨੂੰ ਜਿਉਂਦਾ ਕੁੱਟ-ਕੁੱਟ ਕੇ ਮਾਰ ਦਿੱਤਾ ਲਿੰਚਿੰਗ ਕਰਕੇ ਔਰ ਇਹ ਸਾਰੀਆਂ ਔਰ ਲਗਾਤਾਰ ਚੱਲ ਰਹੀਆਂ ਹੁੰਦੀਆਂ। ਹੁਣ ਉਹੀ ਆਪੋਜੀਸ਼ਨ ਪਾਰਟੀਆਂ ਦਾ ਡੈਲੀਗੇਸ਼ਨ 21 ਮੈਂਬਰਾਂ ਦਾ ਜਿਹੜਾ ਦੂਜੇ ਸਿਰੇ ਤੇ ਜਾਂਦਾ ਮਣੀਪੁਰ 'ਚ ਜੀ, ਕਿਸੇ ਨੂੰ ਇਹ ਨਜ਼ਰ ਨਹੀਂ ਆਇਆ ਕਿ ਵੀ ਉਹਨਾਂ ਨੇ ਜਾ ਕੇ ਤੁਸੀਂ ਰੀਚ ਕਰੋ ਜਾਂ ਰਾਹੁਲ ਗਾਂਧੀ ਜਾਂ ਕੋਈ ਹੋਰ ਆਏ, ਕਿਉਂਕਿ ਇਹਨਾਂ ਨੂੰ ਇਹ ਅਲਟੀਮੇਟਲੀ
ਇਹ ਸਾਰੀ ਖੇਡ ਤਾਂ ਮੈਜੋਰਿਟੀ ਹਿੰਦੂਆਂ ਨੂੰ ਖੁਸ਼ ਕਰਨ ਦੀ ਹੈ, ਜਿਨ੍ਹਾਂ ਦੀਆਂ ਵੋਟਾਂ ਉਹਨਾਂ ਨੇ ਕੈਲਕੂਲੇਟ ਕਰ ਲਿਆ, ਕਿਉਂਕਿ 82% ਜਿਹੜੇ ਨੇ ਉਹ ਹਿੰਦੂ ਨੇ ਭਾਰਤ ਦੇ ਵਿੱਚ। ਉਹਨੂੰ ਕਿਹਾ 18% ਮੁਸਲਮਾਨ, ਈਸਾਈ, ਸਿੱਖ, ਇਹ ਜਾਣ ਖੂਹ 'ਚ ਕੋਈ ਫਰਕ ਨਹੀਂ ਹੈ, ਅਸੀਂ ਤਾਂ ਇਹਨਾਂ ਦੀਆਂ ਵੋਟਾਂ ਦੇ ਜਿੱਤ ਸਕਦੇ ਹਾਂ। ਇਹੀ ਕੰਮ 2002 ਤੋਂ ਬਾਅਦ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ ਮੋਦੀ ਨੇ ਕੀਤਾ। ਹੁਣ ਸਭ ਦਾ ਜ਼ੋਰ ਇਸ ਦੇ ਉੱਤੇ ਲੱਗਾ ਹੋਇਆ ਵੀ ਹਨੂਮਾਨ ਚਾਲੀਸਾ ਕਿਹਨੂੰ ਆਉਂਦਾ ਹੈ। ਔਰ ਮੈਂ ਤਾਂ ਜਦੋਂ ਪਾਰਲੀਮੈਂਟ ਦੀਆਂ ਡਿਬੇਟਸ ਵੀ ਦੇਖਦਾ ਤੇ ਉਹ ਸਾਰਾ ਅੱਜ ਕੱਲ੍ਹ ਹਿੰਦੂ ਮਿਥਿਹਾਸ ਕੋਟ ਹੋ ਰਿਹਾ ਹੁੰਦਾ। ਕੋਈ ਰਾਮਾਇਣ 'ਚੋਂ ਚੌਪਈ ਪੜ੍ਹ ਰਿਹਾ ਹੈ, ਕੋਈ ਹਨੂਮਾਨ ਚਾਲੀਸੇ 'ਚੋਂ ਪੜ੍ਹ ਰਿਹਾ ਹੈ, ਕੋਈ ਮਹਾਭਾਰਤ ਨੂੰ ਕੋਟ ਕਰ ਰਿਹਾ ਜਾਂ ਦੂਜਾ। ਮਤਲਬ ਹਾਲਾਂ ਹੁੰਦਾ ਜੀ ਹਿੰਦੂ ਨੇਸ਼ਨ ਬਣਾ ਦੇਣਾ, ਉਹਨੂੰ ਤਾਂ ਬਣਿਆ ਹੋਇਆ ਉਹ ਤਾਂ ਆਲਰੇਡੀ ਤੁਸੀਂ ਉਹਨਾਂ ਦੀਆਂ ਅਦਾਲਤਾਂ ਦੇ ਫੈਸਲੇ ਦੇਖੋ, ਉਹਨਾਂ 'ਚ ਤੁਹਾਨੂੰ ਹਿੰਦੂ ਮਿਥਿਹਾਸ ਬੜਿਆ ਨਜ਼ਰ ਆਉਂਦਾ। ਲੇਕਿਨ ਇਸ ਸਾਰੇ 'ਚ ਉਹਨੂੰ ਮੇਵਾਤ ਜਿਹੜੇ ਲੋਕ 47 ਜਦੋਂ ਜਾਣ ਲੱਗੇ, ਗਾਂਧੀ ਖੁਦ ਆਇਆ ਨੂੰ ਮੇਵਾਤ, ਉਹਨੇ ਰੋਕਿਆ ਉਹਨਾਂ ਨੂੰ ਕਿ ਨਹੀਂ, ਤੁਸੀਂ ਬਹਾਦਰ ਲੋਕ ਹੋ, ਤੁਹਾਡੀ ਇਹ ਧਰਤੀ ਹੈ, ਤੁਸੀਂ ਇਸ ਧਰਤੀ ਦੇ ਲਈ ਲੜੇ ਹੋ। 1857 ਦੇ ਗਦਰ ਵੇਲੇ ਵੀ ਜਿਹੜਾ ਹੈ ਉਹ ਰੈਵੋਲੂਸ਼ਨਸ ਦੇ ਨਾਲ ਰਲ ਕੇ ਉਹ ਲੜੇ ਸੀ, ਤੁਸੀਂ ਨਹੀਂ ਜਾਣਾ ਹੈ। ਉਹ ਰੁਕ ਗਏ। ਹੁਣ ਅੱਜ ਉਹ ਵੀ ਆਪਣੇ ਪੁਰਖਿਆਂ ਨੂੰ ਜਿਹੜਾ ਹੈ ਉਹ ਕੋਸਦੇ ਹੋਣਗੇ, ਜਿਵੇਂ ਅਸੀਂ 47 ਦੌਰ ਦੀ ਆਪਣੀ ਲੀਡਰਸ਼ਿਪ ਨੂੰ ਕੋਸਦੇ ਹਾਂ ਕਿ ਭਾਈ ਤੁਸੀਂ ਕੀ ਕਰਤੂਤ ਕੀਤੀ। ਹੁਣ ਇਹ ਸਭ ਚੱਲ ਹੀ ਰਿਹਾ ਸੀ ਕਿ ਭਾਈ ਉਹਨਾਂ ਦਾ ਚੱਲ ਰਿਹਾ, ਢਾਏ ਜਾ ਰਹੇ ਨੇ ਬੁਲਡੋਜ਼ਰ। ਕੋਈ ਨਾਲ ਦੀ ਨਾਲ ਕਲੇਮ ਕੀਤਾ ਜਾ ਰਿਹਾ ਕਿ ਜੀ ਇਲੀਗਲ ਕੰਸਟਰਕਸ਼ਨਸ, ਪਰ ਪੋਲੀਟੀਕਲ ਸਟੇਟਮੈਂਟ ਉਹਨਾਂ ਦੀ ਪਾਰਟੀ ਦੇ ਰਹੀ ਹੈ ਕਿ ਜਿਨ੍ਹਾਂ ਘਰਾਂ ਤੋਂ ਪੱਥਰ ਆਏ, ਜਿਨ੍ਹਾਂ ਦਾ ਹੋਇਆ ਉਹ ਸਾਰੇ ਲੈਵਲ ਘੱਟੋ ਘੱਟ। ਮੈਂ ਜਦੋਂ ਇਸ ਖਬਰ ਨੂੰ ਦੇਖਿਆ ਕਿ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦਾ ਨੋਟਿਸ ਲਿਆ, ਔਰ ਇਸ ਦੇ ਵਿੱਚ ਵੀ ਜਿਹੜੇ 2 ਜੱਜਾਂ ਦਾ ਬੈਂਚ ਹੈ, ਦੋਨੋਂ ਹੀ ਸਿੱਖ ਨੇ। ਇੱਕ ਜਸਟਿਸ GS ਸੰਧਾਵਾਲੀਆ ਤੇ ਇੱਕ ਬੀਬੀ ਜਸਟਿਸ ਹਰਪ੍ਰੀਤ ਕੌਰ ਜੀਵਨ। ਖੁਸ਼ੀ ਦੀ ਗੱਲ ਹੈ ਕਿ ਭਾਈ ਅਲਟੀਮੇਟਲੀ ਜਿਨ੍ਹਾਂ ਨੂੰ 2% ਸਿੱਖ ਕਹਿੰਦੇ ਨੇ ਕਿ ਜੀ 2% ਕੀ ਕਰ ਲਏਗਾ, 2% ਨਹੀਂ, ਜੋ ਜ਼ਮੀਨਾਂ ਦੇ ਉੱਤੇ ਭਾਰਤ ਦੇ ਕਿਸਾਨਾਂ ਦੀਆਂ ਕਬਜ਼ਾ ਕਰਨ ਦਾ ਅਡਾਨੀ ਦੀ ਲਾਈਨ ਸੀ, ਉਹਨੂੰ ਜਿਹੜਾ ਨਿਫਲ ਕੀਤਾ, ਉਹੀ 2% ਜਿਹੜੇ ਨੇ ਅੱਜ ਖਲੋਤੇ ਹੋਏ ਨੇ। ਹੁਣ ਵੀ ਇਹ ਜੇ ਇਸ ਸਾਰੇ 'ਚ ਨੂੰਹ ਜਾਂ ਸੁਹਾਣਾ ਜਾਂ ਦੂਜੇ 'ਚ ਜਿਹੜੇ ਕੋਈ ਜਿਹਨੂੰ ਕਹਿੰਦੇ ਨੇ ਕਿ ਵੀ ਸਮੈਲਿੰਗ ਲਾਈਕ ਏ ਰੋਜ਼, ਫ੍ਰੈਗਰੈਂਸ ਲਾਈਕ ਏ ਰੋਜ਼, ਗੁਲਾਬ ਦੀ ਖੁਸ਼ਬੂ ਵਾਂਗ ਜੇ ਖੁਸ਼ਬੂ ਆਈ, ਉਹ ਸਿੱਖਾਂ ਦੇ ਕਿਰਦਾਰ ਦੀ ਹੈ। ਕੋਵਿਡ-19 'ਚ ਵੀ ਦੇਖਿਆ ਵੀ ਉਹੀ 2% ਸਾਰੇ ਮੁਲਕ ਨੂੰ ਖਵਾਉਣ ਦੇ ਲਈ ਤੁਰੇ ਹੋਏ ਸੀ ਕਿ ਭਾਈ ਕਿਸੇ ਨੂੰ ਜਿਹੜਾ ਉਹ ਉਹੀ ਆਕਸੀਜਨ ਲੰਗਰ ਵੀ ਲਾ ਰਹੇ ਸੀ। ਔਰ ਹੁਣ ਵੀ ਕੱਦ ਬਣ ਕੇ ਸਿੱਖ ਲੋਕ, ਹਾਲਾਂ ਥੋੜੇ 20-25 ਘਰ ਸੀ ਲਾਗਲੇ ਨੂੰਹ ਦੇ ਜਿਸ ਏਰੀਆ 'ਚ, ਹੋਰ ਕਸਬੇ 'ਚ ਕਿਤੇ ਦੂਰ ਜਾ ਕੇ, ਲੇਕਿਨ ਉਹਨਾਂ ਦੇ ਨੌਜਵਾਨ ਨਿਕਲੇ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ। ਔਰ ਇਹ ਸਿਰਫ ਮੇਰਾ ਕਹਿਣਾ ਨਹੀਂ ਹੈ। ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀ ਨੋਟਿਸ ਲਿਆ, BBC ਦੀ ਇਸ ਦੇ ਉੱਤੇ ਇੱਕ ਸਟੋਰੀ, ਔਰ ਮੈਂ ਸਮਝਦਾ ਵੀ ਜਦੋਂ ਇਹ ਸਿੱਖਾਂ ਦੇ ਜੈਸਚਰ ਨੂੰ ਮੁਸਲਮਾਨ ਆਥਰ ਐਪਰੀਸ਼ੀਏਟ ਕਰਦੇ ਨੇ, ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੂੰ ਵੀ ਲੱਗਦਾ ਹੈ ਵੀ ਸਿੱਖ ਸਾਡੇ ਨਾਲ ਖਲੋਤੇ ਨੇ। BBC ਦੀ ਸਟੋਰੀ ਜਿਹਨੂੰ ਦਿਲ ਨਵਾਜ਼ ਪਾਸ਼ਾ ਨੇ ਕੀਤਾ ਕਿ ਨੂੰਹ ਹਿੰਸਾ ਤੋਂ ਬਾਅਦ ਸਿੱਖਾਂ ਨੇ ਸੋਹਣਾ ਦੀ ਮਸਜਿਦ ਤੇ ਮੁਸਲਮਾਨ ਦੰਗਾਕਾਰੀਆਂ ਤੋਂ ਕਿਵੇਂ ਬਚਾਏ, ਗਰਾਊਂਡ ਰਿਪੋਰਟ। ਸੋ ਇਹ ਡੀਟੇਲ ਪੂਰੀ ਖਬਰ ਹੈ, ਔਰ ਹੈਡਲਾਈਨ ਦੇ ਉੱਤੇ ਹੀ ਪਿਕਚਰਸ ਜਿਹੜੀਆਂ ਨੇ, ਜਿਹੜਾ ਮਸਜਿਦ ਦਾ ਇਮਾਮ ਹੈ ਉਹਦੀ ਹੈ, ਔਰ ਉਸ ਏਰੀਆ ਦਾ ਜਿਹੜਾ ਸਿੱਖ ਕਾਉਂਸਲਰ ਹੈ ਗੁਰਚਰਨ ਸਿੰਘ, ਉਹਨੇ ਦੱਸਿਆ ਕਿ ਭਾਈ ਉਹ ਕਿਵੇਂ ਦੌੜਿਆ। ਉਹਨਾਂ ਨੂੰ ਫਿਕਰ ਸੀ ਕਿ ਭਾਈ ਉਹਨਾਂ ਨੂੰ ਸਾਨੂੰ ਜਿਹੜੇ ਮੁਸਲਮਾਨ ਬੱਚੇ, ਔਰਤਾਂ ਮਸਜਿਦ ਦੇ ਨਾਲ, ਉਹਨਾਂ ਦੀ ਚਿੰਤਾ ਸੀ, ਔਰ ਕਿਵੇਂ ਉਹਨਾਂ ਨੇ ਅੱਗੇ ਹੋ ਕੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਬਚਾਇਆ। ਲੰਬੀ ਸਟੋਰੀ ਹੈ, ਮੈਂ ਟਾਈਟਲ ਹੀ ਇਸ ਲਈ ਪੜ੍ਹਿਆ ਕਿ ਵੀ ਇਹ ਜਿਹੜੀ ਹੈ ਬਿਊਟੀ, ਇਹ ਸਾਨੂੰ ਨਜ਼ਰ ਆਉਂਦੀ ਹੈ ਹਰ ਇਸ ਮੁੱਦੇ ਦੇ ਉੱਤੇ ਵੀ। ਜਦੋਂ ਮੈਂ ਇਹ ਦੇਖਿਆ ਵੀ ਕੋਈ ਆਪੋਜੀਸ਼ਨ ਨਹੀਂ ਬੋਲ ਰਹੀ, ਸੁਪਰੀਮ ਕੋਰਟ ਜਿੱਥੇ ਚੰਦਰਚੂੜ ਦੇ ਸੋਲੇ ਗਾਏ ਜਾ ਰਹੇ ਨੇ, ਇਹ ਸਭ ਤੋਂ ਪਹਿਲਾਂ ਜੇ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਸੀ ਤਾਂ ਸੁਪਰੀਮ ਕੋਰਟ ਨੂੰ ਲੈਣਾ ਚਾਹੀਦਾ। ਲੇਕਿਨ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਜੱਜਾਂ ਦਾ, ਸੰਧਾਵਾਲੀਆ ਔਰ ਬੀਬੀ ਹਰਪ੍ਰੀਤ ਕੌਰ ਦਾ ਬੈਂਚ ਬੈਠਦਾ, ਔਰ ਉਹਨਾਂ ਨੇ ਹਰਿਆਣਾ ਫੌਰਨ ਰੁਕਵਾਤਾ ਜੋ ਕਰ ਰਹੇ ਸੀ। ਨਾਲ ਹੀ ਹਰਿਆਣਾ ਸਰਕਾਰ ਨੂੰ ਪੁੱਛਿਆ, ਆਰ ਨਿਊ ਡਿਮੋਲਿਸ਼ਨਸ ਮੋਡ ਆਫ ਐਥਨਿਕ ਕਲੀਨਜ਼ਿੰਗ? ਆਸਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ taking soon motu cognizance of demolitions in Haryana's Nuh and Gurugram
the Punjab and Haryana High Court today asserted one of the issues arising was whether the state was conducting ethnic cleansing. ਸਫਾਇਆ ਜਿਹਨੂੰ ਅਸੀਂ ਨਸਲਕੁਸ਼ੀ ਕਹਿੰਦੇ, ਉਹਨਾਂ ਨੇ ਕਿਹਾ ਵੀ ਇਹ ਹਰਿਆਣੇ ਦੀ ਸਰਕਾਰ ਇਹ ਮੁਸਲਮਾਨਾਂ ਦੀ ਐਥਨਿਕ ਕਲੀਨਜ਼ਿੰਗ ਕਰ ਰਹੀ ਹੈ, ਕਿਉਂਕਿ ਕੱਲੀ ਨੂੰਹ ਤੱਕ ਮਹਿਦੂਦ ਨਹੀਂ ਹੈ। ਜਿਵੇਂ ਮੈਂ ਕਿਹਾ 8-9% ਹਰਿਆਣੇ 'ਚ ਮੁਸਲਮਾਨ ਨੇ, ਔਰ ਸੋਹਾਣਾ ਗੁੜਗਾਵਾਂ ਦੀ, ਔਰ ਫਿਰ ਦੂਜਾ ਉਹਨਾਂ ਨੇ ਸਵਾਲ ਇਜ਼ ਏ ਪਾਰਟਿਕੂਲਰ ਕਮਿਊਨਿਟੀ ਔਨ ਟਾਰਗੇਟ, ਤੁਸੀਂ ਕੌਮ ਨੂੰ ਨਿਸ਼ਾਨਾ ਬਣਾਇਆ। ਉਹਨਾਂ ਨੇ ਕਿਹਾ ਕਿ ਆਰ ਬਿਲਡਿੰਗਸ ਬਿਲੋਂਗਿੰਗ ਟੂ ਏ ਪਾਰਟਿਕੂਲਰ ਕਮਿਊਨਿਟੀ ਬੀਇੰਗ ਬ੍ਰੌਟ ਡਾਊਨ ਅੰਡਰ ਦਾ ਗਾਈਜ਼ ਆਫ ਲਾ ਪ੍ਰੋਬਲਮ, ਕਿ ਤੁਸੀਂ ਲਾ ਐਂਡ ਆਰਡਰ ਦਾ ਰੌਲਾ ਪਾ ਕੇ ਇੱਕ ਕਮਿਊਨਿਟੀ ਦੇ ਘਰਾਂ ਨੂੰ ਦੁਕਾਨਾਂ ਨੂੰ ਤੋੜ ਰਹੇ ਹੋ। ਇਜ਼ ਐਥਨਿਕ ਕਲੀਨਜ਼ਿੰਗ ਬੀਇੰਗ ਡਨ ਬਾਈ ਦਾ ਸਟੇਟ ਹਾਈ ਕੋਰਟ ਬੈਂਚ। ਇਹ ਸਿੱਧੇ ਹੀ ਸਵਾਲ ਜਿਹੜੇ ਕਿ ਧੁਰ ਅੰਦਰ ਤੱਕ ਖੁੱਭ ਜਾਂਦੇ ਨੇ, ਔਰ ਉਹਨੂੰ ਸਰਕਾਰ ਨੂੰ ਰੋਕਣਾ ਪਿਆ। ਉਹਨਾਂ ਨੇ ਇਹ ਕਿਹਾ ਕਿ ਭਾਈ ਇਸ ਦੇ ਉੱਤੇ ਆ ਕੇ ਆਪਣੀ ਜਵਾਬਦੇਹੀ ਕਰੋ, ਔਰ ਆਲਰੇਡੀ ਉਹਨਾਂ ਨੇ ਹਰਿਆਣਾ ਦੀ ਸਟੇਟ ਨੂੰ ਨੋਟਿਸ ਦਿੱਤਾ ਹੈ। ਵੀ ਆਰ ਕੰਸਟ੍ਰੇਨਡ ਟੂ ਇਸ਼ੂ ਏ ਨੋਟਿਸ ਟੂ ਦਾ ਸਟੇਟ as it has come to our notice that the state of Haryana is using force and is demolishing buildings on account of the fact that some riots have occurred in Gurugram and Nuh. Apparently without any demolition orders and notices, the law and order problem is being used as a ruse to bring down buildings without following the procedure established by the law. ਕਿ ਵੀ ਤੁਸੀਂ ਇਹ ਕੀ ਕਰ ਰਹੇ ਹੋ। ਹਾਲਾਂ ਹਿੰਦੂ ਤਾਂ ਵੀ ਆਪਣੀ ਖੇਡ ਰਹੇ ਨੇ, ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਮਹਾਂ ਪੰਚਾਇਤ ਗੁੜਗਾਵਾਂ ਦੀ ਹੁੰਦੀ ਹੈ, ਉਹ ਕਾਲ ਦੇ ਦਿੰਦੇ ਨੇ, ਕਿਉਂਕਿ ਹੁਣ ਜਦੋਂ ਦਬਾਅ ਬਣਨਾ ਸ਼ੁਰੂ ਹੋਇਆ ਕੋਰਟ ਦਾ, ਉਹਨਾਂ ਨੂੰ ਇਹ 2-4 ਬੰਦੇ ਚੱਕੇ ਹੋਣਗੇ ਪਿੰਡਾਂ 'ਚੋਂ ਜਿਨ੍ਹਾਂ ਨੇ ਆ ਕੇ ਸਾੜੀਆਂ ਜਾਂ ਦੂਜੀਆਂ, ਉਹ ਮਹਾਂ ਪੰਚਾਇਤ ਤੇ ਆ ਗਏ ਕਿ ਜੀ ਇਹ ਸਾਡੇ ਮੁੰਡੇ ਚੱਕੇ ਨੇ, ਮੁਸਲਮਾਨਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਕੋਈ ਘਰ ਨਾ ਦਿਓ, ਇਹਨਾਂ ਨੂੰ ਦੁਕਾਨ ਨਾ ਦਿਓ, ਜਿਹੜਾ ਕੋਈ ਦੇਗਾ ਉਹਦਾ ਹੁੱਕਾ ਪਾਣੀ ਬੰਦ, ਜੋ ਇਹਨਾਂ ਦਾ ਖਾਪ ਪੰਚਾਇਤਾਂ ਦਾ ਡਾਇਲੌਗ ਹੁੰਦਾ ਹੈ। ਲੇਕਿਨ ਨਾਲ ਦੀ ਨਾਲ ਮਜ਼ਾਰ ਸੈਟ ਔਨ ਫਾਇਰ ਇਨ ਗੁਰੂਗ੍ਰਾਮ ਵਿਲੇਜ, ਔਰ 144 ਹਟਾ ਲਿਆ ਤੇ ਮਜ਼ਾਰ ਨੂੰ ਅੱਗ ਲਾਈ ਹੋਈ ਹੈ। ਔਰ ਡੈਲੀਗੇਸ਼ਨ ਆਫ ਹਰਿਆਣਾ ਕਾਂਗਰਸ ਸਟਾਪਡ ਫਰੋਮ ਐਂਟਰਿੰਗ ਅਫੈਕਟਡ ਵਿਲੇजेस ਇਨ ਨੂੰ। ਹੁਣ ਜੇ 4 ਚੁਫੇਰਿਓਂ ਲਾਂਤਾਂ ਪੈ ਰਹੀਆਂ ਔਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੋਕ ਦਿੱਤੀ ਹੈ ਡਿਮੋਲੀਸ਼ਨ, ਹੁਣ ਜੇ ਸ਼ਰਮੋ ਸ਼ਰਮੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਦੂਜਾ ਕੋਈ ਡੈਲੀਗੇਸ਼ਨ ਜਾਂਦਾ, ਉਹਨਾਂ ਨੂੰ ਰੋਕ ਦਿੰਦੇ, ਨਾ ਅਮਨ ਭੰਗ ਹੋ ਜਾਏਗਾ, ਉੱਥੇ ਬਹੁਤ ਪੀਸਫੁਲ ਜਿਹੜਾ ਚੱਲ ਰਿਹਾ। ਸੋ ਇਸ ਸਾਰੇ ਦੇ ਚੱਲਦੇ ਆ, ਔਰ ਇੰਨੀਆਂ ਘਟਨਾਵਾਂ, ਕੱਲਾ ਇਹ ਨਹੀਂ ਜਿਹੜੀ ਨਫ਼ਰਤ ਹੈ। ਔਰ ਅੱਜ ਜਿਹੜੀ ਉਹਨੇ ਰਾਹੁਲ ਨੇ ਇੱਕ ਹੋਰ ਟਰਮੀਨੋਲੋਜੀ ਯੂਜ਼, ਉਹਨੇ ਕਿਹਾ ਕਿ ਜੀ ਇਹ ਇਹਨਾਂ ਨੇ ਹਿੰਦੂ ਤਵੀਆਂ ਨੇ, ਬੀਜੇਪੀ ਨੇ ਸਾਰੇ ਭਾਰਤ ਦੇ ਵਿੱਚ ਕੈਰੋਸੀਨ ਛਿੜਕ ਦਿੱਤਾ। ਹੁਣ ਜੇ ਮਿੱਟੀ ਦਾ ਤੇਲ ਛਿੜਕਿਆ ਹੋਇਆ ਤਾਂ ਉਹਨੂੰ ਤੀਲੀ ਦਿਖਾਉਣ ਦੀ ਲੋੜ ਹੁੰਦੀ ਹੈ। ਸੋ ਕੈਰੋਸੀਨ ਤਾਂ ਛਿੜਕਿਆ ਹੋਇਆ ਹੈ ਆਲਰੇਡੀ। ਹਰਿਆਣੇ 'ਚ ਕੱਲਾ ਇਹੀ ਨਹੀਂ ਕਿ 2024 ਦੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਨੇ, ਹਰਿਆਣੇ ਦੀਆਂ ਅਸੈਂਬਲੀ ਚੋਣਾਂ ਵੀ ਨੇ। ਖੱਟੜ ਸਰਕਾਰ ਹਰ ਪਾਸਿਓਂ ਫੇਲ ਹੋਈ ਹੈ, ਜਿਵੇਂ ਮੋਦੀ ਸਰਕਾਰ ਹੋਈ ਹੈ, ਤੇ ਇਹਨਾਂ ਨੂੰ ਇੱਕੋ ਇੱਕ ਹੀ ਫਾਰਮੂਲਾ ਜਿਹੜਾ ਉਹ ਬਚਾਉਂਦਾ ਹੈ, ਉਹ ਇਹੀ ਹੈ ਕਿ ਤੁਸੀਂ ਫਿਰਕੂ ਨਫ਼ਰਤ ਔਰ ਉਹ ਨਫ਼ਰਤ ਦੀ ਅੱਗ ਦੇ ਵਿੱਚ ਝੁਲਸ ਦਿਓ, ਔਰ ਹਮ ਹਿੰਦੂ ਔਰ ਫਲਾਣਾ ਕਰਕੇ ਉਹ ਸਾਰੇ ਨੂੰ ਕਰੋ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਕ੍ਰਾਈਸਿਸ 'ਚ, ਔਰ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਇੱਕ ਦਿਨ ਇਹ ਕਿਹਾ ਸੀ ਕਿ ਗੱਲ ਕੱਲੀ ਇਹ ਮੁਸਲਮਾਨਾਂ ਤੱਕ ਨਹੀਂ ਰਹੇਗੀ, ਕਿਉਂਕਿ ਅਸੀਂ ਤਾਂ ਆਲਰੇਡੀ ਇਹਨਾਂ ਦੇ ਟਾਰਗੇਟ ਤੇ ਹਾਂ। ਜਦੋਂ ਮਰਜ਼ੀ ਖਾਲਿਸਤਾਨੀ ਕਾਰਡ ਕੱਢ ਲੈਣ, ਕਿਉਂਕਿ ਸਾਈਮਲਟੇਨੀਅਸਲੀ ਜਦੋਂ ਇਹ ਨੂਹ ਔਰ ਮਨੀਪੁਰ ਚੱਲ ਰਿਹਾ ਹੈ, ਜਿਹੜੇ NIA ਨੇ 31 ਥਾਵਾਂ ਦੇ ਉੱਤੇ ਰੇਡ ਮਾਰੇ ਨੇ, ਸਿੱਖਾਂ ਨੂੰ ਵੀ ਮੈਸੇਜ ਦਿੱਤਾ ਹੈ। ਔਰ ਕੱਲਾ ਇਹੀ ਨਹੀਂ, ਰੇਡ ਕਰੋ ਫੋਨ, ਔਰ ਉਹਨਾਂ ਨੂੰ ਸਵੇਰ ਵੇਲੇ 5 ਵਜੇ ਆ ਕੇ ਜੋ ਕੁਝ ਚੁੱਕ ਕੇ ਲੈ ਗਏ, ਉਹਨਾਂ ਸਾਰਿਆਂ ਨੂੰ ਦਿੱਲੀ ਦੀ ਡੇਟ ਦਿੱਤੀ ਹੈ ਜੀ, ਇੰਨੀ ਡੇਟ ਨੂੰ ਆ ਕੇ ਪੇਸ਼ ਹੋ, ਉੱਥੇ ਜ਼ਲੀਲ ਕਰ ਰਹੇ ਨੇ ਉਹਨਾਂ ਨੂੰ ਬਿਠਾ ਕੇ। ਸੋ ਅਲਟੀਮੇਟਲੀ ਸਾਨੂੰ ਟੁਗੈਦਰਨੈਸ ਦੇ ਨਾਲ ਇਸ ਹਿੰਦੂ ਤਵੀ ਰਾਖਸ਼ ਦਾ ਮੁਕਾਬਲਾ ਕਰਨਾ ਹੋਏਗਾ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਨੇ ਭਾਰਤ ਵੱਲੋਂ ਕੈਨੇਡਾ ਵਿੱਚ NIA ਟੀਮ ਭੇਜਣ ਦੀ ਜਿਹੜੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਔਰ ਭਾਰਤ ਸਰਕਾਰ UK ਵਾਂਗ ਕੈਨੇਡਾ ਦੇ ਸਿੱਖਾਂ ਨੂੰ ਵੀ ਹਰਾਸ ਕਰਨਾ ਚਾਹੁੰਦੀ ਸੀ। ਸੋ ਕੈਨੇਡਾ ਵੱਲੋਂ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦੀ ਯਕੀਨ ਦਹਾਨੀ ਕਰਵਾਈ ਗਈ ਹੈ। ਸੋ ਇਸ ਸਭ ਨਾਲ ਜਿਹੜਾ ਸਿੱਖ ਨੁਕਤਾ ਨਿਗਾਹ ਤੋਂ ਵੀ ਬਹੁਤ ਕੁਝ ਜਿਹੜਾ ਜੁੜਿਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਡਾਇਸਪੋਰਾ ਸਿੱਖ ਜਿਹੜੇ ਲਗਭਗ ਹੁਣ 5 ਮਿਲੀਅਨ ਦੇ ਨੇੜੇ ਤੇੜੇ ਸਾਡੀ ਪਾਪੂਲੇਸ਼ਨ ਹੈ, ਵੱਡੇ ਸਿੱਖ ਆਬਾਦੀ ਦੇ ਸੈਂਟਰ ਕੈਨੇਡਾ, ਅਮਰੀਕਾ, UK ਔਰ ਆਸਟ੍ਰੇਲੀਆ ਨੇ। ਯੂਰਪ ਦੇ ਵਿੱਚ ਵੀ ਜਿਹੜੀ ਹੈ ਨੰਬਰ ਵਧਿਆ ਔਰ ਇਸ ਸਾਰੇ ਦੇ ਚੱਲਦਿਆਂ ਖਾਲਿਸਤਾਨ ਦੀ ਮੂਵਮੈਂਟ ਨੂੰ ਇਹਨਾਂ 29 ਸਾਲਾਂ 'ਚ ਜੇ ਅਸੀਂ ਜੂਨ 84 ਨੂੰ ਕੱਟ ਆਫ ਲਾਈਨ ਲਈਏ, ਮਜ਼ਬੂਤੀ ਦੇ ਨਾਲ ਖਾਲਿਸਤਾਨੀ ਪਰਚਮ ਨੂੰ ਫੜ ਕੇ ਹੀ ਨਹੀਂ ਰੱਖਿਆ, ਸਗੋਂ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਉਸ ਆਵਾਜ਼ ਨੂੰ, ਉਹਨਾਂ ਐਥੋਜ਼ ਨੂੰ, ਉਹਨਾਂ ਐਮੋਸ਼ਨਸ ਨੂੰ, ਉਹਨਾਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਕਿਵੇਂ ਖਾਲਿਸਤਾਨੀ ਵੋਟ ਦੇ ਰੂਪ ਦੇ ਵਿੱਚ ਜਿਹੜਾ ਉਹ ਪ੍ਰੈਕਟੀਕਲੀ ਸਾਹਮਣੇ ਲਿਆਂਦਾ ਔਰ ਕਿਵੇਂ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਪੂਰੇ ਉਤਸ਼ਾਹ ਦੇ ਨਾਲ ਉਹ ਲੰਡਨ ਹੋਏ, ਰੋਮ ਹੋਏ, ਜਿਹੜਾ ਕੈਨੇਡਾ ਹੋਏ ਔਰ ਆਸਟ੍ਰੇਲੀਆ ਦੇ ਵਿੱਚ ਅਸੀਂ ਮੈਲਬਰਨ ਔਰ ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਦੇਖਿਆ ਜਿਹੜਾ ਉਤਸ਼ਾਹ ਸਿੱਖ ਸੰਗਤਾਂ ਦੇ ਵਿੱਚ ਸੀ। ਸੋ ਇਸ ਗੱਲ ਨੇ ਭਾਰਤੀ ਏਜੰਸੀਆਂ ਨੂੰ, ਜਿਨ੍ਹਾਂ ਨੇ ਲੰਬੇ ਵਕਤ ਤੋਂ ਉਹਨਾਂ ਦੀ ਪਿਛਲੀ 4 ਦਹਾਈਆਂ ਤੋਂ ਹੀ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੇਰੈਂਸ ਨਹੀਂ ਰਹੀ, ਉਹਨਾਂ ਨੇ ਜਿਹੜੀ ਹੈ ਉਹ ਸਾਜ਼ਿਸ਼ਾਂ ਕੀਤੀਆਂ ਔਰ ਸਭ ਤੋਂ ਵੱਡੀ ਸਾਜ਼ਿਸ਼ ਦਾ ਨਤੀਜਾ 329 ਬੇਗੁਨਾਹ ਮੁਸਾਫਰਾਂ ਦੀ ਮੌਤ ਸੀ ਜੋ ਇਹਨਾਂ ਨੇ ਕਨਿਸ਼ਕਾ ਜਹਾਜ਼ ਦੇ ਨਾਲ ਕੀਤਾ। ਲੇਕਿਨ ਇਹਦੇ ਬਾਵਜੂਦ ਬਾਹਰਲੀਆਂ ਹਕੂਮਤਾਂ ਨੇ ਜੇ ਕੋਈ ਨੋਟਿਸ ਲਿਆ ਵੀ ਹੋਏਗਾ, ਕਿਉਂਕਿ ਐਸਾ ਤਾਂ ਸਾਹਮਣੇ ਆਇਆ ਕਿ 85 ਤੋਂ ਬਾਅਦ ਜਿਹੜਾ ਉਹਨਾਂ ਨੇ 2 ਭਾਰਤੀ ਡਿਪਲੋਮੈਟ ਜਿਹੜੇ ਕੈਨੇਡਾ 'ਚ ਸੀ ਉਹਨਾਂ ਨੂੰ ਕੁਆਇਟਲੀ ਕੈਨੇਡਾ ਛੱਡ ਦੇਣ ਲਈ ਕਿਹਾ, ਕਿਉਂਕਿ ਬਹੁਤ ਵਾਰ ਜਿਹੜੇ ਮੁਲਕ ਨੇ ਉਹ ਓਪਨਲੀ ਜਿਹੜਾ ਕ੍ਰਾਈਸਿਸ ਹੁੰਦਾ ਡਿਪਲੋਮੈਟਿਕ ਕ੍ਰਾਈਸਿਸ ਡਿਸਕਸ ਨਹੀਂ ਕਰਦੇ, ਇਨ ਪ੍ਰਾਈਵੇਸੀ ਉਹਨਾਂ ਨੂੰ ਕਹਿੰਦੇ ਨੇ ਜੀ ਆਹ ਬੰਦੇ ਬਦਲ ਦਿਓ ਤੇ ਉਹ ਵੀ ਫਿਰ ਦੂਜੇ ਆਪਣੇ ਉਹਨਾਂ ਦੇ ਵੀ ਬਦਲ ਦਿੰਦੇ ਨੇ। ਸੋ ਐਸਾ ਹੈ ਕਿ 2 ਦੇ ਕਰੀਬ ਇਹਨਾਂ ਦੇ ਟੌਪ ਡਿਪਲੋਮੈਟ ਜਿਹੜੇ ਉਸ ਪੀਰੀਅਡ ਸੀ ਜਦੋਂ ਕਨਿਸ਼ਕਾ ਦਾ ਹਾਦਸਾ ਕੈਨੇਡਾ 'ਚ ਹੋਇਆ, ਉਹਨਾਂ ਦੇ ਲਈ ਟਰਮ ਯੂਜ਼ ਕੀਤੀ ਜਾਂਦੀ ਹੈ ਪਰਸੋਨਾ ਨੌਨ ਗ੍ਰੇਟਾ, ਕਿ ਵੀ ਇਹ ਬੰਦਾ ਸਾਨੂੰ ਨਹੀਂ ਚਾਹੀਦਾ। ਬਾਹਰ ਉਹਨਾਂ ਨੂੰ ਪ੍ਰਾਈਵੇਟਲੀ ਉਹਨਾਂ ਨੇ ਤੋੜ ਦਿੱਤਾ ਸੀ। ਲੇਕਿਨ ਇਹਦੇ ਬਾਵਜੂਦ ਇੰਟਰਫੇਰੈਂਸ ਦਾ ਲੈਵਲ ਇਸ ਹੱਦ ਤੱਕ ਆਇਆ ਹੁਣ ਦੇ ਦੌਰ ਦੀ, ਮੈਂ ਜੇ ਗੱਲ ਕਰਾਂ ਇਹਨਾਂ 4 ਦਹਾਕਿਆਂ ਦੀ ਇਸ ਜਰਨੀ ਦੀ, ਕਿ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹ ਕਹਿਣ ਤੇ ਮਜਬੂਰ ਹੁੰਦੀ ਹੈ ਕਿ ਭਾਈ ਜਿਹੜੇ 4 ਮੁਲਕ ਸਿੱਧੇ ਤੌਰ ਤੇ ਕੈਨੇਡਾ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ ਇੰਟਰਨਲ ਮੈਟਰਸ, ਇੰਡੀਆ ਇਜ਼ ਵਨ ਆਫ them। ਸੋ ਇਹ ਕੋਈ ਵੀ ਇਸ ਲੈਵਲ ਦੀ ਰਿਸਪੌਂਸਿਬਲ ਪੋਜੀਸ਼ਨ ਦੇ ਉੱਤੇ ਤਾਂ ਕੋਈ ਕਰ ਨਹੀਂ ਸਕਦਾ ਬਿਨਾਂ ਕਿਸੇ ਸਬੂਤ ਤੋਂ। ਸੋ ਇਸ ਸਭ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਵੀ ਕਿਵੇਂ ਭਾਰਤੀ ਫੋਰਨ ਆਫਿਸ ਨੇ, ਜਿਹੜੇ ਇਹਨਾਂ ਦੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟਾਂ 'ਚ ਰਾ ਅਫੀਸ਼ੀਅਲ ਹੁੰਦੇ ਨੇ, ਜਿਹੜੇ ਇੰਟੈਲੀਜੈਂਸ ਗੈਦਰਿੰਗ ਲੋਕ ਹੁੰਦੇ ਨੇ, ਉਹਨਾਂ ਰਾਹੀਂ ਕਿਸ ਕਿਸਮ ਦਾ ਮਾਹੌਲ ਸਿਰਜਿਆ, ਕਿਵੇਂ ਝੂਠ ਦੇ ਉੱਤੇ ਮਬਨੀ ਫਿਰ ਜਿਹੜਾ ਉਹਨਾਂ ਦੇ ਨਾਨ ਸਟੇਟ ਐਕਟਰ ਨੇ ਮੀਡੀਆ ਦੇ ਵਿੱਚ, ਦਰਬਾਰੀ ਮੀਡੀਆ 'ਚ ਬੈਠੇ ਹੋਏ, ਉਹਨਾਂ ਨੂੰ ਯੂਜ਼ ਕੀਤਾ ਸਟੋਰੀਜ਼ ਪਲਾਂਟ ਕਰਨ ਦੇ ਲਈ। ਉਹਨਾਂ ਸਟੋਰੀਜ਼ ਨੂੰ ਆਧਾਰ ਬਣਾ ਕੇ ਫਿਰ ਡਿਪਲੋਮੈਟਿਕ ਪ੍ਰੈਸ਼ਰ ਬਿਲਟ ਕੀਤਾ। ਇਹ ਸਾਰੀ ਪ੍ਰੋਸੈਸ ਲਗਾਤਾਰਤਾ ਨਾਲ ਚੱਲ ਰਹੀ ਸੀ, ਪਰ ਫਿਰ ਉਸ ਸਟੇਜ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਇਸ ਸਭ ਦੇ ਬਾਵਜੂਦ ਅਸੀਂ ਜੇ ਕੈਨੇਡਾ ਨੂੰ ਇੱਕ ਕਲਾਸ ਕੇਸ ਦੇ ਤੌਰ ਦੇ ਉੱਤੇ ਲਈਏ ਤੇ ਕੈਨੇਡਾ ਦੇ ਉੱਤੇ ਡਿਮਾਰਸ਼ੇ, ਡਿਪਲੋਮੈਟਿਕ ਪ੍ਰੈਸ਼ਰ, ਟਰੈਵਲ ਐਡਵਾਈਜ਼ਰੀ, ਐਸ ਜੈ ਸ਼ੰਕਰ ਦਾ ਪਬਲਿਕ ਪ੍ਰੈਸ ਕਾਨਫਰੰਸਿਸ 'ਚ ਇਹ ਕਹਿਣਾ ਕਿ ਜੀ ਇਹ ਵੋਟ ਬੈਂਕ ਪੋਲਿਟਿਕਸ ਹੈ, ਕੈਨੇਡਾ 'ਚ ਸਿੱਖਾਂ ਦੀਆਂ ਵੋਟਾਂ ਲੈਣ ਲਈ ਗਵਰਨਮੈਂਟ ਨਹੀਂ ਕਰਦੀ ਕਾਰਵਾਈ, ਇਸ ਸਭ ਦੇ ਬਾਵਜੂਦ ਜਿਹੜੀ ਮੁਲਕਾਂ ਦੇ ਸਟੈਂਡਰਡ ਪ੍ਰੋਸੀਜਰ ਹੁੰਦੇ ਨੇ ਉਹ ਉਹਨਾਂ ਨੇ ਲੈਣੇ ਵੀ ਬਣਦੇ ਨੇ, ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਫਰਜ਼ ਵੀ ਹੈ। ਲੇਕਿਨ ਫਿਰ ਜਿਵੇਂ ਇਹਨਾਂ ਨੇ ਜਿਹੜੇ ਟਾਰਗੇਟ ਕਿਲਿੰਗ ਸ਼ੁਰੂ ਕੀਤੀਆਂ ਪਾਕਿਸਤਾਨ ਦੇ ਵਿੱਚ, ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, UK ਦੇ ਵਿੱਚ ਔਰ ਕੈਮੀਕਲ ਵੈਪਨ, ਔਰ ਇਧਰ ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ, ਇਹਦੇ ਥੱਲੇ ਉਹਨਾਂ ਨੂੰ ਪਤਾ ਸੀ ਕਿ ਵੀ ਇਹ ਤਾਂ ਨਹੀਂ ਹੈ ਵੀ ਇਹਨਾਂ ਦੀਆਂ ਇੰਨੀਆਂ ਡੰਮ ਨੇ ਇੰਟੈਲੀਜੈਂਸ ਏਜੰਸੀਆਂ ਕਿ ਵੀ
ਇਹਨਾਂ ਨੂੰ ਪਤਾ ਨਹੀਂ ਹੈ ਕੌਣ ਕੀ ਕਰ ਰਿਹਾ। ਇਹਨਾਂ ਨੇ ਉਸ ਉਲਟਾ ਚੋਰ ਕੋਤਵਾਲ ਕੋ ਡਾਂਟੇ ਪ੍ਰੈਸ਼ਰ ਹੋਰ ਬਿਲਡ ਕਰਨਾ ਸ਼ੁਰੂ ਕਰਤਾ। ਔਰ ਉਹਦੇ ਥੱਲੇ ਜਿਹੜੇ ਈਵਨ ਪ੍ਰੋਟੈਸਟ ਸੀ, ਜੇ 18 ਮਾਰਚ ਨੂੰ ਨੌਟੰਕੀ ਪਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ NIA ਔਰ ਉਹਨਾਂ ਦੀਆਂ ਟੀਮਾਂ ਸ਼ੁਰੂ ਕਰਦੀਆਂ ਨੇ, 19 ਨੂੰ ਪ੍ਰੋਟੈਸਟ ਹੁੰਦਾ, ਉਹਦਾ ਉਹਨਾਂ ਨੇ ਕਿੰਨਾ ਜਿਹੜਾ ਉਸ ਦਾ ਖੰਭ ਦੀਆਂ ਡਾਰਾਂ ਬਣਾਈਆਂ ਕਿ ਜੀ ਹਮਲਾ ਕਰਤਾ, ਉਹ ਝੰਡਾ ਲਾ ਲਿਆ, ਅੰਦਰ ਜ਼ਖਮੀ ਕਰਤੇ ਦੂਜਾ। ਔਰ ਫਿਰ ਇਸ ਲੈਵਲ ਤੱਕ ਚਲੇ ਗਏ ਕਿ ਜੀ ਅਸੀਂ ਆਪਣੀ NIA ਟੀਮ ਭੇਜਾਂਗੇ ਜਿਹੜੀ ਸ਼ਨਾਖਤ ਕਰੇਗੀ। ਉਹ ਆਈ ਵੀ NIA ਟੀਮ, ਰਿਸ਼ੀ ਸੋਨਕ ਦਾ ਦੂਜਾ ਉਹ ਤਾਂ ਐਕਸਟੈਂਸ਼ਨ ਹੀ ਬਣਿਆ ਹੋਇਆ ਇਹਨਾਂ ਦੀ, ਉਹ ਆਏ ਵੀ। ਔਰ ਉਹਨਾਂ ਨੇ ਫਿਰ ਜੋ ਕੁਝ ਜਾ ਕੇ ਕੀਤਾ, ਜਦੋਂ ਅਸੀਂ ਪੰਜਾਬ 'ਚ 31 NIA ਰੇਡਸ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਉਹ ਜਿਨ੍ਹਾਂ ਦਾ ਕੋਈ ਦੂਰ ਦਰਾਡਿਓਂ ਕਿਸੇ ਦਾ ਕੋਈ ਰਿਸ਼ਤੇਦਾਰ, ਕਿਸੇ ਦਾ ਕਰੀਬੀ ਵੀ UK 'ਚ ਰਹਿੰਦਾ, ਉਹਨਾਂ ਘਰਾਂ ਦੇ ਉੱਤੇ, ਕਿਉਂਕਿ ਇਹ ਲਾਈਨ ਜਿਵੇਂ ਅਸੀਂ ਗੱਲ ਕੀਤੀ ਬੁਲਡੋਜ਼ਰ ਜਸਟਿਸ ਜੋ ਸੋ ਕਾਲਡ ਇਹ ਕਹਿ ਰਹੇ ਨੇ, ਹੁਣ ਨੈਕਸਟ ਸਟੈਪ ਸਿੱਖਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਜੀ ਕਿ ਇਹ ਜਿਹੜਾ ਉਹ ਮੁਸਲਮਾਨਾਂ ਨਾਲ ਹੋ ਰਿਹਾ। ਹੁਣ ਉਹ ਦਿੱਲੀ ਦੀ ਆਊਟਸਕਰਟ ਦੇ ਉੱਤੇ ਹਰਿਆਣੇ 'ਚ ਬੁਲਡੋਜ਼ਰ ਲੈ ਕੇ ਆ ਗਏ ਨੇ ਕਿ ਭਾਈ ਅਸੀਂ ਢੋਣੇ ਨੇ। ਇਹੀ ਕੰਮ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਅਲਟੀਮੇਟ ਕਰਨਾ। ਲੇਕਿਨ ਬਾਹਰਲੀਆਂ ਸਰਕਾਰਾਂ ਤੇ ਦਬਾਅ ਬਣਾਉਣ ਲਈ UK 'ਚ ਤਾਂ ਇਹਨਾਂ ਨੇ NIA ਦੀ ਟੀਮ ਗਈ ਵੀ ਔਰ ਉਹਦਾ ਪ੍ਰਭਾਵ ਅਸੀਂ ਦੇਖ ਵੀ ਰਹੇ ਹਾਂ। ਇਹੀ ਇਹਨਾਂ ਨੇ ਕੈਨੇਡਾ ਨੂੰ ਵੀ ਕਿਹਾ, ਕੈਨੇਡਾ 'ਚ ਵੀ ਡਰਾਮਾ ਬਣਾਤਾ ਜੀ, ਗ੍ਰਿਫਤਾਰੀ ਹੋ ਗਈ ਜੀ ਮੰਦਰਾਂ ਦੇ ਉੱਤੇ, ਉਹ ਫਲਾਣਾ ਹੋ ਗਿਆ ਜੀ, ਟਮਕਾ ਹੋ ਗਿਆ, ਕੋਈ ਘਟਨਾ, ਹਾਲਾਂ ਖੁਦ ਉਹ ਮਰਡਰ ਕਰ ਰਹੇ ਨੇ। ਹੁਣ ਕੈਨੇਡਾ ਨੂੰ ਵੀ ਇਹਨਾਂ ਨੇ ਕਿਹਾ ਜੀ ਅਸੀਂ NIA ਟੀਮ ਭੇਜਾਂਗੇ। ਕੈਨੇਡਾ ਨੇ ਕਿਹਾ ਨੋ, ਇਹ ਸਾਨੂੰ ਨਹੀਂ ਸੀ ਪਤਾ ਲੱਗਣਾ ਜੇ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਖਬਰ ਨਾ ਦਿੰਦੀ ਔਰ ਇਹ ਟ੍ਰਿਬਿਊਨ ਔਰ PTI ਸਭ ਦੀ। ਕੈਨੇਡਾ ਸੇਜ਼ ਨੋ ਟੂ NIA ਪ੍ਰੋਬ ਬਟ ਪ੍ਰੋਮਿਸਿਸ ਡਿਪਲੋਮੈਟਸ ਸੇਫਟੀ। ਹੁਣ ਜਦੋਂ 3-4 ਦਿਨ ਪਹਿਲਾਂ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ ਵੀ ਕੈਨੇਡਾ ਦੇ ਫੋਰਨ ਆਫਿਸ ਨੇ ਕਿਹਾ ਜੀ ਅਸੀਂ ਜਿਹੜਾ ਉਹ ਸਿਕਿਉਰ ਕਰਾਂਗੇ ਡਿਪਲੋਮੈਟਸ ਦੀ, ਤਾਂ ਮੈਂ ਇਹਦੇ ਤੇ ਸੈਗਮੈਂਟ ਵੀ ਕੀਤਾ ਕਿ ਵੀ ਤੁਹਾਨੂੰ ਆਪਣੀ ਸੋਇਲ ਦੇ ਉੱਤੇ ਜੋ ਕ੍ਰਿਮੀਨਲ ਐਕਟੀਵਿਟੀ ਕੀਤੀ ਆ ਉਹ ਨਜ਼ਰ ਨਹੀਂ ਆ ਰਹੀ, ਡਿਪਲੋਮੈਟਾਂ ਨੂੰ ਦਿਓ ਸਿਕਿਉਰਿਟੀ, ਜ਼ਰੂਰ ਦਿਓ। ਲੇਕਿਨ ਵਾਟ ਅਬਾਊਟ ਦੇ, ਉਦੋਂ ਮੈਨੂੰ ਨਹੀਂ ਸੀ ਪਤਾ ਵੀ ਇਨਫੈਕਟ ਇਹ NIA ਦੀ ਜਿਹੜੀ ਉਹਨਾਂ ਨੇ ਪੇਸ਼ਕਸ਼ ਕੀਤੀ ਕਿ ਵੀ ਅਸੀਂ ਭੇਜਣੀ ਹੈ ਟੀਮ, ਉਹਨੂੰ ਨੋ ਕਹਿਣ ਤੋਂ ਬਾਅਦ, ਨੋ ਕਹਿੰਦੇ ਵੀ ਉਹਨਾਂ ਨੂੰ ਸ਼ਾਇਦ 3 ਹਫ਼ਤੇ ਲੱਗ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਰੀਅਸ਼ੋਰ ਕਰਨ ਦੇ ਲਈ ਕਿਹਾ ਕਿ ਜੀ ਅਸੀਂ ਤੁਹਾਡੇ ਡਿਪਲੋਮੈਟਾਂ ਨੂੰ ਪ੍ਰੋਟੈਕਸ਼ਨ ਦੇਵਾਂਗੇ। ਔਰ ਇਹ ਨਿਊਜ਼ ਸਟੋਰੀ ਇਹ ਹੈ ਕਿ ਪੁਸ਼ਿੰਗ ਬੈਕ ਐਟ ਸੁਜੈਸ਼ਨਸ ਬਾਈ ਸਾਊਥ ਬਲਾਕ ਟੂ ਪਰਮਿਟ ਅ ਟੀਮ ਫਰਮ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ to probe recent incidents in Canada involving Khalistani separatists. Ontario has said it is working to ensure the safety and security of all diplomatic representatives, including Indian diplomats. उन्होंने भी जनरल जी statement दी when feelers to this effect were given last month, said sources. और अगों उन्होंने दी statement ਅਸੀਂ ਉਹ डिस्कस ਕੀਤੀ ਹੋਈ ਹੈ। ਹੁਣ ਇਹ ਵੀ ਪਤਾ ਲੱਗਾ ਕਿ ਈਵਨ 2 ਜਿਹੜੇ ਕੈਨੇਡਾ 'ਚ ਇਹਨਾਂ ਦੇ ਡਿਪਲੋਮੈਟ ਨੇ, ਇਹਨਾਂ ਨੇ ਜਾਂ ਵਿਦਡਰਾ ਕਰ ਲਏ ਨੇ ਜਾਂ ਉਹਨਾਂ ਦੀਆਂ ਕਿਤੇ ਟ੍ਰਾਂਸਫਰਸ ਕਰ ਦਿੱਤੀਆਂ ਜਾਂ ਜਿਹੜਾ ਉਹਨਾਂ ਦੀ ਨਹੀਂ ਅਵੇਅਰ ਅਬਾਊਟ, ਕਿਉਂਕਿ ਇਹ ਵੀ ਇਸ ਸਟੇਟਮੈਂਟ ਦੇ ਹਵਾਲੇ ਨਾਲ ਹੀ ਸੀ ਜੀ ਕਿ ਉਹਨਾਂ ਦੀਆਂ ਜਿਹੜੀਆਂ ਨੇ ਉਹ ਰੂਟੀਨ ਵੀ ਤਾਂ ਟ੍ਰਾਂਸਫਰਸ ਹੁੰਦੀਆਂ ਨੇ, ਉਹ ਟ੍ਰਾਂਸਫਰ ਕਰ ਦਿੱਤੀਆਂ। ਔਰ ਇਸ ਸਾਰੇ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਜੋ ਕੁਝ ਕਰ ਰਹੇ ਨੇ ਸਿੱਖ ਕੌਮ ਦੇ ਵੀ ਆਖਿਆ। ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ ਪਰਸੋਂ ਦੇ ਪ੍ਰੋਗਰਾਮ 'ਚ ਕਿ ਅਮਰੀਕਨ ਸੈਨੇਟ ਦੇ ਵਿੱਚ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਹੈ ਉਹ ਪੇਸ਼ ਹੋ ਚੁੱਕਾ। ਉਹਦੇ 'ਚੋਂ ਸਾਰੇ ਕਵਰ ਨੇ ਕਿ ਜਿਹੜੇ ਇੱਥੇ ਐਕਟਿਵਿਸਟ ਨੇ, ਕੰਮ ਕਰਨ ਵਾਲੇ, ਆਪਣੇ ਹਿਊਮਨ ਰਾਈਟਸ ਦੀ, ਮੁਲਕਾਂ ਦੀ ਹੱਕਾਂ ਦੀ ਗੱਲ ਕਰਨ ਵਾਲੇ, ਉਹਨਾਂ ਦੇ ਜਿਹੜੇ ਬੈਕ ਫੈਮਲੀਜ਼ ਨੂੰ ਜਿਹੜਾ ਉਹਨਾਂ ਦੇ ਮੁਲਕਾਂ ਦੇ ਵਿੱਚ ਜੋ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਅਗੇਂਸਟ ਦਾ ਲਾਅ ਹੈ। ਸੋ ਅਮਰੀਕਾ ਵੇ ਹੈਡ ਹੈ। ਮੈਨੂੰ ਇਹ ਵੀ ਪਤਾ ਲੱਗਿਆ ਵੀ ਈਵਨ ਇਹਨਾਂ ਦੀ ਹਾਇਰ ਜਿਹੜੀ ਜਾਂਚ FBI ਹੈ, ਉਹਨਾਂ ਨੇ ਕੁਝ ਹੋਰ ਸਿੱਖ ਐਕਟਿਵਿਸਟ ਨੂੰ ਵੀ ਸੱਦਿਆ 1-to-1 ਮੁਲਾਕਾਤਾਂ ਲਈ, ਕਿਉਂਕਿ ਇਹ ਸਾਰੇ ਦੇ ਉੱਤੇ ਅੱਖ ਰੱਖ ਰਹੇ ਨੇ। ਔਰ ਅੱਜ ਹੀ ਮੈਂ ਜਦੋਂ ਇਹ ਸਟੇਟਮੈਂਟ ਦੇਖੀ ਸਿੱਖਸ ਫਾਰ ਜਸਟਿਸ ਦੀ ਕਿ ਬਈ ਉਹਨਾਂ ਨੇ 8 ਲੱਖ ਦਾ ਰਿਵਾਰਡ ਜਾਰੀ ਕੀਤਾ, 8 ਲੱਖ ਰੁਪਏ ਦਾ, ਕਿ ਇੰਡੀਅਨ ਡਿਪਲੋਮੈਟ ਇਨ ਕੈਨੇਡਾ ਜਿਹੜੇ ਉਹਨਾਂ ਦਾ ਐਡਰੈਸ ਕਿੱਥੇ ਹੈ। ਹੁਣ ਇਹ ਨਹੀਂ ਹੈ ਵੀ ਐਡਰੈਸ ਹੁੰਦਾ ਨਹੀਂ, ਪਰ ਕਿਉਂਕਿ ਜਿਹੜਾ ਇਹ ਇੰਡੀਅਨ ਹਾਈ ਕਮਿਸ਼ਨ ਟੂ ਕੈਨੇਡਾ ਸੰਜੇ ਕੁਮਾਰ ਵਰਮਾ ਔਰ ਇਹ ਇਸ ਦਾ ਉੱਤੇ ਉਹਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਨੇ। ਇਹ ਬਿਲਕੁਲ ਠੀਕ ਤਰੀਕਾ ਹੈ
ਕਿ ਵੀ ਤੁਸੀਂ ਕੈਨੇਡਾ 'ਚ ਐਜ਼ ਏ ਡਿਪਲੋਮੈਟ ਆਏ ਹੋ, ਤੁਹਾਡਾ ਤੁਸੀਂ ਇੰਟਰਫੀਅਰ ਕਰ ਨਹੀਂ ਸਕਦੇ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ 'ਚ, ਬਿਲਕੁਲ। ਤੁਸੀਂ ਮਰਡਰ ਕੀਤਾ ਹੈ। ਹੁਣ ਔਰ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ, ਲੇਕਿਨ ਐਸੇ ਵੀ ਮਾਮਲੇ ਆਏ ਨੇ ਕਿ ਜਿਹਦੇ 'ਚ ਜੇ ਸਾਬਤ ਹੋ ਜਾਏ ਕਿ ਵੀ ਇਹਦੇ 'ਚ ਕਾਫੀ ਐਵੀਡੈਂਸ ਹੈਗੀ ਹੈ, ਫਿਰ ਜਿਹੜੇ ਮੁਲਕ ਦੇ ਵਿੱਚ ਕੋਈ ਕਾਰਾ ਕੀਤਾ ਹੁੰਦਾ ਹੈ, ਉਹ ਮੁਲਕ ਦੀ ਹਕੂਮਤ ਜਿਨ੍ਹਾਂ ਦਾ ਐਂਬੈਸਡਰ ਜਾਂ ਡਿਪਲੋਮੈਟ ਹੁੰਦਾ ਹੈ, ਉਹਨਾਂ ਨੂੰ ਕਹਿੰਦੇ ਆ ਵੀ ਇਹਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰੋ, ਜੀ ਅਸੀਂ ਇਹਨੂੰ ਟਰਾਇਲ ਕਰਨਾ ਹੈ। ਔਰ ਇਹ ਇੱਕ ਯੂਰਪੀਅਨ ਮੁਲਕ ਦੇ ਐਂਬੈਸਡਰ ਦੇ ਹਵਾਲੇ ਨਾਲ ਹੋਇਆ ਸੀ ਕਿ ਉਹਦੀ ਗੱਡੀ ਥੱਲੇ ਆ ਕੇ 2 ਬੇਗੁਨਾਹ ਮਰ ਗਏ, ਉਹ ਸ਼ਰਾਬੀ ਹਾਲਤ ਸੀ ਤੇ ਉਹ ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ, ਬਟ ਇਵੈਂਚੁਅਲੀ ਉਸ ਨੂੰ ਪ੍ਰੋਸੀਕਿਊਟ ਕੀਤਾ ਗਿਆ ਕਿ ਉਹਦੀ ਡਿਪਲੋਮੈਟਿਕ ਇਮਿਊਨਿਟੀ ਵਾਪਸ ਲਈ ਜਾਏ। ਜੀ ਹੁਣ ਜਿਹੜੀ ਹੈ ਇਹ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਹੈ ਸੰਜੇ ਕੁਮਾਰ ਵਰਮਾ, ਜ਼ਾਹਰ ਹੈ ਕਿ ਵੀ ਇਹ ਜ਼ਿੰਮੇਵਾਰ ਹੈ। ਇਹਦੇ ਪੀਰੀਅਡ ਜਦੋਂ ਉੱਥੇ ਨਾਨ ਸਟੇਟ ਐਕਟਰ ਸੈਲੀਬ੍ਰੇਟ ਕਰ ਰਹੇ ਨੇ ਕਿ ਜੇ ਅਸੀਂ ਮਾਰਤੇ ਮੁਕਾਤੇ, ਨੈਕਸਟ ਫਲਾਣੀ ਵਾਰੀ ਹੈ, ਤੁਹਾਡੀ ਵਾਰੀ ਹੈ, ਇਹਦੀ ਵਾਰੀ ਹੈ, ਸੋ ਇਹ ਕਾਨੂੰਨੀ ਕਾਰਵਾਈ ਹੈ। ਅਸੀਂ ਬਿਲਕੁਲ ਕਿਸੇ ਵਾਇਲੈਂਸ ਦੇ ਹੱਕ 'ਚ ਨਹੀਂ ਹੈ ਕਿ ਕਿਸੇ ਡਿਪਲੋਮੈਟ ਨੂੰ ਕੋਈ ਹਿੰਸਕ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਜਾਏ। ਪਰ ਜਦੋਂ ਇਹਨਾਂ ਨੇ ਸਿਕਸ ਫਾਰ ਜਸਟਿਸ ਨੇ ਕਿਹਾ ਕਿ ਬਈ ਅਸੀਂ ਇਹਨਾਂ ਨੂੰ ਪ੍ਰੋਸੀਕਿਊਟ ਕਰਨਾ ਚਾਹੁੰਦੇ ਆ ਅੰਡਰ ਦਾ ਕੈਨੇਡੀਅਨ ਲਾਅ, ਔਰ ਕਿਉਂਕਿ ਜੇ ਤੁਸੀਂ ਹੁਣ ਪ੍ਰੋਸੀਕਿਊਟ ਕਰਨਾ ਹੈ ਤੇ ਤੁਸੀਂ ਸੰਮਨ ਡਿਲੀਵਰ ਕਰਨੇ ਨੇ ਕਿ ਭਾਈ ਇਹ ਤੁਹਾਡਾ ਹੈ, ਤੇ ਜੇ ਤੁਹਾਡਾ ਐਡਰੈਸ ਹੀ ਨਹੀਂ ਹੈ ਜਾਂ ਤੁਸੀਂ ਆਪਣੇ ਐਡਰੈਸ ਤੋਂ ਗਾਇਬ ਹੋ, ਕਿਉਂਕਿ ਇਨ ਪਰਸਨ ਕਈ ਵਾਰ ਤੁਹਾਨੂੰ ਕਰਨੇ ਪੈਂਦੇ ਨੇ, ਸੋ ਉਹਦੇ 'ਚ ਉਹਨਾਂ ਨੇ ਪੋਸਟਰ ਰਿਲੀਜ਼ ਕੀਤਾ SFJ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵੀ ਵਿਲ ਇਨੀਸ਼ੀਏਟ ਕ੍ਰਿਮੀਨਲ ਪ੍ਰੋਸੀਕਿਊਸ਼ਨ। ਇਸ ਗੱਲ ਦਾ ਧਿਆਨ ਰਹੇ, ਕੋਈ ਵਾਇਲੈਂਸ ਦੀ ਗੱਲ ਨਹੀਂ ਹੈ, ਇਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਦੀ ਗੱਲ ਹੈ ਆਫ ਨਿਜਰਸ ਕਿਲਰਸ ਇਨ ਕੈਨੇਡਾ। ਔਰ ਫਿਰ ਉਹਨਾਂ ਨੇ $10,000 ਜਿਹੜਾ ਕਿ ਇੰਡੀਆ ਦਾ 8 ਲੱਖ ਰੁਪਈਆ ਬਣਦਾ, ਉਹ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਰਿਪੋਰਟ ਕਰੇਗਾ ਰੈਜ਼ੀਡੈਂਸ਼ੀਅਲ ਐਡਰੈਸ ਜਿਹੜੇ ਕਿਲਰ ਨੇ ਹਰਦੀਪ ਸਿੰਘ ਨਿੱਜਰ ਦੇ, ਔਰ ਉਹਦੇ 'ਚ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ, ਕੌਂਸਲੇਟ ਜਨਰਲ ਅਪਰੂਵਾ ਸ੍ਰੀਵਾਸਤਵਾ ਤੇ ਕੌਂਸਲੇਟ ਜਨਰਲ ਮਨੀਸ਼, ਇਹਨਾਂ ਦਾ ਉਹਨਾਂ ਨੇ ਕਿਹਾ। ਸੋ ਅਸੀਂ ਇਸ ਗੱਲ ਨੂੰ ਅਗੇਨ ਐਮਫੇਸਾਈਜ਼ ਕਰਨਾ ਚਾਹੁੰਦੇ ਹਾਂ ਕਿ ਵੀ ਕਿਸੇ ਵੀ ਇਹ ਵਾਇਲੈਂਸ ਦੀ ਗੱਲ ਨਹੀਂ ਹੈ, ਇਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਦੀ ਗੱਲ ਹੈ। ਔਰ ਇਹ ਜਦੋਂ ਤੱਕ ਇਹਨਾਂ ਤੇ ਪ੍ਰੈਸ਼ਰ ਬਿਲਟ ਨਹੀਂ ਹੋਏਗਾ, ਇਹ ਤਾਂ ਵਿਦ ਇੰਪਿਊਨਿਟੀ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਜਿਹੜੇ ਨੇ, ਕਿਉਂਕਿ ਜੋ ਵੀ ਰਾਹ ਆਪਰੇਟ ਕਰ ਰਹੀ ਹੈ, ਕਿਉਂਕਿ ਜਿਹੜਾ ਸਪੇਸ ਹੁੰਦਾ ਜਿਹੜਾ ਜਿੱਥੇ ਡਿਪਲੋਮੈਟ ਐਮਬੈਸੀ ਇਹਨਾਂ ਦੀ ਹੁੰਦੀ ਹੈ, ਉਹਦੇ 'ਚ ਕੈਨੇਡੀਅਨ ਕੋਈ ਛਾਪਾ ਨਹੀਂ ਮਾਰੀ ਕਰ ਸਕਦਾ, ਗਵਰਨਮੈਂਟ ਦਾ ਨਹੀਂ, ਉਹ ਇੰਟਰਨੈਸ਼ਨਲ ਸਪੇਸ ਬਣ ਜਾਂਦਾ। ਪਰ ਜੇ ਉਸ ਡਿਪਲੋਮੈਟਿਕ ਇੰਪਿਊਨਿਟੀ ਵਾਲੀ ਥਾਂ ਦੇ ਉੱਤੇ ਬੈਠ ਕੇ ਉਹ ਉਸ ਕਿਸਮ ਦਾ ਕ੍ਰਿਮੀਨਲ ਐਕਟ ਪਲਾਨ ਕਰਦੇ ਨੇ ਜਿਹਦੇ ਥੱਲੇ ਉਸ ਮੁਲਕ ਦੇ ਸ਼ਹਿਰੀਆਂ ਨੂੰ ਮਾਰਿਆ ਜਾਂਦਾ ਹੈ, ਤੇ ਫਿਰ ਅਦਾਲਤ ਵੀ ਇਹ ਹਕੂਮਤ ਨੂੰ ਕਹਿ ਸਕਦੀ ਹੈ ਕਿ ਇਹਨਾਂ ਨੂੰ ਕਹੋ ਜੀ ਆ ਫਲਾਂ ਬੰਦਿਆਂ ਦਾ ਜਿਹੜਾ ਉਹ ਪੁਆਇੰਟਿੰਗ ਹੈਗੀ ਹੈ ਸਰਕਮਸਟੈਂਸ਼ੀਅਲ ਐਵੀਡੈਂਸ, ਇਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਵਾਲਾ ਜਿਹੜਾ ਪੱਤਾ ਹੈ ਉਹ ਖਤਮ ਕਰੋ ਔਰ ਇਹਨਾਂ ਨੂੰ ਨਾਰਮਲ ਜਿਹੜਾ ਉਹਦੇ 'ਚ ਲਿਆਓ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਬਜਾਏ ਕਿ ਵੀ ਇੱਥੇ ਹੋਏਗਾ ਡਰ ਕੇ ਅੰਦਰ ਵੜਨ ਦੇ, ਜਿਹੜਾ ਉਹ ਐਗਰੈਸਿਵ ਮੋਡ ਰਹਿਣਾ ਚਾਹੀਦਾ, ਬਟ ਪੀਸਫੁਲ ਮੈਨਰ ਦੇ। ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084।
ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੀ ਸਵਾਨ ਸਿਟੀ ਵੱਲੋਂ ਸਿਟੀ ਕੌਂਸਲ ਦੇ ਇਕੱਠ ਵਿੱਚ ਸਿੱਖ ਡੈਲੀਗੇਸ਼ਨ ਨੂੰ ਇਨਵਾਈਟ ਕੀਤਾ ਗਿਆ ਔਰ ਇਸ ਮੌਕੇ ਸਿੱਖਾਂ ਨਾਲ ਜੋ ਕੁਝ ਇੰਟਰਨੈਸ਼ਨਲ ਲੈਵਲ ਤੇ ਭਾਰਤੀ ਸਟੇਟ ਵੱਲੋਂ ਕੀਤਾ ਜਾ ਰਿਹਾ ਹੈ ਉਸ ਦੀ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਔਰ ਡਾਇਸਪੋਰਾ ਸਿੱਖਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਲੋਕਲ ਜਿਹੜੇ ਪੋਲਿਟਿਕਸ ਵਿੱਚ ਹਿੱਸਾ ਲੈਣ। ਯਾਦ ਰਹੇ ਸਵਾਨ ਸਿਟੀ ਵਿੱਚ ਗੁਰਸਿੱਖ ਜਗਦੀਪ ਸਿੰਘ ਸੰਧੂ ਕੌਂਸਲਰ ਵਜੋਂ ਸੇਵਾ ਜਿਹੜੇ ਨੇ ਉਹ ਨਿਭਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਜਿਹੜੇ YouTube ਦੇ ਮੈਸੇਜ ਐਂਡ Facebook ਤੇ ਜਿਹੜੇ ਮੈਸੇਜ ਨੇ ਉਹ ਵੀ ਅਸਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਤੋਂ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਜਦੋਂ ਅਸੀਂ ਖਾਲਿਸਤਾਨੀ ਸਟਰਗਲ ਔਰ ਡਾਇਸਪੋਰਾ 'ਚ ਸਾਡੀ ਡਾਇਸਪੋਰਾ ਸਿੱਖ ਕਮਿਊਨਿਟੀ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਇਸ ਮੂਵਮੈਂਟ ਨੂੰ ਅੱਗੇ ਤੋਰਨ 'ਚ ਦਾ ਜ਼ਿਕਰ ਕਰਦੇ ਹਾਂ, ਤੇ ਆਸਟ੍ਰੇਲੀਆ ਨੇ ਆਪਣੇ ਮੈਰਿਟ ਦੇ ਬੇਸਡ ਆਪਣੀ ਥਾਂ ਅਮਰੀਕਾ, ਕੈਨੇਡਾ ਔਰ UK ਦੇ ਬਰਾਬਰ ਲਿਆ ਕੇ ਖੜੀ ਕਰ ਦਿੱਤੀ ਹੈ। ਅੱਛਾ, ਇਹ ਵੀ ਠੀਕ ਹੈ ਕਿ ਆਬਾਦੀ ਬੜੀ ਤੇਜ਼ੀ ਨਾਲ ਵਧੀ ਹੈ। ਇਸ ਵੇਲੇ 500,000 ਤੋਂ ਜ਼ਿਆਦਾ ਸਿੱਖ ਹਾਲਾਂ ਬਹੁਤ ਸਾਰੇ ਸੈਂਸਸ 'ਚ ਆਪਣੇ ਆਪ ਨੂੰ ਲਿਖਾਉਣਾ ਹੀ ਨਹੀਂ ਪਸੰਦ ਕਰਦੇ। ਅਦਰਵਾਈਜ਼ ਮੇਰਾ ਖਿਆਲ ਹੈ ਵੀ ਅਗਲੇ 2-3 ਸਾਲਾਂ 'ਚ ਮਿਲੀਅਨ ਦੇ ਨੇੜੇ ਤੇੜੇ ਆਸਟ੍ਰੇਲੀਆ ਦੇ ਵਿੱਚ ਵੀ ਸਿੱਖਾਂ ਦੀ ਆਬਾਦੀ ਹੋਏਗੀ। ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵੋਟ ਵੀ ਕਰੋ, ਜਿੱਥੇ ਤੁਸੀਂ ਹੈਗੇ ਹੋ ਵੋਟ ਬਣਾਓ, ਵੋਟ ਕਰੋ ਔਰ ਸੈਂਸਸ ਦੇ ਵਿੱਚ ਵੀ ਆਪਣਾ ਨਾਂ ਲਿਖਾਓ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਆਸਟ੍ਰੇਲੀਆ ਨੇ ਤਿੰਨੋਂ ਥਾਵਾਂ ਦੇ ਉੱਤੇ ਹੀ ਮੈਲਬਰਨ, ਬ੍ਰਿਸਬੇਨ ਔਰ ਸਿਡਨੀ 'ਚ ਕਾਮਯਾਬੀ ਨਾਲ ਖਾਲਿਸਤਾਨ ਰੈਫਰੈਂਡਮ, ਇਹਦੇ ਬਾਵਜੂਦ ਹਿੰਦੂ ਤਵੀਆਂ ਦਾ ਦਬਾਅ, ਪ੍ਰੈਸ਼ਰ, ਮੋਦੀ ਦਾ 1-to-1 ਪ੍ਰਾਈਮ ਮਿਨਿਸਟਰ ਦੇ ਨਾਲ ਰਾਬਤਾ, ਆਸਟ੍ਰੇਲੀਆ ਦੇ ਜੁੜੇ ਇੰਟਰਸਟ, ਕੁਆਡ ਦਾ ਮੈਂਬਰ ਇੰਡੀਆ ਆਸਟ੍ਰੇਲੀਆ ਦਾ ਹੋਣਾ ਔਰ ਇਸ ਲੈਵਲ ਦੇ ਉੱਤੇ ਜਿਹੜਾ ਉਹ ਪ੍ਰੈਸ਼ਰ ਦੇ ਬਾਵਜੂਦ ਆਸਟ੍ਰੇਲੀਆ 'ਚ ਸਿੱਖਾਂ ਨੇ ਜਿਵੇਂ ਮੈਂਬਰ ਪਾਰਲੀਮੈਂਟ ਉਹਨਾਂ ਦੇ ਹੱਕ 'ਚ ਆ ਕੇ ਭੁਗਤੇ, ਫਾਰਮਰ ਐਜੀਟੇਸ਼ਨ ਵੇਲੇ ਵੀ, ਹੁਣ ਦੇ ਵੇਲੇ ਵੀ, ਔਰ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਔਰ ਉਹਦੇ 'ਚ ਵੀ ਜਿਵੇਂ ਮੈਂ ਸੌਫਟ ਪਾਵਰ ਦੀ ਗੱਲ ਕਰਦਾ ਹਾਂ, ਉਹ ਫਲੱਡ ਹੋਣ, ਵਾਈਲਡ ਫਾਇਰਸ ਹੋਣ ਜਾਂ COVID-19 ਹੋਏ, ਸਿੱਖਾਂ ਦਾ ਇਮੇਜ ਬਹੁਤ ਚੰਗੇ ਤਰੀਕੇ ਨਾਲ ਉੱਭਰਿਆ ਔਰ ਉਹਦੇ 'ਚ ਈਵਨ ਵਿਦਿਨ ਦਾ ਸਿਸਟਮ ਵੀ, ਜਿਵੇਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੀ ਕਿਰਪਾਨ ਦੇ ਮਾਮਲੇ 'ਚ ਯੂਨੀਕ ਵਿਕਟਰੀ ਹੈ ਜਿਹੜੀ ਹੈ ਸੁਪਰੀਮ ਕੋਰਟ 'ਚ ਉਹਨਾਂ ਦੀ ਸਟੇਟ ਦੀ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਔਰ ਹੁਣ ਹਿੰਦੂ ਤਵੀ ਰੈਟਲ ਵੀ ਨੇ ਬਹੁਤ ਸਾਰੇ। ਔਰ ਇੱਕ ਖਬਰ ਜਿਹੜੀ ਇਸ ਹਵਾਲੇ ਨਾਲ ਆਈ ਕਿ ਇੱਕ ਲਾਡੀ ਲਾਹੌਰੀਆ ਨਾਂ ਦਾ ਬੰਦਾ ਜਿਹੜਾ ਕਿ ਕਾਫੀ ਐਕਟਿਵ ਹੈ ਟਿਕਟੌਕ ਦੇ ਉੱਤੇ ਵੀ, ਔਰ ਉਹ ਇਹਨਾਂ ਨੂੰ ਚੈਲੰਜ ਕਰਦਾ ਹੈ ਹਿੰਦੂ ਤਵੀਆਂ ਦੇ ਪਖੰਡ ਜਾਲ ਨੂੰ ਔਰ ਖਾਲਿਸਤਾਨ ਦੀ ਵੀ ਐਡਵੋਕੇਸੀ ਕਰਦਾ ਹੈ। ਉਹ ਉਬਰ ਲੈ ਕੇ ਜਦੋਂ ਇਹ ਮੈਲਬਰਨ ਦੀ ਘਟਨਾ ਆਪਣੇ ਘਰ ਪਹੁੰਚਦਾ ਹੀ ਹੈ ਤੇ 4 ਜਿਹੜੇ ਹਿੰਦੂ ਤਵੀ ਨੇ ਉਹ ਅੱਡ 2 ਕਾਰਾਂ 'ਚ ਆ ਕੇ ਉਸ ਦੀ ਇੰਨੀ ਕੁ ਮਾਰ ਕੁਟਾਈ ਕਰਦੇ ਨੇ, ਈਵਨ ਉਬਰ ਦਾ ਡਰਾਈਵਰ ਵੀ ਜ਼ਖਮੀ ਹੋ ਜਾਂਦਾ ਹੈ। ਉਹਨਾਂ ਦੇ ਨੈਸ਼ਨਲ ਮੀਡੀਆ ਦੇ ਉੱਤੇ, ਉਹਨਾਂ ਦੇ ਜਿਹੜਾ ਮੀਡੀਆ ਉਹਦੇ 'ਚ ਵੀ ਇਹ ਖਬਰ ਚੱਲੀ ਔਰ ਉਹਦੇ 'ਚ ਕਿਉਂਕਿ ਉਹ ਸਾਹਮਣੇ ਵੀ ਨਾ ਆਉਂਦੀ, ਉਹ ਵੀਡੀਓ ਵੀ ਉਹੀ ਹਿੰਦੂ ਤਵੀ ਬਣਾ ਰਹੇ ਨੇ ਔਰ ਉਹੀ ਉਹਨੂੰ ਕਰ ਰਹੇ ਨੇ। ਹੁਣ ਇਹ ਉਹਨਾਂ ਦੀ ਇਨਵੈਸਟੀਗੇਸ਼ਨ ਦੇਖੇਗੀ ਕੌਣ ਨੇ। ਇਹ ਵੀ ਕਿਹਾ ਜਾਂਦਾ ਕਿ ਉਹ ਸਿਡਨੀ ਤੋਂ ਆਏ ਜਾਂ ਦੂਜੇ ਆਏ, ਕੌਣ ਸੀ। ਲੇਕਿਨ ਇਹ ਹੈ ਕਿ ਵੀ ਉਹਨਾਂ ਨੇ ਜਿਹੜੇ ਇਹ ਵਾਇਲੈਂਟ ਰਿਐਕਸ਼ਨ ਹੈ ਉਹ ਕਰਨਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਡਿਊਰਿੰਗ ਰੈਫਰੈਂਡਮ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਜਿਵੇਂ ਆ ਕੇ। ਲੇਕਿਨ ਇੱਕ ਪਾਸਾ ਤਾਂ ਇਹ ਹੈ ਕਿ ਬਈ ਇਹਦੇ 'ਚ ਵੀ ਸਾਨੂੰ ਜ਼ਾਬਤੇ 'ਚ ਰਹਿ ਕੇ ਆਪਣਾ ਕੇਸ ਪ੍ਰੈਜ਼ੈਂਟ ਕਰਨ ਦੀ ਲੋੜ ਹੈ, ਬਿਲਕੁਲ ਵਾਇਲੈਂਸ ਦੀ ਲੋੜ ਨਹੀਂ। ਪਰ ਲੌਂਗ ਟਰਮ, ਕਿਉਂਕਿ ਇਹ ਜਿਹੜੀ ਐਕਸ਼ਨ ਰਿਐਕਸ਼ਨ ਪੋਲਿਟਿਕਸ ਹੈ ਇਹ ਤਾਂ ਵਕਤੀ ਹੁੰਦੀ ਹੈ। ਲੌਂਗ ਟਰਮ ਜੇ ਜਦੋਂ ਅਸੀਂ ਯਹੂਦੀਆਂ ਤੋਂ ਸਿੱਖਣ ਦੀ ਗੱਲ ਕਰਦੇ ਹਾਂ ਜਾਂ ਲੌਬੀ ਦੀ ਗੱਲ ਕਰਦੇ ਹਾਂ ਤੇ ਸਾਨੂੰ ਉੱਥੇ ਹੋਣਾ ਹੋਏਗਾ ਜਿੱਥੇ ਲਾਅ ਬਣਦੇ ਨੇ, ਜਿੱਥੇ ਡਿਸੀਜਨ ਹੁੰਦੇ ਨੇ, ਜਿੱਥੇ ਓਪੀਨੀਅਨ ਹੁੰਦੇ ਨੇ। ਔਰ ਉਹਦੇ ਲਈ ਜਿਵੇਂ ਇੱਕ ਬੜੇ ਮਸ਼ਹੂਰ ਸ਼ਾਇਦ ਚਰਚਲ ਦੀ ਕੋਟ ਹੈ ਕਿ ਕਿਹਦੀ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ, ਕਿ ਵੀ ਪੋਲਿਟਿਕਸ ਦਾ ਤੁਸੀਂ ਭਾਵੇਂ ਗਲੋਬਲ ਲੈਵਲ ਦੀ ਤੁਹਾਡੀ ਰੈਕਗਨੀਸ਼ਨ ਹੋਵੇ ਪਰ ਤੁਹਾਡੀ ਆਪਣੀ ਕਨਸਟੀਚੁਐਂਸੀ, ਆਪਣੇ ਘਰ ਤੋਂ ਤੁਹਾਡੀ ਗੱਲ ਸ਼ੁਰੂ ਹੁੰਦੀ ਹੈ ਔਰ ਉਹ ਤੁਹਾਡੀ ਉੱਥੋਂ ਹੀ ਸਾਰਾ ਪਾਰਟ ਹੁੰਦਾ। ਸੋ ਇਹ ਅਸੀਂ ਹਮੇਸ਼ਾ ਹੀ ਐਨਕਰੇਜ ਕਰਦੇ ਹਾਂ ਕਿ ਵੀ ਜਿੱਥੇ ਜਿੱਥੇ ਵੀ ਕੋਈ ਸਿਟੀ ਕੌਂਸਲਸ ਨੇ ਕੋਈ ਉਸ ਲੈਵਲ ਦੇ ਉੱਤੇ ਇਨਵੋਲਵਮੈਂਟ ਹੋਏ, ਸਾਡੇ ਕੌਂਸਲਰ, ਫਿਰ ਮੇਅਰ, ਫਿਰ ਅਸੈਂਬਲੀਮੈਨ, ਸੈਨੇਟਰ, ਫਿਰ ਕਾਂਗਰਸਮੈਨ, ਵੂਮਨ, ਅਮਰੀਕਨ ਸਿਸਟਮ ਦੀ ਗੱਲ ਕਰ ਰਹੇ ਹਾਂ, ਬਾਕੀਆਂ 'ਚ ਵੀ, ਕਿਉਂਕਿ ਅੱਗੇ ਉਹੀ ਜਾਂਦਾ ਜਿਹੜਾ ਗ੍ਰਾਸ ਰੂਟ ਲੈਵਲ ਤੋਂ ਕੰਮ ਕਰ। ਬਹੁਤ ਰੇਅਰ ਹੁੰਦਾ ਹੈ ਕਿ ਬਈ ਟਰੰਪ ਵਰਗਾ ਜਿਹਨੇ ਕਦੇ ਡੌਗ ਕੈਚਰ ਦੀ ਚੋਣ ਵੀ ਨਾ ਲੜੀ ਹੋਏ ਸਿੱਧਾ ਪ੍ਰੈਜ਼ੀਡੈਂਟ ਲਈ ਆ ਜਾਏ, ਪਰ ਉਸ ਤੋਂ ਪਹਿਲਾਂ ਉਹਨਾਂ ਇੱਥੇ ਧਨ ਦਾ ਵੀ ਇੱਕ ਰੋਲ ਹੁੰਦਾ ਹੈ। ਪਰ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਫੈਲੋ ਕਮਿਊਨਿਟੀਜ਼ ਦੇ ਨਾਲ ਵੀ
ਫੈਲੋ ਸਿਟੀਜ਼ਨਸ ਨਾਲ ਵੀ, ਕਿਉਂਕਿ ਇਸ ਸੁਸਾਇਟੀ 'ਚ ਘੱਟੋ ਘੱਟ ਜਸਟਿਸ ਲਵਿੰਗ ਲੋਕ ਨੇ, ਉਹਨਾਂ ਦੇ ਨਾਲ ਰਾਬਤਾ ਕਰੀਏ। ਔਰ ਮੈਨੂੰ ਇਹ ਪ੍ਰੈਸ ਰਿਲੀਜ਼ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੀ ਮਿਲੀ ਹੈ। ਖੁਸ਼ੀ ਦੀ ਗੱਲ ਹੈ ਕਿ ਸਵਾਨ ਸਿਟੀ, ਔਰ ਜਦੋਂ ਅਸੀਂ ਸਵਾਨ ਸਿਟੀ ਕਹਿੰਦੇ ਹਾਂ, ਇਹ ਇੱਕ ਛੋਟਾ ਸ਼ਹਿਰ ਨਹੀਂ ਹੈ, ਲਗਭਗ 1.5 ਲੱਖ ਦੇ ਕਰੀਬ ਇਹਦੀ ਆਬਾਦੀ ਹੈ, ਜਿਹਦੇ 'ਚ 55,000 ਵੋਟਰ ਨੇ। ਔਰ ਸਿੱਖਾਂ ਦੀ ਵੀ ਖਾਸੀ ਪਾਪੂਲੇਸ਼ਨ ਜਿਹੜੀ ਹੈ, ਆਲਮੋਸਟ 9,000 ਦੇ ਕਰੀਬ ਸਿੱਖ ਇਸ ਦੇ ਵਿੱਚ ਰਹਿੰਦੇ ਨੇ। ਔਰ 11,200 ਪੰਜਾਬੀ ਸਪੀਕਿੰਗ ਨੇ। ਇਹਦਾ ਮਤਲਬ ਇਹ ਹੈ ਕਿ ਆਲਮੋਸਟ 3-4 ਹਜ਼ਾਰ ਸਾਡੇ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਭਰਾ ਭੈਣਾਂ ਵੀ ਨੇ। ਔਰ ਇਹ ਜਿਹੜੀ ਹੈ ਸਿੱਖ ਪਾਪੂਲੇਸ਼ਨ ਦੀ ਗਰੋਥ ਆਲਮੋਸਟ 2% ਦੇ ਰੇਟ ਨਾਲ ਹੋ ਰਹੀ। ਹੁਣ ਇਹ ਵੇਰਵਾ ਮੈਂ ਇਸ ਲਈ ਦਿੱਤਾ ਹੈ ਕਿ ਵੀ ਜੇ ਤੁਸੀਂ ਇਸ ਸਾਰੇ ਦੇ ਵਿੱਚ ਆਪਣੀ ਠੀਕ ਤਰੀਕੇ ਦੇ ਨਾਲ ਆਪਣੇ ਕਾਰਡ ਖੇਡੋ, ਕਿਉਂਕਿ ਜੇ ਅਸੀਂ ਪੰਜਾਬੀ ਸਪੀਕਿੰਗ ਦੂਸਰੇ ਪਾਸੇ ਨੇ, ਇਧਰ ਉਹਨਾਂ ਦੀ ਵੋਟ ਬੈਂਕ ਨੂੰ ਜਿਹੜਾ ਗਾਰਨਰ ਕਰੀਏ, ਵਿਦਨ ਦਾ ਸਿਸਟਮ ਕਰੀਏ, ਤੇ ਕਾਫੀ ਤੁਸੀਂ ਇਨਫਲੂਐਂਸ ਕਰ ਸਕਦੇ ਹੋ। ਔਰ ਆਲਰੇਡੀ ਜਿਹੜੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਵਾਨ ਸਿਟੀ ਦੇ ਵਿੱਚ 12 ਕਾਉਂਸਲਰ ਨੇ, ਔਰ ਉਹਨਾਂ ਚੋਂ ਜਗਦੀਪ ਸਿੰਘ ਸੰਧੂ ਜਿਹੜੇ ਨੇ ਉਹ ਪੂਰੇ ਗੁਰਸਿੱਖ ਔਰ ਪੰਥਕ ਭਾਵਨਾ ਵਾਲੇ, ਸਾਡੇ ਰੈਗੂਲਰ ਵਿਊਅਰ ਵੀ ਨੇ TV 84 ਤੇ, ਉਹਨਾਂ ਦਾ ਕਮੈਂਟ ਹੁੰਦਾ, ਉਹ ਵੀ ਕਾਉਂਸਲਰ ਨੇ। ਸੋ ਇਹ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਇਵੇਂ ਹੀ ਹੁੰਦਾ, ਤੁਹਾਨੂੰ ਬ੍ਰੌਡਰ ਅਲਾਈਅੰਸ ਵੀ ਬਣਾਉਣੇ ਪੈਂਦੇ ਨੇ, ਕਈ ਵਾਰ ਤੁਹਾਨੂੰ ਕਿਸੇ ਦੇ ਹੱਕ 'ਚ ਵਿਦਡਰਾ ਵੀ ਕਰਨਾ ਪੈਂਦਾ ਹੈ, ਕਿਉਂਕਿ ਜਿੱਥੇ ਤੁਸੀਂ ਬਿਲਕੁਲ ਐਬਸੋਲੂਟ ਮੈਜੋਰਿਟੀ 'ਚ ਨਾ ਹੋਵੋ, ਉੱਥੇ ਤੁਸੀਂ ਇਹਨਾਂ ਕੰਬੀਨੇਸ਼ਨਸ ਦੇ ਨਾਲ ਜਿਹੜਾ ਆਪਣਾ ਕੌਮੀ ਮਕਸਦ ਸਾਡਾ ਇਹੀ ਹੋਏਗਾ ਜਾਂ ਇਹੀ ਹੋਣਾ ਚਾਹੀਦਾ ਵੀ ਅਸੀਂ ਕੌਮ ਦਾ ਭਲਾ ਕਿਵੇਂ ਕਰ ਸਕਦੇ ਹਾਂ। ਔਰ ਇਸ ਜਿਹੜਾ ਉਹਨਾਂ ਦੀ ਕੌਂਸਲ ਦੀ ਜਿਹੜਾ ਉਹਨਾਂ ਦਾ ਇੱਕ ਓਕੇਜ਼ਨ ਉਹਨਾਂ ਨੇ ਰੱਖਿਆ ਕਿ ਵੀ ਜਿਹਦੇ 'ਚ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਮੌਕਾ ਦਿੱਤਾ ਕਿ ਵੀ ਤੁਸੀਂ ਆਪਣੀ ਗੱਲ ਕਰੋ ਆ ਕੇ। ਔਰ ਜਿਵੇਂ ਇਸ ਪ੍ਰੈਸ ਰਿਲੀਜ਼ ਦੇ ਮੁਤਾਬਕ ਹੈ ਕਿ ਸਿਟੀ ਆਫ ਸਵੈਨ ਸਟੈਂਡਸ ਇਨ ਸੋਲੀਡੈਰਿਟੀ ਵਿਦ ਸਿੱਖ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ in acknowledging impact of recent killings of diaspora Sikh activists। ਕਿ ਪ੍ਰੈਜੈਂਟੇਸ਼ਨ ਜਿਹੜੀ ਆਲਮੋਸਟ 2 ਮਿੰਟ ਦੀ ਪ੍ਰੈਜੈਂਟੇਸ਼ਨ ਸੀ, ਜਿਸ 'ਚ ਉਹਨਾਂ ਨੇ ਆਪਣਾ ਕਿ ਸਿੱਖ ਕੇਸ ਨੂੰ ਪ੍ਰੈਜ਼ੈਂਟ ਕੀਤਾ, ਸਿੱਖ ਡੈਲੀਗੇਸ਼ਨ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਸਾਹਮਣੇ ਬਹੁਤ ਸਾਰੇ ਚੈਲੰਜਿੰਗ ਟਾਈਮ ਨੇ। ਸਿੱਖ ਐਕਟਿਵਿਸਟ ਦੀਆਂ ਜਾਨਾਂ ਜਾ ਰਹੀਆਂ ਨੇ ਜਿਹੜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ। ਔਰ ਇਹ ਟਰਾਂਸਨੈਸ਼ਨਲ ਰੀਜਨ ਆਫ ਸਾਊਥ ਏਸ਼ੀਆ, ਪੰਜਾਬ ਨਾਲ ਸਾਡਾ ਸੰਬੰਧ ਹੈ। ਔਰ ਇਹ ਜਿਹੜੀਆਂ ਟ੍ਰੈਜਿਕ ਇਵੈਂਟਸ ਨੇ, ਫਿਰ ਉਹਦੇ 'ਚ ਉਹਨਾਂ ਨੇ ਜਿਹੜਾ ਰੈਫਰੈਂਡਮ ਦੇ ਹਵਾਲੇ ਨਾਲ ਵੀ ਗੱਲ ਕੀਤੀ ਹੈ ਕਿ ਬਈ ਉਹਨਾਂ ਨੇ ਜਿਹੜੀ ਹੈ ਅਸੀਂ ਜਸਟਿਸ ਔਰ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ। ਔਰ ਸਾਡੇ ਸਾਹਮਣੇ ਜਿਹੜੇ ਇਸ ਨੂੰ ਜਿਹੜੇ ਹਾਈਲਾਈਟ ਕਰਨ ਵਾਲੇ ਸਿੱਖ ਨੇ, ਉਹਨਾਂ ਨੂੰ ਜਿਹੜੇ ਖਤਰੇ ਦਰਪੇਸ਼ ਨੇ, ਉਸ ਦੇ ਲਈ ਅਸੀਂ ਐਕਸਪੈਕਟ ਕਰਦੇ ਹਾਂ ਕਿ ਵੀ ਇਹ ਸਟੈਂਡਿੰਗ ਅਪ ਅਗੇਂਸਟ ਦਾ ਅਲੈਜਡ ਐਕਸ਼ਨਸ ਆਫ ਦਾ ਮੈਜੋਰਿਟੇਰੀਅਨ ਗਵਰਨਮੈਂਟ ਇਨ ਇੰਡੀਆ which through various means have indicated responsibility for these tragic killings। so ਇਹ ਕਿਉਂਕਿ ਜਦੋਂ ਸ਼ਾਰਟ ਟਾਈਮ ਹੁੰਦਾ ਤੁਸੀਂ ਰੈਫਰੈਂਸ 'ਚ ਗੱਲ ਕਰਦੇ ਹੋ, ਸੋ ਉਹਨਾਂ ਨੇ ਇਹ ਸਾਰੇ ਦੀ ਗੱਲ ਕੀਤੀ। ਫਿਰ ਡਿਊ ਕ੍ਰੈਡਿਟ, ਕਿਉਂਕਿ ਜਿਹੜਾ ਮੇਨ ਗੁਰਦੁਆਰਾ ਇਸ ਸਵਾਨ ਸਿਟੀ ਦਾ ਸਿੱਖ ਗੁਰਦੁਆਰਾ ਪਰਥ ਹੈ, ਇਹ ਬੈਨਟ ਸਪਰਿੰਗ 'ਚ ਹੈ, ਉਹਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਵੀ ਕਿਵੇਂ ਇਹ ਜਿਹੜੇ ਨੇ ਕਮਿਊਨਿਟੀ ਦਾ ਲਈ ਇੱਕ ਅਹਿਮਤਾ ਵਾਲਾ ਹੈ, ਔਰ ਕਿਵੇਂ ਇਸ ਇਹਨਾਂ ਜਿਨ੍ਹਾਂ ਨੂੰ ਡਿਸਅਪੀਅਰ ਕੀਤਾ ਗਿਆ ਉਹਨਾਂ ਦੀ ਯਾਦ ਦੀਵਾਨ, ਪ੍ਰੇਅਰ, ਸਪਲੀਕੇਸ਼ਨ, ਔਰ ਇਹ ਸਾਰੀ ਗੁਰਦੁਆਰਾ ਸਾਹਿਬ 'ਚ ਹੋਈ। ਔਰ ਇਹ ਅਸੀਂ ਜਿਹੜੇ ਹੈ, ਔਰ ਉਹਨਾਂ ਨੇ ਸਿਟੀ ਨੂੰ ਇਹ ਕਿਹਾ ਕਿ ਵੀ ਅਸੀਂ ਜਿਹੜਾ ਹੈ ਸਾਨੂੰ ਦਾ ਸਿਟੀ ਆਫ ਸਵਾਨ ਵਾਜ਼ ਰਿਕੁਐਸਟਡ ਟੂ ਜੁਆਇਨ ਦਾ ਗਲੋਬਲ ਕਮਿਊਨਿਟੀ in recognizing the importance of the Transnational Repression Policy Act 831। ਇਹ US ਸੈਨੇਟ ਦੇ ਵਿੱਚ ਜਿਹੜਾ ਪੇਸ਼ ਮਾਰਚ ਦੇ ਮਹੀਨੇ 'ਚ ਹੋਇਆ, ਉਹਦਾ ਬਿੱਲ ਨੰਬਰ ਹੈ 831, ਔਰ ਉਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਦਾ ਐਕਟ ਬਿੱਲ ਹੈ ਅਜੇ ਤੱਕ, ਉਸ ਨੂੰ ਕਿਹਾ ਗਿਆ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਿਟੀ ਆਫ ਸਵੈਨ ਜਿਹੜੀ ਹੈ, ਐਂਡ ਉਹਨਾਂ ਨੇ ਕੀਤਾ ਹੈ ਕਿ ਵੀ the city of Swan remains committed to promoting diversity, inclusion and understanding within our community। Deputy Mayor Mel Congreton has repeatedly emphasized। ਇਹ ਡਿਪਟੀ ਮੇਅਰ ਦੀ ਸਟੇਟਮੈਂਟ ਹੈ ਕਿ ਵੀ ਅਸੀਂ ਸਵਾਨ ਸਿਟੀ ਅਸੀਂ ਕਮਿਟਡ ਹੈ, ਜਿਹਦੇ 'ਚ ਕਿ ਡਾਈਵਰਸਿਟੀ, ਅੱਡ ਭਾਈਚਾਰੇ, ਅੱਡ ਕਲਚਰਸ ਦੇ ਲੋਕ, ਇਨਕਲੂਜਨ ਔਰ ਜਿਹੜੀ ਹੈ ਅੰਡਰਸਟੈਂਡਿੰਗ ਵਿਦਨ ਆਵਰ ਕਮਿਊਨਿਟੀ। ਸੋ ਅਸੀਂ ਜਿਹੜਾ ਮੁਬਾਰਕਬਾਦ ਦਿੰਦੇ ਹਾਂ ਸਵੈਨ ਸਿਟੀ ਦੀਆਂ ਸਿੱਖ ਸੰਗਤਾਂ ਨੂੰ ਵੀ, ਔਰ
ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਡੈਲੀਗੇਸ਼ਨ ਨੂੰ ਵੀ, ਜੀ ਕਿ ਜਿਨ੍ਹਾਂ ਨੇ ਬਿਲਕੁਲ ਠੀਕ ਟਾਈਮਿੰਗ ਦੇ ਉੱਤੇ ਸਿੱਖ ਕੇਸ ਨੂੰ ਸਾਹਮਣੇ ਲਿਆਂਦਾ ਹੈ। ਔਰ ਮੈਂ ਹੁਣ ਤੁਹਾਨੂੰ ਕਹਾਂਗਾ ਵੀ ਤੁਸੀਂ ਹਾਂਜੀ YouTube ਬਿਲਕੁਲ ਜੀ ਡਾਕਟਰ ਮੈਸੇजेस ਲੈ ਸਾਹਿਬ। ਲਓ। ਹਾਂਜੀ, ਸਾਡੇ ਜਗਤਾਰ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ, ਅਮਰੀਕ ਸਿੰਘ ਵੜੈਚ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਨਿਹੰਗ ਸਿੰਘ ਜੀ ਡਾਕਟਰ ਸਾਹਿਬ ਜੀ ਆਨੰਦ ਜਿਹਾ ਆ ਗਿਆ ਸੁਣ ਕੇ, ਮਹਾਰਾਜ ਕਿਰਪਾ ਕਰਨ, ਮਿਸ ਨਾ ਕਰਿਆ ਕਰੋ ਪਲੀਜ਼, ਕਿਉਂਕਿ ਤਬੀਅਤ ਵੀ ਤਾਂ ਡਾਕਟਰ ਸਾਹਿਬ ਦੀ ਦੇਖਣੀ ਹੁੰਦੀ ਹੈ। ਉਹਨਾਂ ਦੀ ਤਬੀਅਤ ਠੀਕ ਹੋਏਗੀ ਤਾਂ ਹੀ ਆਪਾਂ ਪ੍ਰੋਗਰਾਮ ਕਰਾਂਗੇ, ਨਹੀਂ ਤੇ ਮੈਂ ਬੋਲਾਂਗੀ ਨਹੀਂ, ਡਾਕਟਰ ਅਸੀਂ ਸਾਹਿਬ। ਤੁਹਾਡਾ ਪਿਆਰ ਸਾਨੂੰ ਖਿੱਚ ਲਿਆਂਦਾ ਹੈ, ਤੁਸੀਂ ਫਿਕਰ ਨਾ ਕਰੋ। ਅਸੀਂ ਵੀ ਉਵੇਂ ਹੀ ਮਿਸ ਕਰਦੇ ਹਾਂ, ਜਦੋਂ ਪ੍ਰੋਗਰਾਮ ਮਿਸ ਹੋਏ ਤੁਹਾਨੂੰ ਅਸੀਂ ਮਿਸ ਕਰਦੇ ਹਾਂ ਬਹੁਤ। ਹਾਂਜੀ, ਸਿੰਘ ਜੀ ਚਾਵੇ ਤਾਂ ਤੇਰਾ ਖਾਲਸਾ, ਕਹਿੰਦੇ ਪੱਪੂ ਹੀ ਰਿਹਾ, ਆਪਣਾ ਸਭ ਕੁਝ ਭੁੱਲ ਗਿਆ। ਸੋ ਨਾਈਸ। ਗੁਰਨੇਕ ਨਿੱਜਰ ਜੀ, ਨਹੀਂ, ਉਹਨੇ ਸਮ੍ਰਿਤੀ ਇਰਾਨੀ ਨੇ ਇਹਨੂੰ ਯਾਦ ਵੀ ਕਰਾਇਆ ਕਿ ਮੈਂ ਨਵੰਬਰ 84 ਤੁਸੀਂ ਕੀ ਕੀਤਾ ਸੀ। ਹਾਂਜੀ, ਫਿਰ ਅੱਗੇ ਗੁਰਨੇਕ ਨਿੱਜਰ ਜੀ ਵੀ ਕਹਿੰਦੇ ਨੇ ਕਿ ਆਜ਼ਾਦੀ ਹਾਲ ਹੈ, ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਆਪ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ, ਹਾਂਜੀ ਉਹਨਾਂ ਫਤਿਹ ਬੁਲਾਈ ਹੈ, ਖਾਲਸਾ ਜ਼ਿੰਦਾਬਾਦ ਵੀ ਕਿਹਾ। ਔਰ ਅਮਰਦੀਪ ਸਿੰਘ ਜੀ ਵੀ ਆਏ ਨੇ, ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਐਂਡ ਅਕਾਲ। ਬਲਕਾਰ ਸਿੰਘ ਜੀ ਕਹਿੰਦੇ ਨੇ ਭਾਈ ਹਰਦੀਪ ਸਿੰਘ ਨਿੱਜਰ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਮੈਸੇਜ ਆਇਆ ਗਿਆ, ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਫਿਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਗਰਚਾ ਜੀ ਵੀ ਆਏ ਨੇ, ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ। ਗੋਵਿੰਦਰ ਸਿੰਘ ਜੀ ਕਹਿੰਦੇ ਸੱਚੋ ਸੱਚ ਇਜ਼ ਦਾ ਬੈਸਟ ਨੈਰੇਟਿਵ ਫॉर ਖਾਲਿਸਤਾਨ ਐਂਡ ਵੀ ਰਿਸਪੈਕਟ ਦਾ ਹੋਲ ਟੀਮ ਆਫ ਟੀਵੀਰ, ਥੈਂਕ ਯੂ ਸੋ ਮਚ। ਅਵਤਾਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਸੈਯਦ ਇਕਬਾਲ ਜੀ ਕਹਿੰਦੇ ਡਾਕਟਰ ਸਾਹਿਬ ਵੀ ਆਰ ਮੂਵਿੰਗ ਅਵੇ ਫਰੋਮ ਨੇਚਰ ਐਂਡ ਰਿਸਪੌਂਸਿਬਿਲਿਟੀ ਐਂਡ ਗੁਰਮੁਖ। ਇਹ ਜਿਹੜਾ ਅਸੀਂ ਟ੍ਰਾਈਬਲਸ ਤੇ ਗੱਲ ਕੀਤੀ ਹੈ, ਅਸੀਂ ਕੁਦਰਤ ਤੋਂ ਦੂਰ ਹੋ ਰਹੇ ਹਾਂ ਔਰ ਕੁਦਰਤ ਕਾਦਰ ਦੀ ਬਣਾਈ ਹੋਈ ਹੈ। ਹਾਂਜੀ, ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ, ਕਿ ਕੁਦਰਤ 'ਚ ਰੱਬ ਵਸਦਾ ਹੈ। ਹਾਂਜੀ, ਤੇ ਕੁਦਰਤ ਨਾਲੋਂ ਟੁੱਟਾਂਗੇ, ਕਾਦਰ ਨਾਲੋਂ ਟੁੱਟਾਂਗੇ ਤਾਂ ਫਿਰ ਦੁਖੀ ਹੋਵਾਂਗੇ, ਇਨਸਾਨੀਅਤ ਨੂੰ ਖੁਸ਼ੀ ਨਹੀਂ ਮਿਲ ਸਕਦੀ ਇਨਸਾਨ ਨੂੰ। ਬਿਲਕੁਲ। ਸਰਮੁਖ ਮੰਦਰਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਗੋਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ। ਜਵੇਦ ਦਾੜ ਵੀ ਵੈਰੀ ਗੁੱਡ, ਗॉड ਬਲੈਸ ਯੂ। ਐਂਡ ਸੁਖਵਿੰਦਰ ਸਿੰਘ ਜੀ ਵੀ ਆਏ ਨੇ, ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਰਜਿੰਦਰ ਪੱਠਲ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਗੁਰਦਰਸ਼ਨ ਸਿੰਘ ਜੀ ਕਹਿੰਦੇ ਨੇ ਕਿ ਯੰਗ ਸਿੱਖ ਬॉयਜ਼ are died suffering heart attack, please raise issue with the Canada government for inquiries and find facts। ਜਸਕੀਰਤ ਸਿੰਘ ਜੀ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ। ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਜੱਟ 47 ਵਾਲੇ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਸੰਜੇ ਸ਼ਰਮਾ ਕਹਿੰਦੇ ਵਾਹਿਗੁਰੂ ਜੀ। KS ਢਿੱਲੋਂ ਜੀ ਖਾਲਸਾ ਜ਼ਿੰਦਾਬਾਦ। ਜਤਿੰਦਰ ਸਿੰਘ ਡਾਕਟਰ ਸਾਹਿਬ ਜੀ ਵਾਹਿਗੁਰੂ ਫਤਿਹ ਜੀ, ਚੜ੍ਹਦੀ ਕਲਾ ਬਖਸ਼ਣ। ਖਾਲਸਾ ਰਾਜ ਗੁਰਮੇਲ ਸਿੰਘ ਸਾਰੇ ਆਏ ਨੇ। ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਐਂਡ ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਔਰ ਜਸਵੰਤ ਸਿੰਘ ਜਗਜੀਤ ਸਿੰਘ ਸਾਰੇ ਜਣੇ ਆਏ ਨੇ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਫੇਸਬੁੱਕ ਤੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਐਕਨੋਲੇਜ ਕਰਨਾ ਚਾਹੁੰਦਾ। ਕਮਲ ਸਿੰਘ, ਲੱਗਦਾ ਹੈ ਜਿਸ ਤਰ੍ਹਾਂ ਹਿੰਦੂਤਵੀ ਤਾਕਤਾਂ ਨੇ ਹਿੰਦੂ ਫੋਬੀਆ ਅੱਖਰ ਨੂੰ ਆਪਣੇ ਲਈ ਵਰਤਿਆ ਤੇ ਬਾਹਰਲੇ ਦੇਸ਼ਾਂ ਵਿੱਚ ਪ੍ਰਚਾਰਿਆ, ਹੁਣ ਸਿੱਖ ਨਸਲਕੁਸ਼ੀ ਨੂੰ ਟਾਕਰਾ ਦੇਣ ਲਈ ਹਿੰਦੂ ਨਸਲਕੁਸ਼ੀ ਅੱਖਰ ਲੈ ਕੇ ਆਏ ਹਨ। ਇਸ ਦਾ ਬਿਆਨ ਦੇਣ ਲਈ ਵਰਤਿਆ ਵੀ ਇੱਕ ਸਿੱਖਾਂ ਵਰਗਾ ਚਿਹਰਾ ਹੀ ਹੈ। ਕੱਲ੍ਹ ਦੀਆਂ ਅਖਬਾਰਾਂ ਵਿੱਚ RP ਸਿੰਘ ਦਾ ਬਿਆਨ ਸੀ ਕਿ ਜੰਮੂ ਕਸ਼ਮੀਰ ਵਿੱਚ 1999 ਤੋਂ ਬਾਅਦ ਹੋਈ ਹਿੰਦੂ ਨਸਲਕੁਸ਼ੀ ਦੇ ਕੇਸਾਂ ਨੂੰ ਕੇਂਦਰ ਸਰਕਾਰ ਨੇ ਦੁਬਾਰਾ ਖੋਲ੍ਹਿਆ। ਇਹ RP ਸਿੰਘ ਇਹਨਾਂ ਦਾ ਟੁੱਚਾ। ਮਨਜਿੰਦਰ ਸਿਰਸਾ, ਹੁਣ ਤਾਂ ਟੁੱਚਿਆਂ ਦੀ ਗਿਣਤੀ ਪੱਗਾਂ ਵਾਲੇ ਜਿਹੜੇ ਬੌਲਦ ਨੇ ਸ਼ਿੰਗਾਰੇ ਝੋਟੇ, ਉਹ ਇੰਨੀ ਕਹਿ ਕੇ ਵੀ ਉਹ ਪੂਰੀ ਫਰਿਸ਼ਤ ਭਰ ਜਾਏ, ਪੂਰਾ ਰਜਿਸਟਰ ਭਰ ਜਾਏ। ਪਰ ਇਹ ਝੂਠ ਕਿੰਨੀ ਕੁ ਦੇਰ ਖਲੋਂਦਾ? ਮੇਰਾ ਖਿਆਲ ਹੈ ਵੀ ਇਹਨਾਂ ਦੇ ਇਸ ਨੈਰੇਟਿਵ ਨੂੰ ਜਿਹੜਾ ਹੈ ਉਹ ਅਸੀਂ ਚੈਲੰਜ ਕਰ ਹੀ ਰਹੇ ਹਾਂ, ਪਰ ਹੋਰ ਵੀ ਇਫੈਕਟਿਵਲੀ ਕਰਨ ਦੀ ਲੋੜ ਹੈ। ਬੌਬ ਸਿੰਘ, ਉਹਨਾਂ ਨੇ ਸਮੁੱਚੀ ਟੀਮ ਨੂੰ ਫਤਿਹ ਕਹੀ ਹੈ ਔਰ ਉਹਨਾਂ ਨੇ ਕਿਹਾ ਵੀ ਦੀਨ ਦੁਨੀਆ ਦਾ ਦਰਦ ਜਾਣਨਾ, ਗਰੀਬ ਨੂੰ ਪਾਲਣਾ ਤੇ ਦੁਸ਼ਮਣ ਨੂੰ ਗਾਲਣਾ ਹੀ ਸਾਡਾ ਧਰਮ ਹੈ। ਇਹੀ ਗੁਰੂ ਨਾਨਕ ਦਾ ਸਿੱਖ ਪੰਥ ਹੈ, ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਹੈ। ਬੌਬ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਪ੍ਰਭਦਿਆਲ ਸਿੰਘ, ਦਵਿੰਦਰ ਸੰਧੂ, ਹਰਮਿੰਦਰ ਸਿੰਘ, ਹਰਜਿੰਦਰ ਗਿੱਲ, ਸੋਹਣ ਸਿੰਘ ਮਾਲ, ਗੁਲਾਮ ਨਾ ਰਹੋ, ਇਹਨਾਂ ਸਾਰਿਆਂ ਨੇ ਵੀ ਫਤਿਹ ਬੁਲਾਈ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ।
ਔਰ ਗੁਲਾਮ ਨਾਰ ਦੀ ਆਈਡੀ ਤੋਂ ਇੰਡੀਆ ਦਾ ਦੱਬਿਆ ਪੰਜਾਬ ਖਾਲਿਸਤਾਨ ਬਣੇਗਾ। ਔਰ ਫਿਰ ਉਹਨਾਂ ਨੇ ਕਿਹਾ ਵੀ ਪੰਜਾਬ ਪਾਣੀ ਵਿੱਚ ਡੋਬ ਕੇ ਖਤਮ ਕਰ ਦਿੱਤਾ ਹੈ, ਪਰ ਅਜੇ ਸਿੱਖ ਅਜੇ ਵੀ ਕਹਿੰਦੇ ਨੇ ਕਿ ਸਾਡੀ ਵਾਰੀ ਮੁਸਲਮਾਨਾਂ ਤੋਂ ਬਹੁਤ ਬਾਅਦ ਆਉਣੀ ਹੈ। ਮਨੀਪੁਰ ਦੇ ਈਸਾਈ ਜਾਲ ਕੇ ਰੱਖਤੇ, ਹਰਿਆਣੇ ਦੇ ਮੁਸਲਮਾਨ ਕੁੱਟ-ਕੁੱਟ ਕੇ ਮਾਰਤੇ, ਪੰਜਾਬ ਪਾਣੀ ਵਿੱਚ ਡੋਬ ਕੇ ਮਾਰਤੇ। ਨੋ ਡਾਊਟ। ਦੇਖੋ ਸਿੱਖਾਂ ਦੇ ਖਿਲਾਫ ਤਾਂ ਪਿਛਲੇ 39 ਸਾਲਾਂ ਤੋਂ ਇਨ ਪਾਰਟਿਕੂਲਰ, ਇਨ ਜਨਰਲ ਤਾਂ 47 ਤੋਂ ਬਾਅਦ ਹੀ ਹੈ ਜਦੋਂ, ਔਰ ਸਾਡੀਆਂ ਤਾਂ ਆਲਮੋਸਟ 2 ਜਨਰੇਸ਼ਨਾਂ ਉਹਨਾਂ ਨੇ, ਇੱਕ 1984 ਤੋਂ 1995 ਤੱਕ 1.5 ਲੱਖ ਮਾਰਿਆ। ਫਿਰ ਡਰੱਗਸ ਨਾਲ ਜੇ ਕਹਿਣਾ ਹੋਏ ਉਹ ਵੀ 2-2.5 ਲੱਖ ਨੌਜਵਾਨ ਇਹਨਾਂ ਪਿਛਲੇ 30 ਸਾਲਾਂ ਦੇ ਵਿੱਚ ਮਾਰਿਆ ਗਿਆ। ਪਰ ਜਦੋਂ ਇਹ ਕਿਹਾ ਜਾ ਰਿਹਾ ਵੀ ਆਲ ਆਊਟ ਵਾਰ, ਟੋਟਲ ਵਾਰ, ਹੁਣ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਸ ਲੈਵਲ ਦੇ ਉੱਤੇ ਹਿੰਦੂਤਵੀ ਭੀੜਾਂ ਰਾਹੀਂ ਜੋ ਨਵੰਬਰ 84 ਦਾ ਦੁਹਰਾ ਹੈ, ਉਹ ਦੁਹਰਾ ਵੀ ਇਹਨਾਂ ਨੇ ਦੁਹਰਾਣਾ। ਜੇ ਇਹਨਾਂ ਨੂੰ ਲੱਗਾ ਕਿ ਭਾਈ ਇਹਨਾਂ ਦਾ ਜਿਹੜਾ ਏਜੰਡਾ ਹੈ ਉਹਦੇ 'ਚ ਅਜੇ ਉਹਨਾਂ ਨੇ ਕਿੱਥੇ ਸਾਨੂੰ ਰੱਖਣਾ ਹੈ, ਉਸ ਦੁਹਰਾ ਲਈ ਜੋ ਕਿ ਹਿੰਦੂ ਭੀੜਾਂ ਰਾਹੀਂ ਈਸਾਈਆਂ ਦੇ ਖਿਲਾਫ ਜਿਹੜਾ ਸਟੇਟ ਔਰ ਭੀੜ ਇਕੱਠੀ ਹੋ ਕੇ, ਔਰ ਹਰਿਆਣੇ 'ਚ ਜੋ ਮੁਸਲਮਾਨਾਂ ਦੇ ਨਾਲ ਹੋ ਰਿਹਾ। ਸੋ ਇਸ ਕੰਟੈਕਸਟ 'ਚ ਮੇਰਾ ਖਿਆਲ ਹੈ ਕਿਹਾ ਜਾਂਦਾ ਹੈ ਕਿ ਭਾਈ ਨੈਕਸਟ ਸਿੱਖਾਂ ਦੀ ਵਾਰੀ ਹੈ। ਅਦਰਵਾਈਜ਼ ਤਾਂ ਹਰ ਇੱਕ ਨੂੰ ਪਤਾ ਹੈ ਸਾਡੇ ਖਿਲਾਫ ਟੋਟਲ ਵਾਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਦਿਓ। ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।